ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਸੱਜਣ ਮਿੱਤਰ ਪਿਆਰਿਆਂ ਨੂੰ ਜੀ ਆਇਆਂ ਨੂੰ। ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਸਾਡੇ ਇਸ ਲਿੰਕ ਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਜਿਹੜੇ ਸਾਡੇ ਦੋਸਤ ਨੇ ਉਹ ਵੀ ਆ ਜਾਣ ਸਾਡੇ ਨਾਲ ਤੇ ਅੱਜ ਦੀ ਜਿਹੜੀ ਬੈਠਕ ਹੈ ਗੱਲਬਾਤ ਹੈ ਉਹਨੂੰ ਅਸੀਂ ਸ਼ੁਰੂ ਕਰ ਸਕੀਏ। ਦੋਸਤਾਂ ਦੇ ਨਾਲ ਗੱਲ ਕਰਦੇ ਜੀ ਕਿ ਅਸੀਂ ਥੋੜ੍ਹਾ ਜਿਹਾ ਵਿੱਚ ਗੈਪ ਆ ਜਾਂਦਾ ਹੈ ਪ੍ਰੋਗਰਾਮਾਂ ਦੇ ਦੌਰਾਨ ਤੇ ਜ਼ਾਹਿਰ ਹੈ ਅੱਜ ਕੱਲ੍ਹ ਦੋਸਤਾਂ ਦੀ ਮਸਰੂਫੀਅਤ ਦੀ ਵਜ੍ਹਾ ਤੋਂ ਸਾਨੂੰ ਟਾਈਮ ਦਾ ਥੋੜ੍ਹਾ ਜਿਹਾ ਇਸ਼ੂ ਹੁੰਦਾ ਹੈ ਕਿ ਅਸੀਂ ਹਫਤੇ 'ਚ 1 ਜਾਂ 2 ਪ੍ਰੋਗਰਾਮ ਕਰ ਪਾਉਂਦੇ ਹਾਂ, ਲੇਕਿਨ ਕੋਸ਼ਿਸ਼ ਕਰੀਦੀ ਹੈ ਕਿ ਅਸੀਂ ਉਹਨਾਂ ਹੀ ਟੌਪਿਕਸ ਦੇ ਉੱਪਰ ਉਹਨਾਂ ਮੁੱਦਿਆਂ 'ਤੇ ਗੱਲ ਕਰ ਸਕੀਏ ਜਿਹੜੇ ਬਿਲਕੁਲ ਸਾਡੇ ਧਰਤੀ ਨਾਲ ਜਾਂ ਸਾਡੇ ਜਿਹੜਾ ਸਾਡਾ ਇਸ ਕਲੱਬ ਦਾ ਮੁੱਢਲਾ ਜਿਹੜਾ ਟੀਚਾ ਸੀ ਕਿ ਅਸੀਂ ਗ੍ਰੇ ਏਰੀਆਜ਼ ਨੂੰ, ਉਹਨਾਂ ਚੀਜ਼ਾਂ ਨੂੰ ਅਸੀਂ ਲੈ ਕੇ ਸਾਹਮਣੇ ਆਉਣਾ ਜਿਹੜੀਆਂ ਪੰਜਾਬ ਦੇ ਵਾਸਤੇ ਬਹੁਤ ਹੀ ਸਮਝ ਲਓ ਕਿ ਇੰਪੋਰਟੈਂਟ ਨੇ, ਲੇਕਿਨ ਉਹਨਾਂ 'ਤੇ ਗੱਲਬਾਤ ਬਹੁਤ ਘੱਟ ਹੁੰਦੀ ਹੈ ਔਰ ਉਹਦਾ ਤੇ ਨਾ ਸਿਰਫ ਇਸ ਪੰਜਾਬ 'ਤੇ ਬਲਕਿ ਦੋਵਾਂ ਪੰਜਾਬਾਂ ਦੇ ਵਿੱਚ ਉਹਨਾਂ ਦੇ ਉੱਪਰ ਸਭ ਤੋਂ ਘੱਟ ਗੱਲਬਾਤ ਹੁੰਦੀ ਹੈ ਜਾਂ ਗ੍ਰੇ ਏਰੀਆਜ਼ ਨੇ ਉਹਨਾਂ ਦੇ ਉੱਤੇ ਅਸੀਂ ਗੱਲਬਾਤ ਕਰਨ ਵਾਸਤੇ ਇਹ ਅਸਣਾ ਆਪਣਾ ਪ੍ਰੋਗਰਾਮ ਜਿਹੜਾ ਟੋਰਿਆ ਸੀ ਤੇ ਉਹ ਭਰਤੀ ਜਾਂ ਰੋਜ਼ ਲੈਕਚਰ ਕਰਨ ਦਾ ਜਿਹੜਾ ਆ ਰਹੇ ਉਹ ਵੀ ਅਸੀਂ ਚਾਹੁੰਦੇ ਕਿ ਹੋਵੇ, ਪਰ ਅਸੀਂ ਭਰਤੀ ਨਹੀਂ, ਅਸਾਂ ਉਹਨੂੰ ਇੱਕ ਅੱਛੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਸੋ ਅੱਜ ਦੇ ਇਸ ਜਿਹੜਾ ਟੌਪਿਕ ਹੈ ਤੁਸੀਂ ਵੇਖ ਲਿਆ ਹੋਏਗਾ, ਅੱਜ ਦਾ ਜਿਹੜਾ ਪੋਸਟਰ ਸੀ ਮੀਆਂ ਫਜ਼ਲੇ ਹੁਸੈਨ ਤੇ ਯੂਨੀਅਨਿਸਟ ਪਾਰਟੀ ਦਾ ਜਿਹੜਾ ਇੱਕ ਸਾਡੇ ਇਸ ਪੂਰੇ ਰੀਜਨ ਦੇ ਵਿੱਚ ਇੱਕ ਖਾਸ ਉਹਨਾਂ ਦੀ ਜਿਹੜੀ ਪੋਲੀਟਿਕਸ ਸੀ ਪੰਜਾਬ ਦੇ ਹਵਾਲੇ ਨਾਲ, ਔਰ ਅਸੀਂ ਇਹ ਵੇਖਦੇ ਹਾਂ ਕਿ ਜਿੰਨੇ ਵੀ ਉਹਨਾਂ ਦੇ ਲੀਡਰ ਸਨ ਜਾਂ ਉਸ ਪਾਰਟੀ ਦਾ ਜਿਹੜਾ ਕੰਮ ਸੀ ਉਹ ਸਾਨੂੰ ਘੱਟ ਨਜ਼ਰ ਆਉਂਦਾ ਹੈ। ਯੂਨੀਵਰਸਿਟੀ ਕਾਲਜਸ ਦੇ ਸਟੂਡੈਂਟ ਵਾਸਤੇ ਅੱਜ ਵੀ ਬਹੁਤ ਸਾਰੇ ਮੇਰੇ ਸਟੂਡੈਂਟਸ ਨੇ ਮੀਆਂ ਫਜ਼ਲੇ ਹੁਸੈਨ ਹੋਰਾਂ ਦੇ ਹਵਾਲੇ ਨਾਲ ਪੁੱਛਿਆ ਔਰ ਉਹਨਾਂ ਨੇ ਕਿਹਾ ਕਿ ਸਾਨੂੰ ਇਹਨਾਂ ਨੂੰ ਅਸਾਂ ਨਹੀਂ ਇੰਨਾ ਪੜ੍ਹਿਆ ਹੋਇਆ। ਤੇ ਅੱਜ ਦੇ ਇਸ ਟੌਪਿਕ ਤੇ ਗੱਲ ਕਰਨ ਵਾਸਤੇ ਸਾਡੇ ਬਹੁਤ ਹੀ ਸੀਨੀਅਰ ਸਾਡੇ ਦੋਸਤ ਆਮਰ ਰਿਆਜ਼ ਸਾਹਿਬ ਅੱਜ ਸਾਡੇ ਨਾਲ ਨੇ। ਮੈਂ ਸਮਝਦਾ ਕਿ ਸਾਡੇ ਕਲੱਬ ਦੇ ਜਿੰਨੇ ਵੀ ਮੈਂਬਰ ਸਾਨੂੰ ਵੇਖਦੇ ਨੇ ਔਰ ਜਿਸ ਤਰ੍ਹਾਂ ਆਮਰ ਰਿਆਜ਼ ਸਾਹਿਬ ਰੈਗੂਲਰਲੀ ਆ ਕੇ ਮੁਖਤਲਿਫ ਪੰਜਾਬ ਦੇ ਵੱਖ-ਵੱਖ ਟੌਪਿਕ ਦੇ ਉੱਪਰ ਗੱਲਬਾਤ ਕਰਦੇ ਔਰ ਉਹਨਾਂ ਦਾ ਇੱਕ ਆਪਣਾ ਇੱਕ ਜਿਹੜਾ ਹੈ ਉਹ ਨੁਕਤਾ ਨਜ਼ਰ ਹੈ ਚੀਜ਼ਾਂ ਨੂੰ ਵੇਖਣ ਦਾ। ਮੈਂ ਉਹਨਾਂ ਦਾ ਥੋੜ੍ਹਾ ਜਿਹਾ ਤਾਰਫ ਕਰਵਾਉਂਦਾ ਜਾਵਾਂ ਕਿ ਆਪ ਜਿਹੜੇ ਨੇ ਟਰਾਂਸਲੇਟਰ ਵੀ ਨੇ ਔਰ ਪਬਲਿਸ਼ਰ ਵੀ ਨੇ। ਇਸ ਤੋਂ ਬਾਅਦ ਅੱਜ ਕੱਲ੍ਹ FM 103 ਦੇ ਉੱਪਰ ਉਹਨਾਂ ਦਾ ਜਿਹੜਾ ਨਿਊਜ਼ ਔਰ ਕਰੰਟ ਅਫੇਅਰ ਦਾ ਡਿਪਾਰਟਮੈਂਟ ਹੈ ਉਹਨੂੰ ਵੇਖ ਰਹੇ ਨੇ ਔਰ ਇਸ ਦੇ ਨਾਲ ਜਿਹੜਾ ਡਾਨ ਉਰਦੂ ਹੈ ਉਹਦੇ ਵਿੱਚ ਉਹਨਾਂ ਦੇ ਕਾਲਮ ਵੀ ਆਉਂਦੇ ਨੇ ਔਰ ਇਸ ਤੋਂ ਵੱਖ ਪੰਜਾਬੀ ਦੀ ਖਿਦਮਤ ਵਾਸਤੇ ਉਹਨਾਂ ਦੀ ਇੱਕ ਜਿਹੜੀ ਪੰਜਾਬੀ ਦੀ ਜਿਹੜੀ ਵੈਬਸਾਈਟ ਹੈ ਵਿਚਾਰ.com ਉਹਨੂੰ ਵੀ ਉਹੀ ਵੇਖ ਰਹੇ ਨੇ ਔਰ ਉਹਦੇ ਨਾਲ ਹੋਰ ਵੀ ਜਿਹੜੇ ਕੰਮ ਕਰ ਪੰਜਾਬ ਔਰ ਪੰਜਾਬੀ ਦੇ ਨਾਲ ਜੁੜੇ ਨੇ ਉਹ ਵੀ ਕਰਦੇ ਨੇ। ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਹੁਣ ਉਹ ਵੀ ਆਉਣ ਸਾਡੇ ਨਾਲ, ਅੱਜ ਦੀ ਗੱਲਬਾਤ ਅਸੀਂ ਜਿਹੜੀ ਸ਼ੁਰੂ ਕਰ ਸਕੀਏ। ਜੀ ਸਰ, ਜੀ ਆਇਆਂ ਨੂੰ। ਜਨਾਬ ਅਲੀ, ਕੀ ਹਾਲ ਚਾਲ ਨੇ? ਮੈਂ ਬਿਲਕੁਲ ਠੀਕ ਹਾਂ ਤੇ ਕਲੱਬ ਤੇ ਅੱਜ ਵਾਵਾ ਦਿਨਾਂ ਬਾਅਦ ਸਾਡੀ ਮੁਲਾਕਾਤ ਹੋ ਰਹੀ ਹੈ। ਬਸ ਜੀ ਇੰਝ ਹੀ ਹੈ, ਹੁਣ ਕਰੋਨੇ ਨੇ ਬੜਾ ਕੋਈ ਕੰਮ ਖਰਾਬ ਕੀਤਾ ਹੈ ਤੇ ਬਸ ਅੱਗੇ ਤੇ ਕਰੋਨੇ ਨੇ ਕੰਮ ਖਰਾਬ ਕੀਤਾ ਸੀ ਤੇ ਅਸੀਂ ਵਾਵੇ ਮਿਲਦੇ ਸਾਂ। ਇਸ ਵਾਰੀ ਜਿਹੜਾ ਉਹ ਅੱਧ ਪਚੱਦਾ ਤੁਹਾਨੂੰ ਪਤਾ ਜਦੋਂ ਕਰੋਨੇ ਦਾ ਲੋਕੀ ਜਿਹੜਾ ਅੱਧ ਪਚੱਦਾ ਕਰੋਨਾ ਆਇਆ ਨਾ, ਉਹ ਟੀਕਿਆਂ ਟੂਕਿਆਂ ਨੂੰ ਕਈ ਲੱਗ ਗਏ ਕਿ ਨਹੀਂ ਲੱਗ ਗਏ ਤੇ ਉਹਦੇ ਵਿੱਚ ਲੋਕੀ ਵਿਚਾਰੇ ਫਸ ਵੀ ਗਏ ਨੇ ਤੇ ਆਪਣੇ ਵੀ ਜਿਹੜਾ ਤਰ੍ਹਾਂ ਦੂਰੀਆਂ ਵੱਧ ਗਈਆਂ ਆਨਲਾਈਨ ਆਉਣ ਦੀ। ਹਾਂਜੀ, ਥੋੜਾ ਇੰਟਰਨੈਟ ਦਾ ਇਸ਼ੂ ਆ ਰਿਹਾ। ਅਮਰ ਜੀ, ਤੁਸੀਂ ਦੁਬਾਰਾ ਜ਼ਰਾ ਸਾਈਨ ਇਨ ਕਰੋ, ਤੁਹਾਡਾ ਨਾ ਰੁਕ ਰਿਹਾ ਇੱਧਰੋਂ, ਟਰਾਂਸਮਿਸ਼ਨ ਥੋੜੀ ਜਿਹੀ ਖਰਾਬ ਹੋ ਰਹੀ। ਹਾਂਜੀ ਨੈਨਸੁਖ ਜੀ, ਬਸ ਅਸੀਂ ਕਰ ਰਹੇ 1 ਮਿੰਟ, ਹੁਣੀ ਉਹ ਦੁਬਾਰਾ ਅਟੈਚ ਹੋ ਜਾਂਦੇ ਨੇ ਤੇ ਆਵਾਜ਼ ਦਾ ਮਸਲਾ ਹੱਲ ਹੋ ਜਾਂਦਾ। ਸਾਡੇ ਬਹੁਤ ਅੱਜ ਜਿੱਦਾਂ ਹੀ ਅਮਰ ਸਾਹਿਬ ਆਉਂਦੇ ਨੇ ਅਸੀਂ ਉਹਨਾਂ ਨੂੰ ਲੈ ਕੇ ਆਉਂਦੇ। ਅੱਜ ਵਾਹਵਾ ਚਿਰ ਬਾਅਦ ਆਏ ਹਾਂ ਤੇ ਸਾਡੇ ਬੜੇ ਸੀਨੀਅਰ ਦੋਸਤ ਪ੍ਰੋਫੈਸਰ ਸੁਖਦੇਵ ਸੋਲ ਸਾਹਿਬ ਨੇ, ਡਾਕਟਰ ਚਰਨਜੀਤ ਕੌਰ, ਖਾਲਦ ਰਾਂਝਾ ਸਾਹਿਬ ਨੇ, ਰਾਮ ਸਿੰਘ ਚਹਿਲ, ਸ਼ਬੀਰ ਅਹਿਮਦ ਡਾਰ ਸਾਹਿਬ, ਤੁਹਾਨੂੰ ਮਿਲਣਾ ਹੈ ਕਿਧਰੇ, ਬਸ ਮਿਲ ਨਹੀਂ ਹੁੰਦਾ ਜਾਣ ਦਾ ਬੜਾ। ਪ੍ਰੋਫੈਸਰ ਡਾਕਟਰ ਅਮਨਦੀਪ ਬਾਲ ਜੀ ਨੇ, ਨੈਨ ਸੁਖ ਨੇ, ਇਹ ਸਾਰੇ ਦੋਸਤ ਸਾਡੇ ਅੱਜ ਇਕੱਠੇ ਹੋਏ, ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ। ਤੇ ਲਓ ਜੀ, ਅਮਰ ਸਾਹਿਬ ਆ ਗਏ ਨੇ, ਅਸੀਂ ਹੁਣ ਉਹਨਾਂ ਨੂੰ ਉਹ ਲੈਣੇ। ਜੀ ਸਰ।
ਇਹ ਹੁਣ ਸਕਰੀਨ ਤੇ ਤੁਹਾਡੇ ਕੋਲ ਹੈ। ਹਾਂਜੀ ਮੈਂ ਕਰਨਾ ਹੈ, ਗੱਲਬਾਤ ਸ਼ੁਰੂ ਕਰਨਾ ਮੈਂ। ਹਾਂਜੀ ਕਰੋ। ਦੇ ਇਸ਼ੂਜ਼ ਹੈਗੇ ਨਾ, ਉਹਨਾਂ ਦਾ ਮੈਂ ਕੁਝ ਨਹੀਂ ਕਰ ਸਕਦਾ। ਸਾਨੂੰ ਇੱਕ ਜਗ੍ਹਾ ਟਿਕਾ ਲਓ ਤੇ ਬਸ ਫਿਰ ਕੋਸ਼ਿਸ਼ ਤਾਂ ਕਰ ਰਹੇ ਟਿਕਾਣ ਦੀ, ਉਹ ਟਿਕਟ ਨਹੀਂ ਦਿੰਦੇ। ਕਹਿੰਦੇ ਵਸਣਾ ਤਾਂ ਚਾਹੁੰਦੀ ਹੈ ਲੇਕਿਨ ਵਸਣ ਨਹੀਂ ਦਿੰਦੇ ਨਾਲ ਦੇ। ਤੁਹਾਡਾ ਇਹੀ ਮਸਲਾ ਕਿ ਤੁਸੀਂ ਟਿਕਦੇ ਨਹੀਂ ਨਾ। ਲਓ ਸਰ, ਸਕਰੀਨ ਤੁਹਾਡੇ ਕੋਲ ਹੈ, ਤੁਸੀਂ ਕਰੋ ਸ਼ੁਰੂ ਸਰ। ਲੋ ਜੀ, ਮੀਆਂ ਫਜ਼ਲੇ ਹੁਸੈਨ ਸਾਹਿਬ ਦੇ ਬਾਰੇ 'ਚ ਅਸੀਂ ਗੱਲਬਾਤ ਕਰਨੀ ਹੈ। ਤੇ ਮੀਆਂ ਫਜ਼ਲੇ ਹੁਸੈਨ ਦੇ ਬਾਰੇ 'ਚ ਜ਼ਾਹਿਰ ਹੈ ਯੂਨੀਅਨਿਸਟ ਪਾਰਟੀ ਦੇ ਮੋਢੀ ਹੈਗੇ ਸਨ। ਉਹ ਥੋੜੀ ਜੀ ਮਤਲਬ ਉਹਨਾਂ ਤੇ ਕਾਫੀ ਸਾਰੀ ਕਿਤਾਬਾਂ ਵੀ ਮੌਜੂਦ ਹੈਗੀਆਂ ਨੇ। ਮਤਲਬ ਕੁਛ ਲੋਕਾਂ ਨੇ ਕੰਮ ਕੀਤਾ, ਸਭ ਤੋਂ ਅੱਛਾ ਕੰਮ ਤੇ ਉਹਨਾਂ ਦੇ ਬੇਟੇ ਨੇ ਕੀਤਾ। ਔਰ ਬਹੁਤ ਰੇਅਰ ਐਗਜ਼ਾਮਪਲ ਹੈ, ਜਿਸ ਤਰ੍ਹਾਂ ਕੇ ਅਜ਼ੀਜ਼ ਸਾਹਿਬ ਨੇ ਆਪਣੇ ਵਾਲਿਦ ਦੀ ਬਹੁਤ ਅੱਛੀ ਕਿਤਾਬ ਛਾਪੀ, ਹਵਾਦਿਸ ਆਸ਼ਨਾ, ਬਹੁਤ ਜ਼ਬਰਦਸਤ ਹੈ ਉਹ। ਸ਼ੇਖ ਅਬਦੁਲ ਅਜ਼ੀਜ਼, ਉਹ ਵੀ ਪ੍ਰੀ ਪਾਰਟੀਸ਼ਨ ਦੀ ਬੜੀ ਵੱਡੀ ਸ਼ਖਸੀਅਤ ਹੈਗੇ ਸਨ। ਇਸੇ ਤਰ੍ਹਾਂ ਜਿਹੜਾ ਹੈਗਾ ਉਹ ਮੀਆਂ ਅਜ਼ੀਮ ਹੁਸੈਨ ਨੇ ਜਿਹੜੀ ਕਿਤਾਬ ਛਾਪੀ ਹੈ ਪੋਲੀਟੀਕਲ ਬਾਇਓਗ੍ਰਾਫੀ, ਉਹ 1946 ਛਪੀ ਸੀ। ਔਰ ਉਹ ਯਕੀਨਨ ਬਹੁਤ ਜ਼ਬਰਦਸਤ ਕਿਤਾਬ ਹੈਗੀ ਹੈ। ਉਹਦੇ 'ਚੋਂ ਤੁਹਾਨੂੰ ਕਾਫੀ ਚੀਜ਼ਾਂ ਮਿਲਦੀਆਂ ਨੇ। ਕੁਛ ਉਹਨਾਂ ਦੀ ਮਦਦ ਮੀਆਂ ਫਜ਼ਲ ਹੁਸੈਨ ਵੀ ਕਰ ਗਏ ਸਨ ਕਿ ਉਹਨਾਂ ਨੇ ਕੁਝ ਡਾਇਰੀਆਂ ਲਿਖੀਆਂ ਸਨ। ਉਨ ਡਾਇਰੀਆਂ 'ਤੇ ਬੇਸ ਕਰਕੇ ਉਹ ਕਿਤਾਬ ਜਿਹੜੀ ਹੈਗੀ ਉਹਨਾਂ ਨੇ ਲਿਖੀ। ਲੇਕਿਨ ਉਹਨਾਂ ਨੇ ਜਿੰਨਾ, ਉਹ ਖੁਦ ਵੀ ਪੜ੍ਹੇ ਲਿਖੇ ਆਦਮੀ ਹੈਗੇ ਸਨ, ਖੁਦ ਵੀ ਬਹੁਤ ਜਹਾਂਦੀਦਾ ਆਦਮੀ ਸਨ। ਔਰ ਜਿੰਨਾ ਕੇ ਅਜ਼ੀਜ਼ ਦੀ ਮੈਂ ਗੱਲ ਕੀਤੀ, ਉਹ ਵੀ ਉਹਨਾਂ ਦੇ ਦੋਸਤ ਹੈਗੇ ਸਨ। ਸੋ ਲੇਕਿਨ ਉਸ ਤੋਂ ਇਲਾਵਾ ਵੀ ਬਹੁਤ ਸਾਰਾ ਕੰਮ ਹੋਇਆ, ਕੁਛ ਰਿਸਰਚ ਪੇਪਰ ਵੀ ਨੇ। ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਨੇ ਯੂਨੀਅਨਿਸਟ ਪਾਰਟੀ ਦੇ ਦੌਰ ਦੇ ਵਿੱਚ ਜਿਹੜਾ ਹੈਗਾ ਉਹ ਕੁਛ ਕੰਮ ਕੀਤੇ ਸਨ। ਉਹ ਵੀ ਕੁਛ ਮਾੜੀ ਮੋਟੀ ਕਿਤਾਬਾਂ ਸਾਨੂੰ ਮਿਲ ਜਾਂਦੀਆਂ ਨੇ। ਤੇ ਚੀਜ਼ਾਂ ਪੜ੍ਹਦੇ ਹੋਏ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਮਤਲਬ ਸ਼ੁਰੂ ਦੇ ਵਿੱਚ ਮੈਂ ਗੱਲ ਕਰ ਦੇਵਾਂ ਕਿ ਇਹ ਸਾਰੀ ਜਿਹੜੀ ਗੁਫ਼ਤਗੂ ਹੈ ਉਹਦੇ 'ਚ ਤੁਹਾਨੂੰ ਇਸ ਗੱਲ ਦਾ ਬਾਰ-ਬਾਰ ਅਹਿਸਾਸ ਹੋਏਗਾ ਕਿ ਜਦੋਂ ਮੀਆਂ ਫਜ਼ਲੇ ਹੁਸੈਨ ਜਿਹੜੇ ਹੈਗੇ ਨੇ, ਉਹਨਾਂ ਨੇ ਜਦੋਂ ਇੰਨਾ ਸਾਰਾ ਕੰਮ ਕੀਤਾ ਔਰ ਉਹਨਾਂ ਦਾ ਕੰਮ ਬੋਲਦਾ ਹੈ, ਨਜ਼ਰ ਆਉਂਦਾ ਹੈ। ਔਰ ਜਦੋਂ ਵੀ ਬੰਦਾ ਖਾਸ ਤੌਰ 'ਤੇ 20th ਸੈਂਚੁਰੀ ਦਾ ਫਸਟ ਹਾਫ ਜਿਹੜਾ ਹੈਗਾ ਉਹ 50 ਸਾਲ ਦੀ ਤਾਰੀਖ ਪੜ੍ਹਦਾ ਹੈ, ਤੇ ਉਹਦੇ ਵਿੱਚ ਮੀਆਂ ਫਜ਼ਲੇ ਹੁਸੈਨ ਜਿਹੜੇ ਹੈਗੇ ਨੇ ਉਹਨਾਂ ਦਾ ਚੰਗਾ ਭਲਾ ਜ਼ਿਕਰ ਸ਼ਾਮਿਲ ਹੈਗਾ। ਉਹਨਾਂ ਦੀ ਕੰਟਰੀਬਿਊਸ਼ਨ ਵੀ ਨਜ਼ਰ ਆਉਂਦੀ, ਯੂਨੀਅਨਿਸਟਾਂ ਦੀ ਕੰਟਰੀਬਿਊਸ਼ਨ ਵੀ ਨਜ਼ਰ ਆਉਂਦੀ। ਲੇਕਿਨ ਫਿਰ ਉਹ ਕਿਉਂ ਗਾਇਬ ਹੋ ਗਏ, ਨਾ ਇੰਡੀਆ 'ਚ ਨਾ ਪਾਕਿਸਤਾਨ ਦੇ ਵਿੱਚ? ਇਹਦੀ ਵੱਖਰੀ ਵੱਖਰੀ ਵਜੂਹਾਤ ਹੈਗੀਆਂ ਨੇ, ਲੇਕਿਨ ਦੋਪਾਸੀ ਇਹਨਾਂ ਨੂੰ ਡਿਸਟੋਨ ਕੀਤਾ ਗਿਆ। ਔਰ ਉਹ ਵਜੂਹਾਤ ਜੋ ਵੀ ਨੇ ਉਹਦੇ 'ਤੇ ਵੀ ਥੋੜ੍ਹੀ ਜਿਹੀ ਗੱਲ ਕਰਾਂਗੇ ਅਸੀਂ, ਆਖਰ ਦੇ ਵਿੱਚ ਆ ਕੇ ਮੈਂ ਕਰਾਂਗਾ ਗੱਲ। ਲੇਕਿਨ ਇਹ ਗੱਲ ਬਹੁਤ ਅਹਿਮ ਹੈ ਕਿ ਹਿਸਟਰੀ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਨਾਮ ਜਿਹੜੇ ਜਾਣ-ਬੁੱਝ ਕੇ ਕੱਢੇ ਜਾਂਦੇ ਨੇ, ਅਗਰ ਉਹਨਾਂ ਦੀ ਤਾਰੀਖ ਬਣਾਓ ਤਾਂ ਤੁਹਾਨੂੰ ਇੱਕ ਹੋਰ ਤਰ੍ਹਾਂ ਦੀ ਹਿਸਟਰੀ ਨਜ਼ਰ ਆਉਂਦੀ ਹੈ। ਔਰ ਐਸੇ ਮੀਆਂ ਫਜ਼ਲ ਹੁਸੈਨ ਨਹੀਂ ਹੈਗੇ, ਕੋਈ ਯੂਨੀਅਨਿਸਟ ਨਹੀਂ ਹੈਗੇ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਨਾਮ ਹਿਸਟਰੀ 'ਚੋਂ ਕੱਢਿਆ ਗਿਆ। ਬੜੇ ਅਰਸੇ ਤੋਂ ਬਾਅਦ ਜਾ ਕੇ ਫਿਰ ਪਤਾ ਚੱਲਿਆ। ਜਾਂ ਸਾਡੇ ਇਸ ਪਾਸੇ ਜਿਹੜਾ ਹੈਗਾ ਉਧਰ ਦਾ ਮੈਨੂੰ ਘੱਟ ਪਤਾ, ਲੇਕਿਨ ਬਾਅਦ ਪਤਾ ਚੱਲਿਆ ਉੱਥੇ ਵੀ ਇਹੀ ਹਾਲ ਹੈ। ਅਨੈਕਸੇਸ਼ਨ ਆਫ ਪੰਜਾਬ ਦਾ ਜ਼ਿਕਰ ਬਹੁਤ ਘੱਟ ਹੁੰਦਾ ਹੈ। ਇੱਕ ਉਹ ਰਿਆਸਤ ਜਿਹੜੀ 50 ਸਾਲ ਜਿਹੜੀ ਹੈਗੀ ਅੰਗਰੇਜ਼ਾਂ ਦੇ ਨਾਲ ਲੜਦੀ ਰਹੀ, ਉਹਦਾ ਜ਼ਿਕਰ ਬਹੁਤ ਘੱਟ ਹੁੰਦਾ ਹੈ। ਉਹ ਝਾਂਸੀ ਕੀ ਰਾਣੀ ਔਰ ਪਤਾ ਨਹੀਂ ਕਿਹੜੇ ਕਿਹੜੇ ਜਿਹੜੇ ਹੈਗੇ ਨੇ ਛੋਟੇ ਛੋਟੀ ਰਿਆਸਤਾਂ ਜਿਹੜੀਆਂ ਹੈਗੀਆਂ ਨੇ, ਉਹਨਾਂ ਨੂੰ ਚੁੱਕ ਕੇ ਸਾਡੇ ਸਿਰ 'ਤੇ ਚੁੱਕਿਆ ਹੋਇਆ ਹੈ। ਸਾਰੀ ਜਿਹੜੀ ਹੈਗੀ ਹੈ ਫਰੀਡਮ ਮੂਵਮੈਂਟ ਲੱਗਦਾ ਉਹਨਾਂ ਨੇ ਚੁੱਕੀ ਸੀ। ਹਾਲਾਂਕਿ ਜਿਹੜਾ 50 ਸਾਲ ਰਣਜੀਤ ਸਿੰਘ ਨੇ ਦਿੱਲੀ ਫਤਿਹ ਹੋਣ ਤੋਂ ਬਾਅਦ ਖਾਸ ਤੌਰ 'ਤੇ ਡੱਕੀ ਰੱਖਿਆ ਅੰਗਰੇਜ਼ ਨੂੰ ਪਰਲੇ ਪਾਸੇ ਤੱਕ, ਇਹ ਉਸੇ ਦਾ ਕਮਾਲ ਹੈਗਾ। ਔਰ ਜੈਸੇ ਹੀ ਉਹ ਮਰਿਆ ਤਾਂ ਤੁਸੀਂ ਦੇਖੋ ਕਿ ਹਰ ਜਗ੍ਹਾ ਜਿਹੜਾ ਹੈਗਾ ਉਹ ਨੇਰੀ ਚੱਲ ਪਈ। ਸਿੰਧ 'ਤੇ ਵੀ ਕਬਜ਼ਾ ਹੋ ਗਿਆ, ਤੇ ਪੰਜਾਬ KP ਦੇ ਖੈਰ ਇੱਕ ਹੈਗਾ ਸੀ, ਉਹਦੇ 'ਤੇ ਵੀ ਕਬਜ਼ਾ ਹੋ ਗਿਆ। ਬਲੋਚਿਸਤਾਨ 'ਤੇ ਕਬਜ਼ਾ ਹੋਇਆ, ਕਾਬੁਲ ਤੱਕ 'ਤੇ ਕਬਜ਼ਾ ਹੋਇਆ ਉਹਦੇ ਮਰਨ ਤੋਂ ਬਾਅਦ। ਸੋ ਇਹ ਸਾਰੀ ਜਿਹੜੀ ਕਹਾਣੀ ਹੈਗੀ ਹੈ ਕਿ ਕਿਉਂ ਅਸੀਂ ਚੀਜ਼ਾਂ ਨੂੰ ਕੱਢਨੇ ਆ ਜਾਂ ਕਿਉਂ ਅਸੀਂ ਸਟੇਟ ਆਫ ਡਿਨਾਈਲ 'ਚ ਹੁੰਦੇ ਹਾਂ, ਇਹ ਸਾਰੇ ਲੈਕਚਰ ਦਾ ਇੱਕ ਬੜਾ ਵੱਡਾ ਹਵਾਲਾ ਇਹਦੇ ਨਾਲ ਹੈਗਾ ਕਿ ਅਸੀਂ ਅਗਰ ਇਹ ਸਟੇਟ ਆਫ ਡਿਨਾਈਲ ਤੋਂ ਨਿਕਲ ਜਾਈਏ ਤਾਂ ਬਹੁਤ ਸਾਰੀ ਚੀਜ਼ਾਂ ਸਾਨੂੰ ਪਤਾ ਚੱਲਣੀਆਂ ਸ਼ੁਰੂ ਹੋ ਜਾਂਦੀਆਂ। ਦੂਸਰੀ ਜਿਹੜੀ ਅਹਿਮ ਗੱਲ ਹੈ ਕਿ ਇਹ ਕਿਉਂਕਿ ਸਾਰੀ ਗੁਫ਼ਤਗੂ ਪੋਸਟ ਮੁਗਲ ਪੀਰੀਅਡ ਤੋਂ ਸ਼ੁਰੂ ਹੁੰਦੀ ਹੈ। ਅਰੇ ਜਦੋਂ ਅਸੀਂ ਮੀਆਂ ਸਾਹਿਬ ਦੀ ਵੀ ਗੱਲ ਸ਼ੁਰੂ ਕਰਾਂਗੇ ਤੇ ਤੁਹਾਨੂੰ ਪਤਾ ਚੱਲੇਗਾ ਕਿ ਉਹ ਕਿਹੜੀ ਲੈਗੇਸੀ ਸੀ ਉਹਨਾਂ ਦੀ। ਔਰ ਉਹਦੇ ਵਿੱਚ ਪੋਸਟ ਮੁਗਲ ਪੀਰੀਅਡ ਦਾ ਬੜਾ ਹੱਥ ਹੈਗਾ ਉਹ ਸਾਰੀ ਪੋਲੀਟਿਕਸ ਦੇ ਵਿੱਚ, ਖਾਸ ਤੌਰ 'ਤੇ 1700 ਤੋਂ ਲੈ ਕੇ ਤੇ 1800 ਤੱਕ ਦੀ ਤਾਰੀਖ, ਔਰ ਫਿਰ 1800 ਤੋਂ ਲੈ ਕੇ 1850 ਤੱਕ ਦੀ ਤਾਰੀਖ। ਇਹ ਜਿਹੜਾ 150 ਸਾਲ ਹੈਗਾ ਇਹਦੀ ਹਿਸਟਰੀ ਜਿਹੜੀ ਹੈ ਤੁਸੀਂ ਅਮੂਮਨ ਦੇਖੋਗੇ ਗੁਆਚੀ ਰਹਿੰਦੀ ਹੈ।
ਉਹ ਕਹਿੰਦੇ ਨੇ ਕਿ ਜਨਾਬ ਆਪਣਾ ਅਫਰਾ ਤਫਰੀ ਫੈਲ ਗਈ ਸੀ। ਇੱਕ ਉਰਦੂ ਦੇ ਵਿੱਚ ਲਫ਼ਜ਼ ਇਸਤੇਮਾਲ ਕਰਦੇ ਨੇ ਜਿਹੜਾ ਖੁਦ ਮੈਨੂੰ ਬਹੁਤ बेकार जिहा लफ्ज़ लगता है कि तवाइफुल मलूकी फैल गई। वो तवाइफुल मलूकी जी है कि जनाब तितर बितर हो गया। हालांकि तुसीं यह भी कह सकते हो कि डिसेंट्रलाइज हो गई। तुसीं यह भी कह सकते हो कि बहुत सारी मुल्क जिहड़े हैगे ने उहदे विचों बने, बहुत सारे मुल्क नहीं कह सकते, बहुत सारे लोगों को अगे आने का मौका मिलिया उहदे विच जिहड़ा पोस्ट मुगल पीरियड है। लेकिन असीं उहनूं इस तरह नहीं देखना चाहते, असीं उहनूं देखना चाहते हैं कि एक मातम दे विच ही देखना चाहते हैं। क्योंकि उस तो बाद फिर अंग्रेज़ के आने का जवाब जोड़ा है वो बन जाता है। क्योंकि फिर अंग्रेज़ कहता कि तवाइफुल मलूकी के बाद फिर मैं निजात दहिंदा आया। तो यह कलोनीअल लिटरेचर जोड़ा है जिहदी असीं सारे पैदावार हैगी और जिहड़ा साडे हड्डां दे विच वड़िया होया है, चाहे असीं उहदी मुखालफत कर रहे होईए चाहे उहदी हमायत कर रहे होईए, वो हड्डां च साडे वड़िया होया है। उहदे विच इह सारा कुछ सानूं दस्सिया गया। फिर एक अहम गल जी खास तौर पर पंजाब के हवाले नाल पोस्ट मुगल पीरियड के जोड़ा पंजाब के हवाले नाल चीज़ों को देखना वो बहुत अहम है। वो तुहानूं बहुत सारी चीज़ां उहदे बनदियां नज़र आउंदियां। खसूसी तौर पर जोड़ा सिख मुस्लिम तज़ाद है जिसनूं बहुत प्ले किया गया और किन्हां ने बनाया और किस तरह मतलब 19वीं सदी के शुरू तो बनना शुरू होया और फिर 19वीं सदी के सैकेंड हाफ के विच छा छू गया। तो वो सारा जोड़ा है सिलसिला उन्होंने भी देखने की जरूरत हैगी है। सारे दे विच तुसीं मियां साहब के मतलब जी गुफ्तगू है वो रिफ्लैक्शन देखोगे, ये आउटकम्स आ रहे हैं। काम तो पहले पै गया लेकिन आउटकम आए जो जमे अपना मियां साहब तो उस जोड़ा है तुहानूं नज़र आने। तो जी इन्हां दी बैकग्राउंड लिखी है मियां अजीम हुसैन ने जिहदे उन्होंने फैमिली डायरी इस्तेमाल किया और फैमिली इंसैस्टर्स नूं पुछया और उन्होंने दस्सिया तो यह राजपूत है बकौल उन्होंने। वैसे तो विकीपीडिया से लिखे कि हराई है क्योंकि हर मियाँ इतने हराई समझिया जाता है। हालांकि मियाँ टाइटल है बुनियादी तौर पर किसी जात के तलक नहीं है। मियाँ बुनियादी तौर पर एक पुराना टाइटल है और कितना पुराना है इस लभन की लोड़ हैगी है। लेकिन यह जरूर है कि सारे गुज्जर जोड़े ने भी मियाँ कहते सन और मियाँ जोड़े है होर भी इंडिया के दूजे इलाके भी जोड़ा है वो रहे ने। एक टाइटल है, टाइटल जोड़ा है जिसका खान एक टाइटल है पंजाबियों ने भी रखे हुए हैं तो उन्होंने पख्तून नैशनल में जोड़ता गया। तो जो टाइटल्स के नाल असीं खिलवाड़ किया ना, यह भी खास तौर पर जोड़ा गैजेटियर लिटरेचर है ना उन्हें बड़ा पुआड़ा पाया और विटसन वर्गिया ने भी पुआड़ा पाने में काफ़ी मदद दी है सानूं। तो वो टाइटल्स के जरिए असीं कन्फ्यूज हो जाते हैं अक्सर, तो उन्होंने भी देखने की लोड़ है। तो यह बहरहाल इन्हां दे बकौल अजीम हुसैन ते राजपूत है और बीकानेर वगैरह तो उत्थे कोई हैगी सी अपना रियासत जिसों है बाबर के दौर च बकौल है जी। और वही कहानी तुहानूं पता है कि हर जगह एक ही कि पिछों दो बंदे आते हैं फिर दो बंदियां तो अगे पूरा सिलसिला बन जाता है। तो वो इन्होंने लिखा कायमदीन और सैफुद्दीन जिहड़े हैगे दो एक दुन्नीपुर उत्थे रियासत हैगी सी उहदे चीफ हैगे सन। वो फिर इधर आ गए, वो क्यों इधर आए यह भी कहानी होंदी है। तो वो फिर उन्होंने विचों एक जिहड़ा इत्थे मतवली बन गया। मतवली जिहड़ा उसले मतलब जिहड़ा रेवन्यू ऑफिसर और दूसरा जिहड़ा है सैफुद्दीन साहब जिहड़े हैगे जुडिशियल ऑफिसर बन गए, काजी जिन्होंने कहते हैं और आए भी है बटाले दे विच आके वैसे और बाबर के पीरियड के और फिर शाहजहां के पीरियड भी इन्हों एक बजुर्ग है जिन्हों का जिक्र उन्होंने किया वो मियाँ मोहम्मद अशरफ है जिन्होंने बहुत सारे अहम अहदे भी मिले शाहजहां के दौर के और फिर जागीर मिलियाँ मतलब बटाले के इन्हों की जागीर है वड्डी जागीर थी। और फिर वो जागीर जी है जिसका मैं जिक्र कर रहे हैं कि जो पोस्ट मुगल पीरियड है 1700 तो 1800 और ये बहुत सारे पंजाबियों की फैमिलीज के कोल कहानी हैगी है और इस कहानी से भी बहुत घट काम होया और वो है कि इस दौर के जो भी कुछ होया चाहे सह हाकमां ने लाहौर आन चाहे मिसलां बनन या चाहे जो भी जथेदारी सिस्टम बने वो बहुत सारे लोग जोड़े है वो अपनी जागीर तो महरूम हुए। उन्होंने जागीर तो उठाता गया, उन्होंने अपने कारोबार छड्डने पे जो 1700 तो 1800 तक का पीरियड वो मुसलमान भी ने हिंदू भी ने सिख भी नहीं क्योंकि उसके उत्ते उस तरह का भरवां काम जोड़ा है साडे हिस्टोरीयन ने कोई नहीं किया
ਇਸ ਵਾਸਤੇ ਉਹਦੇ ਤੇ ਹੁਣ ਹਰ ਫੈਮਿਲੀ ਦੀ ਕਹਾਣੀ। ਮੈਂ ਪਿੱਛੇ ਇੱਕ ਕਿਤਾਬ ਛਾਪੀ ਸੀ ਹਰਿਆਣਾ ਦੇ ਉੱਤੇ। ਹਰਿਆਣਾ ਇੱਕ ਜਗ੍ਹਾ ਹੈਗੀ ਹੈ ਜਿਹੜੀ ਹੁਸ਼ਿਆਰਪੁਰ ਦੇ ਨਾਲ ਐਸਟੇਟ ਹੈਗੀ ਸੀ, ਇਹ ਵੀ ਪੁਰਾਣੀ ਐਸਟੇਟ ਹੈਗੀ ਸੀ ਜਿਹੜੀ ਮੁਗਲਾਂ ਦੇ ਜ਼ਮਾਨੇ ਤੋਂ ਚੱਲੀ ਆ ਰਹੀ, ਵੱਡੀ ਐਸਟੇਟ। ਤੇ ਉਹ ਉਹਨਾਂ ਦੇ ਵਿੱਚੋਂ ਹੀ ਇੱਕ ਜਿਹੜੇ ਉਹਨਾਂ ਦੇ ਫੈਮਿਲੀ ਦੇ ਵਿੱਚੋਂ ਇੱਕ ਬੰਦਾ ਸੀ ਜਿਹੜਾ ਪਾਕਿਸਤਾਨ ਦੇ ਵਿੱਚ ਫਿਰ ਮੁਖਤਿਆਰ ਰਾਣਾ ਜਿਹੜਾ ਹੈਗਾ ਉਹ ਅਯੂਬ ਖਾਨ ਦਾ ਨੰਬਰ 2 ਹੈਗਾ ਸੀ ਤੇ ਵੈਸਟ ਪਾਕਿਸਤਾਨ ਦਾ ਜਿਹੜਾ ਹੈਗਾ। ਔਰ ਉਹ ਮੁਖਤਿਆਰ ਰਾਣਾ ਜਿਹੜੇ ਹੈਗੇ ਨੇ ਉਹਨਾਂ ਦੀ ਫੈਮਿਲੀ ਦੀ ਮੈਂ ਕਹਾਣੀ ਛਾਪੀ ਕਿਤਾਬ, ਤੇ ਉਹਦੇ ਵਿੱਚ ਵੀ ਉਹਨਾਂ ਦੀ ਐਨਸੈਸਟਰੀ ਇੱਥੋਂ ਹੀ ਸ਼ੁਰੂ ਹੁੰਦੀ ਸੀ ਕਿ ਉਹ ਕਹਿੰਦੇ ਹਨ ਸਾਡੀ ਜਾਗੀਰਾਂ ਜਿਹੜੀਆਂ ਨੇ ਉਹ ਜਥੇਦਾਰੀ ਸਿਸਟਮ ਦੇ ਵਿੱਚ ਬੜੀ ਕਹਿੰਦੇ ਹਨ ਛਿਨੀਆਂ ਗਈਆਂ ਔਰ ਉਹ ਫਿਰ ਛੋਟੀ ਜਿਹੀ ਐਸਟੇਟ ਰਹਿ ਗਈ। ਸੋ ਇਹ ਜਿਹੜੀ ਲੋਕਾਂ ਦੀ ਡਿਸਪਲੇਸਮੈਂਟ ਦੀ ਕਹਾਣੀ ਹੈ 1700 ਤੋਂ 1800 ਦੇ ਦਰਮਿਆਨ, ਇਹ ਸਿੱਖਾਂ ਦੇ ਵਿੱਚ ਵੀ ਇਹ ਨਹੀਂ ਹੈਗਾ ਕਿ ਇਹਨੂੰ ਬਾਅਦ ਦੇ ਵਿੱਚ ਹੀ ਧਰਮੀ ਰੰਗ ਦਿੱਤਾ, ਲੇਕਿਨ ਇਹ ਹੈਗਾ ਸੀ ਕਿ ਜਿਹੜਾ ਤਾਕਤਵਰ ਸੀ ਉਹਨਾਂ ਨੇ ਕੀਤਾ ਔਰ ਇੱਕ ਪੂਰਾ ਸਿਲਸਿਲਾ ਸੀ ਔਰ ਉਹਦੇ ਵਿੱਚ ਲੋਕਾਂ ਨੂੰ ਆਪਣੀ ਜਾਗੀਰਾਂ ਛੱਡੀਆਂ ਪਈਆਂ। ਤੇ ਇਹ ਜਿਹੜੀ ਮੀਆਂ ਸਾਹਿਬ ਦੀ ਫੈਮਿਲੀ ਹੈ, ਮੀਆਂ ਫਜ਼ਲ ਹੁਸੈਨ ਦੀ, ਇਹ ਵੀ ਉਹੀ ਫੈਮਿਲੀ ਹੈ ਕਿ ਜਿਨ੍ਹਾਂ ਨੂੰ ਉਹ ਸਭ ਕੁਝ ਛੱਡਣਾ ਪਿਆ। ਤੇ ਉਹਨਾਂ ਦਾ ਉਹਨਾਂ ਨੇ ਨਾਂ ਵੀ ਲਿਖਿਆ ਕਿ ਜਿਹੜੇ ਸ਼ਾਹਜਹਾਨ ਦੇ ਦੌਰ ਦੇ ਵਿੱਚ ਇਹਨਾਂ ਦੇ ਮੁਹੰਮਦ ਅਸ਼ਰਫ ਸਾਹਿਬ ਹੈਗੇ ਸਨ, ਉਹਨਾਂ ਦੀ ਅੱਗੋਂ ਜਿਹੜੀ ਔਲਾਦ ਹੈਗੀ ਉਹਨਾਂ ਦਾ ਉਹਨਾਂ ਨੇ ਜ਼ਿਕਰ ਵੀ ਕੀਤਾ ਹੈਗਾ ਸਾਰਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਛੱਡਣਾ ਪਿਆ। ਔਰ ਫਿਰ ਉਹਨਾਂ ਦੇ ਭਰਾ ਹੈਗੇ ਸਨ ਦੋ, ਇਮਾਮ ਬਖਸ਼ ਔਰ ਮਾਖੇ ਖਾਨ, ਯਾਨੀ ਜਿਹੜੇ ਮੁਹੰਮਦ ਅਸ਼ਰਫ ਸਾਹਿਬ ਹੈਗੇ ਸਨ ਉਹਨਾਂ ਦੇ ਭਰਾ ਸਨ, ਛੋਟੇ ਭਰਾ। ਇਹਨਾਂ ਦੋਵਾਂ ਨੂੰ ਜਿਹੜਾ ਹੈਗਾ ਇਹਨਾਂ ਨੇ ਫਿਰ ਬਾਅਦ 'ਚ ਰਣਜੀਤ ਸਿੰਘ ਦੀ ਆਰਮੀ ਜੁਆਇਨ ਕੀਤੀ ਜਦੋਂ ਹਲੇ ਰਣਜੀਤ ਸਿੰਘ ਇਨ ਮੇਕਿੰਗ ਹੈਗਾ ਸੀ। ਔਰ ਜ਼ਾਹਿਰ ਹੈ ਅਗਰ ਇਨ ਮੇਕਿੰਗ ਦੇ ਉੱਤੇ ਤੁਸੀਂ ਜਾਓਗੇ ਤਾਂ ਉਹ 1790 1780 ਤੋਂ ਬਾਅਦ ਦਾ ਹੀ ਜ਼ਾਹਿਰ ਹੈ ਟਾਈਮ, 1790 ਤੋਂ ਬਾਅਦ ਦਾ ਹੀ ਟਾਈਮ ਬਣਦਾ ਹੈਗਾ, ਕਿਉਂਕਿ ਅਗਰ ਜਵਾਨੀ ਦੇ ਵਿੱਚ ਵੀ ਉਹਨੂੰ ਇਕਤਦਾਰ ਮਿਲ ਗਿਆ ਸੀ ਆਪਣੀ ਮਿਸਲ ਦਾ, ਤੇ ਫਿਰ ਵੀ ਮਤਲਬ ਕਿ ਰਣਜੀਤ ਸਿੰਘ ਦਾ ਜਿਹੜਾ ਟਾਈਮ ਹੈਗਾ ਜਿਹਦੇ 'ਚ ਉਹ ਮਤਲਬ ਕਿ ਇਨ ਐਕਸ਼ਨ ਤੁਹਾਨੂੰ ਨਜ਼ਰ ਆਉਂਦਾ ਤੇ ਉਹ 1790 ਤੋਂ ਮਤਲਬ ਕਿ ਵੱਡਾ ਹੈਗਾ। ਇਹਨਾਂ ਨੇ ਟਾਈਮ ਤੇ ਨਹੀਂ ਲਿਖਿਆ ਲੇਕਿਨ ਜਿਹੜੇ ਅਜ਼ੀਮ ਹੁਸੈਨ ਨੇ ਆਪਣੀ ਕਿਤਾਬ ਵਿੱਚ, ਲੇਕਿਨ ਇਹ ਜ਼ਰੂਰ ਲਿਖਿਆ ਕਿ ਮਾਖੇ ਖਾਨ ਔਰ ਜਿਹੜੇ ਹੈਗੇ ਨੇ ਇਮਾਮ ਬਖਸ਼ ਉਹ ਉਸ ਦੀ ਆਰਮੀ ਦੇ ਵਿੱਚ ਗਏ। ਔਰ ਮਾਖੇ ਖਾਨ ਉਹੀ ਬੰਦਾ ਹੈਗਾ ਜਿਹਦਾ ਜ਼ਿਕਰ ਜਿਹੜਾ ਸ਼ਾਇਦ ਚੇਲਿਆਂਵਾਲਾ ਦੇ ਵਿੱਚ ਸ਼ਹੀਦੀ ਹੋਈ ਅੰਗਰੇਜ਼ਾਂ ਨਾਲ ਲੜਦੇ ਹੋਏ। ਔਰ ਉਸ ਤੋਂ ਇਲਾਵਾ ਜਿਹੜਾ ਇਮਾਮ ਬਖਸ਼ ਸੀ ਉਹ ਉਹੀ ਬੰਦਾ ਹੈਗਾ ਜਿਹੜਾ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ 1849 ਤੋਂ ਬਾਅਦ ਵੀ ਜਿਹੜਾ ਗੋਬਿੰਦ ਫੋਰਟ ਹੈਗਾ ਉੱਥੇ ਬੈਠ ਕੇ ਜਿਹੜੇ ਲੜਦੇ ਰਹੇ। ਔਰ ਇਹ ਬਹੁਤ ਸਾਰੇ ਲੋਕਾਂ ਦੀ ਕਹਾਣੀ ਹੈ, ਇਹ ਮੈਂ ਉਹਨਾਂ ਦੀ ਵੀ ਪੜ੍ਹੀ ਹੈ। ਜਿਹੜੇ ਮਮਦੋਟ ਹੈਗੇ ਸਨ, ਮਮਦੋਟਾਂ ਦਾ ਜਿਹੜਾ ਵੱਡਾ ਹੈਗਾ ਸੀ, ਜਿਹੜੇ ਅਸਲ ਮਮਦੋਟ ਸਨ, ਉਹਨਾਂ ਦਾ ਜਿਹੜਾ ਅਸਲ ਵੱਡਾ ਹੈਗਾ ਸੀ ਉਹ ਵੀ ਉਹਨਾਂ ਲੋਕਾਂ ਸ਼ਾਮਲ ਨੇ ਜਿਹੜੇ 1849 ਤੋਂ ਬਾਅਦ ਵੀ ਲੜਦੇ ਰਹੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਮਾਰਿਆ, ਕਤਲ ਕੀਤਾ। ਔਰ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇੱਕ ਜਾਲੀ ਮਮਦੋਟ ਉੱਤੇ ਬਿਠਾਤਾ ਔਰ ਉਹਨਾਂ ਨੂੰ ਮਮਦੋਟਾਂ ਨੂੰ ਕੱਢ ਦਿੱਤਾ। ਫਿਰ ਬਾਅਦ ਦੇ ਵਿੱਚ ਸ਼ਾਹਨਵਾਜ਼ ਮਮਦੋਟ ਨੂੰ 1933 'ਚ ਆਪਣੀ ਜਾਗੀਰ ਵਾਪਸ ਮਿਲੀ, 1849 ਤੋਂ 1933 ਤੱਕ। ਇਸੇ ਤਰ੍ਹਾਂ ਇੱਕ ਹੋਰ ਸਾਹਿਬ ਹੈਗੇ ਸਨ ਕਿਆਨੀ ਸਾਹਿਬ, ਜਿਨ੍ਹਾਂ ਦਾ ਮੈਂ ਪੜ੍ਹਿਆ ਸੀ, ਜਿਨ੍ਹਾਂ ਨੂੰ ਸ਼ਾਹ ਦੀ ਢਾਲੀਆਂ ਪਿੰਡੀ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਉਹ ਵੀ ਉਹਨਾਂ 'ਚੋਂ ਹੈਗੇ ਸਨ ਜਿਹੜੇ 12 ਖੂਹ ਦੇ ਉੱਤੇ ਚੜ੍ਹ ਗਏ ਸਨ ਔਰ ਉਹ 200-300 ਬੰਦਾ ਹੈਗਾ ਸੀ ਜਿਹੜਾ ਅੰਗਰੇਜ਼ ਦੇ ਖਿਲਾਫ 29 ਮਾਰਚ 1849 ਤੋਂ ਬਾਅਦ ਵੀ ਲੜਦਾ ਰਿਹਾ। ਹੁਣ ਇਹ ਜਿਹੜੀ ਕਹਾਣੀਆਂ ਨੇ, ਇਹ ਕਹਾਣੀਆਂ ਕੌਣ ਦੱਸੇਗਾ? ਇਹ ਸਾਡੀ ਤਾਰੀਖ 'ਚ ਹੋਇਆ ਵੀ ਕੌਣ ਅੰਗਰੇਜ਼ਾਂ ਦੇ ਖਿਲਾਫ ਲੜਦਾ ਰਿਹਾ ਔਰ ਅੰਗਰੇਜ਼ਾਂ ਨੇ ਉਹਦੇ ਨਾਲ ਕੀ ਕੀਤਾ ਔਰ ਅੰਗਰੇਜ਼ਾਂ ਨੇ ਉਹਨਾਂ ਦੇ ਖਾਨਦਾਨ, ਉਹਨਾਂ ਦੀ ਨਸਲਾਂ ਮੁਕਾਉਣ ਦੀ ਕੋਸ਼ਿਸ਼ ਕੀਤੀ। ਸੋ ਇਹ ਜਿਹੜੇ ਇਮਾਮ ਬਖਸ਼ ਔਰ ਇਹਨਾਂ ਦੀ ਕਹਾਣੀ ਹੈ, ਇਹ ਸਾਰੀ ਕਹਾਣੀ ਮੀਆਂ ਸਾਹਿਬ ਦੇ ਵੱਡਿਆਂ ਦੀ ਕਹਾਣੀ, ਮੀਆਂ ਫਜ਼ਲ ਹੁਸੈਨ ਦੀ। ਉਹਨਾਂ ਦੇ ਜਿਹੜੇ ਵਾਲਿਦ ਹੈਗੇ ਨੇ ਮੀਆਂ ਸਾਹਿਬ ਦੇ, ਉਹ ਵੀ ਜਿਹੜੇ ਮੈਂ ਤੁਹਾਨੂੰ ਦੱਸਿਆ ਇੱਕ ਮਤਵੱਲੀ ਹੈਗੇ ਸਨ, ਜਿਹੜੇ ਦੋ ਭਰਾ ਉਹਨਾਂ ਨੇ ਸ਼ੁਰੂ ਤੋਂ ਇਨਸੈਸਟਰੀ ਬਿਆਨ ਕੀਤੀ ਔਰ ਇੱਕ ਕਾਜ਼ੀ ਹੈਗੇ ਸਨ। ਤੇ ਜਿਹੜੀ ਮਤਵੱਲੀ ਦੀ ਇਨਸੈਸਟਰੀ ਹੈ ਉਸ ਦੇ ਵਿੱਚੋਂ ਜਿਹੜਾ ਹੈਗਾ ਉਹ ਆਖਰੀ ਜਿਹੜਾ ਮਤਵੱਲੀ ਹੈਗਾ ਮੀਆਂ ਗੁਲਾਮ ਮੁਹੰਮਦ, ਉਹਨਾਂ ਦੀ ਵੀ ਉਹਨਾਂ ਨੇ ਕਹਾਣੀ ਲਿਖੀ ਛੋਟੀ ਜਿਹੀ। ਔਰ ਮੀਆਂ ਗੁਲਾਮ ਮੁਹੰਮਦ ਜਿਹੜੇ ਹੈਗੇ ਨੇ ਉਹ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਕਾਜ਼ੀ ਹੈਗੇ ਸਨ। ਔਰ ਫਿਰ ਉਹ ਉਹਨਾਂ ਤੋਂ ਇਮਾਮ ਬਖਸ਼ ਇਹਨਾਂ ਦਾ ਵਾਲਿਦ ਜਿਹੜੇ ਹੈਗੇ ਨੇ, ਯਾਨੀ ਉਹਨਾਂ ਦਾ ਜਿਹੜਾ ਦਾਦਾ ਹੈ ਗੁਲਾਮ ਮੁਹੰਮਦ, ਉਹ ਮੀਆਂ ਫਜ਼ਲ ਹੁਸੈਨ ਦੇ ਦਾਦਾ ਹੈਗੇ ਜਿਹੜੇ ਉੱਥੇ
ਕਰ ਦਈਏ ਆਖਰੀ। ਔਰ ਉਹਨਾਂ ਦੇ ਵਿੱਚੋਂ ਫਿਰ ਇਹਨਾਂ ਦੇ ਵਾਲਿਦ ਜਿਹੜੇ ਹੈਗੇ ਨੇ 1846 ਚ ਪੈਦਾ ਹੋਏ। ਔਰ ਦਿਲਚਸਪ ਗੱਲ ਇਹ ਹੈਗੀ ਹੈ ਕਿ ਜਿਹਨਾਂ ਨਾਲ ਬਾਅਦ ਚ ਮੀਆਂ ਫਜ਼ਲ ਹੁਸੈਨ ਦਾ ਵਿਆਹ ਹੋਇਆ, ਉਹ ਖਾਤੂਨ ਵੀ ਜਿਹੜੇ ਹੈਗੇ ਨੇ ਉਹ ਇਮਾਮ ਬਖਸ਼ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਗੋਬਿੰਦਕੋਟ ਲੜਦੇ ਮਰੇ ਸਨ, ਬਾਅਦ ਚ ਅੰਗਰੇਜ਼ਾਂ ਨੇ ਕਤਲ ਕੀਤਾ ਸੀ ਉਹਨਾਂ ਨੂੰ, ਉਹ ਉਹਨਾਂ ਦੀ ਫੈਮਿਲੀ ਦੇ ਵਿੱਚ। ਸੋ ਇੱਕ ਫੈਮਿਲੀ ਦੇ ਅੰਦਰ ਇੱਕ ਟ੍ਰੈਡੀਸ਼ਨ ਮੌਜੂਦ ਹੈ। ਫੈਮਿਲੀ ਨੂੰ ਪਤਾ ਸੀ ਆਪਣੇ ਪਿਛੋਕੜ ਦਾ। ਉਹ ਤਮਾਮ ਫੈਮਿਲੀ ਜਿਨ੍ਹਾਂ ਦਾ ਇਹ ਪਿਛੋਕੜ ਹੈਗਾ ਸੀ, ਉਹਨਾਂ ਨੇ ਦੋ ਕਿਸਮ ਦੇ ਕੰਮ ਕੀਤੇ। ਇੱਕ ਤੇ ਉਹਨਾਂ ਦੇ ਵਿੱਚੋਂ ਕੁਝ ਫੈਮਿਲੀਜ਼ ਦੇ ਲੋਕ ਜਿਹੜੇ ਹੈਗੇ ਨੇ ਉਹ 1847 ਦੇ ਵਿੱਚ ਹੀ ਅੰਗਰੇਜ਼ਾਂ ਨਾਲ ਮਿਲ ਗਏ ਔਰ ਕੁਝ 1849 ਤੋਂ ਬਾਅਦ ਮਿਲੇ। ਸੋ ਬਹੁਤ ਸਾਰਿਆਂ ਨੇ ਇਹ ਵੀ ਕੀਤਾ ਕਿ ਆਪਣੀ ਪੁਰਾਣੀ ਹਿਸਟਰੀ ਨੂੰ ਇੱਧਰ ਉੱਧਰ ਕਰ ਦਿੱਤਾ, ਕਿਉਂਕਿ ਹੁਣ ਨਵੇਂ ਰਾਜ ਦੇ ਵਿੱਚ ਇਹ ਬਿਆਨ ਕਰਨ ਦੀ ਜ਼ਰੂਰਤ ਨਹੀਂ ਹੈ, ਫਾਇਦਾ ਨਹੀਂ ਹੈਗਾ ਸੀ, ਸੂਟ ਨਹੀਂ ਕਰਦਾ ਸੀ। ਸੋ ਜਦੋਂ ਅਜ਼ੀਮ ਹੁਸੈਨ ਸਾਹਿਬ ਲਿਖ ਰਹੇ ਸਨ 1846 ਦੇ ਵਿੱਚ, ਉਸ ਲਈ ਉਹਨਾਂ ਨੇ ਇਹ ਪੂਰੀ ਹਿਸਟਰੀ ਬਿਆਨ ਕੀਤੀ ਜਿਹੜੀ ਮੀਆਂ ਸਾਹਿਬ ਨੇ ਆਪਣੀ ਡਾਇਰੀ ਦੇ ਵਿੱਚ ਕੀਤੀ। ਹੁਣ ਇਸ ਐਨਸੈਸਟਰੀ ਦੇ ਨਾਲ ਇਹ ਸਾਰੀ ਬੈਕਗਰਾਉਂਡ, ਔਰ ਉਹਨਾਂ ਨੂੰ ਅਗਰ ਇਹਦੇ ਤੇ ਸ਼ਰਮਿੰਦਗੀ ਹੁੰਦੀ ਤੇ ਉਹ ਕਦੀ ਵੀ ਨਾ ਲਿਖਦੇ ਆਪਣੀ ਡਾਇਰੀ ਦੇ ਵਿੱਚ। ਉਹ ਸਾਰੀ ਕਹਾਣੀ ਤੁਸੀਂ ਪੜ੍ਹੋ ਤੇ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਉਹਨਾਂ ਨੂੰ ਆਪਣੀ ਲੈਗੇਸੀ ਦੇ ਉੱਤੇ ਸ਼ਰਮਿੰਦਗੀ ਨਹੀਂ ਹੈਗੀ। ਹਲੇ ਮੈਂ ਜ਼ੁਲਫਕਾਰ ਦੀ ਭੁੱਟੋ ਦੀ ਇਸ ਤਰ੍ਹਾਂ ਦੀ ਚੀਜ਼ਾਂ ਦੇਖ ਰਿਹਾ ਹਾਂ ਤੇ ਉਹਨਾਂ ਦੇ ਦਾਦੇ ਦੇ ਦਾਦਾ ਜਿਹੜਾ ਹੈਗਾ ਉਹਦਾ ਅੰਗਰੇਜ਼ ਦੇ ਖਿਲਾਫ ਜਿਹੜੀ ਲੜਾਈ ਸੀ ਉਹਦਾ ਮੈਂ ਕਹਾਣੀ ਪੜ੍ਹੀ, ਮੁਰਤਜ਼ਾ ਉਹਦਾ ਨਾਮ। ਔਰ ਉਹ ਜਿਹੜੀ ਕਹਾਣੀ ਹੈ ਯਾਨੀ ਸ਼ਾਹਨਵਾਜ਼ ਦਾ ਪਿਓ, ਉਹਦੀ ਕਹਾਣੀ ਇੱਕ ਹੋਰ ਤਰ੍ਹਾਂ ਦੀ ਕਹਾਣੀ ਹੈ। ਸੋ ਸਾਡੇ ਇੱਥੇ ਜਿਹੜੀ ਫੈਮਿਲੀਜ਼ ਹੈਗੀਆਂ ਨੇ ਬਹੁਤ ਸਾਰੀਆਂ, ਉਹਨਾਂ ਦੇ ਕੋਲ ਬਹੁਤ ਸਾਰੀ ਚੀਜ਼ਾਂ ਹੈਗੀਆਂ ਨੇ ਔਰ ਉਸ ਨੂੰ ਵੀ ਨਾਲ ਜੋੜਨਾ ਪਏਗਾ ਸਾਨੂੰ ਹਿਸਟਰੀ ਦੇਖਦੇ ਹੋਏ। ਸੋ ਇਹ ਜਿਹੜੀ ਇਨਸੈਸਟਰੀ ਹੈਗੀ ਹੈ, ਇਸ ਦੇ ਬਾਵਜੂਦ ਉਹ ਉਸ ਨੂੰ ਜਾਣਦੇ ਹੋਏ ਉਹਨਾਂ ਦੇ ਵਾਲਿਦ ਜਿਹੜੇ ਨੇ ਉਹਨਾਂ ਨੇ ਅੰਗਰੇਜ਼ ਦੀ ਸਰਵਿਸ ਜੁਆਇਨ ਕੀਤੀ ਸੀ ਔਰ ਉਹ ਡਿਸਟ੍ਰਿਕਟ ਜੱਜ ਤੱਕ ਵੀ ਗਏ ਔਰ ਉਹਨਾਂ ਦੀ ਵਜ੍ਹਾ ਤੋਂ ਹੀ ਮੀਆਂ ਸਾਹਿਬ ਫਿਰ ਇੰਗਲੈਂਡ ਪੜ੍ਹਨ ਗਏ। ਔਰ ਦੇਖੋ ਕਿ 1900 ਤੱਕ ਉਹ 1900 ਜਾਂ 1901 ਤੱਕ ਉਹ ਪੜ੍ਹ ਕੇ ਵਾਪਸ ਆ ਕੇ ਫਿਰ ਇੰਗਲੈਂਡ। ਹੁਣ ਇਸ ਤੋਂ ਇਲਾਵਾ ਜਿਹੜੀ ਪੋਲੀਟੀਕਲ ਬਾਇਓਗ੍ਰਾਫੀ ਹੈ ਉਹਨਾਂ ਦੇ ਲੈਟਰਸ ਦੀ ਹੈ, ਉਹ ਲੈਟਰਸ ਦੇ ਨਾਲ ਅਗਰ ਰੱਖ ਕੇ ਤੁਸੀਂ ਚੀਜ਼ਾਂ ਨੂੰ ਦੇਖੋ ਤੇ ਤੁਹਾਨੂੰ ਮੀਆਂ ਫਜ਼ਲ ਹੁਸੈਨ ਦੀ ਹੋਰ ਬਹੁਤ ਸਾਰੀ ਚੀਜ਼ਾਂ ਪਤਾ ਚੱਲਦੀਆਂ। ਯਾਨੀ ਉਹ ਇੰਗਲੈਂਡ ਦੇ ਵਿੱਚ ਰਹਿੰਦੇ ਹੋਏ, ਔਰ ਇਹ ਮੈਂ ਇਸ ਤੋਂ ਇਲਾਵਾ ਵੀ ਕੁਝ ਲੋਕਾਂ ਦਾ ਪੜ੍ਹਿਆ ਹੈ ਔਰ ਉਸ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਕਿ ਉਸ ਵੇਲੇ ਇੱਕ ਜਿਹੜਾ ਮਾਈਂਡ ਹੈਗਾ ਉਹ ਕੀ ਸੋਚ ਰਿਹਾ। ਦੇਖੋ ਇਹ ਸਾਰੀ ਕਹਾਣੀ ਦਾ ਫਰੀडम ਮੂਵਮੈਂਟ ਨਾਲ ਬਹੁਤ ਤਾਲੁਕ ਹੈ। ਯਾਨੀ ਤੁਸੀਂ ਜਿਹੜਾ ਰਿਸਪੌਂਸ ਆਫ ਨੈਸ਼ਨਲਿਜ਼ਮ ਹੈ, ਕੋਲੋਨੀਅਲਿਜ਼ਮ ਦੇ ਜਿਹੜੀ ਮੁਖਾਲਫਤ ਹੈ ਉਹਦੇ ਨਾਲ ਬਹੁਤ ਤਾਲੁਕ। ਤੇ ਕੁਝ ਲੋਕ ਇਹ ਸਮਝਦੇ ਸਨ, ਜਿਸ ਮੀਆਂ ਸਾਹਿਬ ਨੇ ਆਪਣੇ ਇੱਕ ਲੈਟਰ ਦੇ ਵਿੱਚ ਲਿਖਿਆ ਕਿ ਅਸੀਂ ਕੀ ਕਰ ਸਕਦੇ ਹਾਂ, ਅੰਗਰੇਜ਼ ਕਾਬੂ ਹਰ ਚੀਜ਼ ਨੂੰ ਕਰਕੇ ਬੈਠਾ ਹੈ, ਐਡੀ ਵੱਡੀ ਸਲਤਨਤ ਦਾ ਮਾਲਕ ਹੈ, ਐਡਾ ਤਾਕਤਵਰ ਹੈਗਾ, ਅਸੀਂ ਇਹਨੂੰ ਮਾਰ ਕੇ ਨਹੀਂ ਕਰ ਸਕਦੇ। ਹੁਣ ਅਸੀਂ ਕਿਉਂਕਿ ਲੈਫਟਿਸਟ ਹੋ ਗਏ ਔਰ ਸਾਰਾ ਸਿਲਸਿਲਾ ਹੋਰ ਤਰ੍ਹਾਂ ਦਾ ਸੀ ਤੇ ਸਾਨੂੰ ਸ਼ੁਰੂ ਤੇ ਇਹੀ ਲੱਗਦਾ ਸੀ ਨਾ ਕਿ ਯੂਨੀਅਨਿਸਟ ਕੁਝ ਕਾਂਗਰਸੀ ਅਸਰ ਵੀ ਹੈਗਾ ਸਾਡੇ, ਮਤਲਬ ਜਿਹੜੀ ਇਰਦ ਗਿਰਦ ਕਿਤਾਬਾਂ ਅਸੀਂ ਪੜ੍ਹੀਆਂ ਤੇ ਕੁਛ ਈਵਨ ਜਿਹੜੇ ਮੁਸਲਿਮ ਫੰਡਾਮੈਂਟਲਿਸਟ ਹੈਗੇ ਨੇ ਉਹਨਾਂ ਦੀ ਵੀ ਕਿਤਾਬਾਂ ਆਈਆਂ ਸੀ ਕਿ ਜੀ ਇਹ ਯੂਨੀਅਨਿਸਟ ਟੋਡੀ ਹੈ। ਸੋ ਸਾਨੂੰ ਇਹ ਲੱਗਦਾ ਸੀ ਕਿ ਇਹ ਜਿਹੜੇ ਲੋਕ ਹੈਗੇ ਨੇ ਜਿਹੜੇ ਕੋਲੈਬੋਰੇਟ ਵੀ ਕਰ ਰਹੇ ਨੇ ਲੇਕਿਨ ਉਹ ਸਾਰੇ ਟੋਡੀ ਹੀ ਹੈਗੇ ਨੇ। ਅੱਛਾ, ਫਿਰ ਅਗਰ ਉਹਨਾਂ ਦੇ ਵਿੱਚੋਂ ਕੋਈ ਬੰਦਾ ਇੰਝ ਦੀ ਗੱਲ ਕਰਦਾ ਸੀ ਜਿਹੜੀ ਅੰਗਰੇਜ਼ ਦੇ ਖਿਲਾਫ ਹੁੰਦੀ ਸੀ, ਅਸੀਂ ਉਹਦਾ ਹਵਾਲਾ ਵੀ ਇਸਤੇਮਾਲ ਕਰਨਾ ਸੀ। ਯਾਨੀ ਸਾਡਾ ਜਿਹੜਾ ਸਾਰਾ ਐਂਟੀ ਕਲੋਨੀਅਲ ਨੈਰੇਟਿਵ ਹੈ ਕੁਛ ਉਹਦੇ 'ਚ ਵੀ ਪ੍ਰੋਬਲਮ ਹੈ। ਅਸੀਂ ਇਹ ਗੱਲ ਜਿਹੜੀ ਹੈਗੀ ਹੈ ਬਾਏ ਐਂਡ ਲਾਰਜ, ਅਸੀਂ ਤਾਂ ਮਤਲਬ ਇੱਥੇ ਹੈਗਾ ਲੈਫਟਿਸਟ ਔਰ ਕਾਂਗਰਸੀ ਔਰ ਇਸ ਕਿਸਮ ਦੀ ਮਤਲਬ ਇਸ ਕਮਾਚ ਦੇ ਜਿਹੜੇ ਜਿੰਨੇ ਲੋਕ ਹੈਗੇ ਨੇ ਇਹ ਉਹਨਾਂ ਦੀ ਮੈਂ ਗੱਲ ਕਰ ਰਿਹਾ ਆਪਣੇ ਸਮੇਤ, ਕਿ ਸਾਨੂੰ ਇਹ ਲੱਗਦਾ ਸੀ ਕਿ ਜਿਹੜੇ ਬੰਦੇ ਇਹ ਗੱਲ ਕਰਦੇ ਨੇ, ਮਤਲਬ ਮੀਆਂ ਸਾਹਿਬ ਨੇ ਬੜੀ ਵਜ਼ਾਹਤ ਨਾਲ ਲਿਖੀ ਹੈ ਗੱਲ ਔਰ ਮੀਆਂ ਫਜ਼ਲ ਅਜ਼ੀਮ ਹੁਸੈਨ ਨੇ ਵੀ ਲਿਖੀ ਹੈ ਉਹਦੇ ਲੈਟਰ ਦੇ ਵਿੱਚ ਵੀ ਕਿ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਇਹਨੂੰ ਮਾਰ ਕੇ ਨਹੀਂ ਕੱਢ ਸਕਦੇ, ਇਹਨੂੰ ਢਾਹ ਕੇ ਨਹੀਂ ਕੱਢ ਸਕਦੇ, ਸਾਨੂੰ ਇਹਨੂੰ ਕੱਢਣ ਵਾਸਤੇ ਜਿਹੜਾ ਹੈਗਾ ਨਾ ਇਹਦੇ ਨਾਲ ਮਿਲ ਕੇ ਇਹਦੇ ਵਿੱਚੋਂ ਹੀ ਰਸਤੇ ਲੱਭਣੇ ਪੈਣੇ। ਹੁਣ ਇਹ ਜਿਹੜੀ ਗੱਲ ਹੈਗੀ ਹੈ ਆਪਣੇ ਤੌਰ ਤੇ ਇਹ ਬਹੁਤ ਇੱਕ ਬਰੀਕ ਜੀ ਉਹ ਬਣ ਜਾਂਦੀ ਹੈ, ਰੋਪ ਬਣ ਜਾਂਦੀ, ਬਰੀਕ ਜੀ ਰੱਸੀ ਬਣ ਜਾਂਦੀ ਇਹਦੇ ਵਿੱਚ ਚੱਲਣ ਵਾਲੀ ਗੱਲ।
ਕਿਉਂਕਿ ਉਹਦੇ ਵਿੱਚ ਤੁਸੀਂ ਆਪਣੇ ਲਈ ਮਾਲ ਵੀ ਕਮਾ ਸਕਦੇ ਹੋ, ਅੰਗਰੇਜ਼ਾਂ ਕੋਲੋਂ ਫਾਇਦੇ ਲੈ ਕੇ ਉੱਥੇ ਤੱਕ ਹੀ ਗੱਲ ਰੱਖ ਸਕਦੇ ਹੋ। ਔਰ ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਫਿਰ ਵੀ ਫਰੀडम ਮੂਵਮੈਂਟ ਦੇ ਬੇਸ਼ੁਮਾਰ ਲੋਕਾਂ ਨੇ, ਐਸੇ ਬੇਸ਼ੁਮਾਰ ਲੋਕਾਂ ਨੇ ਮਦਦ ਦਿੱਤੀ ਜਿਨ੍ਹਾਂ ਦੇ ਕੋਲ ਸਰ ਦਾ ਖਿਤਾਬ ਸੀ, ਜਿਨ੍ਹਾਂ ਕੋਲ ਬਹੁਤ ਸਾਰੇ ਅੰਗਰੇਜ਼ਾਂ ਤੋਂ ਫਾਇਦੇ ਮਿਲੇ ਹੋਏ ਸਨ, ਲੇਕਿਨ ਉਹਨਾਂ ਨੇ ਮਦਦ ਕੀਤੀ। ਅਬੈਦੁੱਲਾ ਸਿੰਧੀ ਸਾਹਿਬ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਜਦੋਂ 1914 'ਚ ਕਾਬੁਲ ਜਾ ਰਿਹਾ ਸੀ, 1914 'ਚ ਜਦੋਂ ਉਹਨਾਂ ਨੂੰ ਭੇਜਿਆ ਦਿੱਲੀ ਤੋਂ, ਜਿਹੜਾ ਹੈਗਾ ਆਪਣਾ ਮਹਿਮੂਦੁਲ ਹਸਨ ਸਾਹਿਬ ਨੇ, ਤੇ ਇਹ ਹਰੂਨ ਹੈਗੇ ਨੇ, ਸਰ ਅਬਦੁੱਲਾ ਹਰੂਨ, ਉਹਨਾਂ ਦੇ ਮਤਲਬ ਸਰ ਵੀ ਹੈਗੇ ਸਨ, ਸਾਰਾ ਕੁਛ ਹੈਗਾ ਸੀ। ਉਹਨਾਂ ਨੇ 5000 ਰੁਪਇਆ, ਅੱਜ ਤੇ ਉਸ ਵੇਲੇ ਤਾਂ 15 ਰੁਪਏ ਲੋਕਾਂ ਦੀ ਤਨਖਾਹ ਹੁੰਦੀ, ਮੈਂ ਕਹਿੰਦਾ 500 ਵੀ ਦਿੱਤਾ ਹੋਇਆ। ਜ਼ਰਾ ਗੌਰ ਕਰੋ ਨਾ ਕਿ ਮਤਲਬ ਉਹ ਅਬਦੁੱਲਾ ਹਰੂਨ ਨੇ, ਉਹਦਾ ਇੱਕ ਸਿਲਸਿਲਾ ਹੈਗਾ, ਕਿਉਂ ਦੇ ਰਿਹਾ। ਸੋ ਹਕੀਮ ਅਜਮਲ ਖਾਨ ਵਾਇਸਰਾਏ ਦੇ ਬਿਲਕੁਲ ਕਲੋਜ਼ ਹਕੀਮ ਅਜਮਲ, ਲੇਕਿਨ ਫਰੀडम ਮੂਵਮੈਂਟ ਦੇ ਵਿੱਚ ਵੀ ਬਹੁਤ ਕੁਛ ਕਰ ਰਹੇ ਸਨ। ਔਰ ਇਹਨਾਂ ਨੂੰ ਭੇਜਣ ਵਾਲਾ, ਇਹਨਾਂ ਨੂੰ ਸੈੱਟ ਕਰਨ ਵਾਲਾ ਇਹ ਅਬੈਦੁੱਲਾ ਸਿੰਧੀ ਨਹੀਂ, ਹੋਰ ਬੜੇ ਸਾਰੇ ਲੋਕਾਂ ਨੂੰ ਸੈੱਟ ਕਰ ਹਕੀਮ ਅਜਮਲ ਖਾਨ ਦਾ ਬੜਾ ਰੋਲ ਹੈਗਾ। ਸੋ ਇਹ ਜਿਹੜੀ ਅਸੀਂ ਤਾਰੀਖ ਜਿਹੜੀ ਹੈਗੀ ਨਾ, ਅਸੀਂ ਬਣਾਉਂਦੇ ਰਹਿੰਦੇ ਨਾ ਐਂਟੀ ਕਲੋਨੀਅਲਿਜ਼ਮ ਦੇ ਨਾਂ ਦੇ ਉੱਤੇ, ਕੁਛ ਇਹਨੂੰ ਹੁਣ ਜਿਹੜਾ ਹੈਗਾ ਨਾ, ਮੇਰਾ ਖਿਆਲ ਹੈ ਰਿਵਾਈਜ਼ ਕਰਨ ਦੀ ਲੋੜ ਹੈ। ਸੋ ਇਹ ਜਿਹੜੀ ਬਹਿਸ ਹੈਗੀ ਹੈ, ਇਹਦੇ 'ਚ ਦੇਖੋ ਨਾ, ਹੁਣ ਗਦਰ ਮੂਵਮੈਂਟ ਅਸੀਂ ਉਹਨੂੰ ਵੀ ਵਧਾਉਂਦੇ ਹਾਂ, ਅਸੀਂ ਉਹਨੂੰ ਵੀ ਮੰਨਦੇ ਹਾਂ। ਗਦਰ ਮੂਵਮੈਂਟ ਵਾਲੇ ਸਮਝਦੇ ਹਨ ਕਿ ਜਿੱਥੋਂ ਮਰਜ਼ੀ ਮਦਦ ਲਓ ਔਰ ਢਾਹ ਦਿਓ ਸਭ ਨੂੰ, ਅੰਗਰੇਜ਼ਾਂ ਨੂੰ ਕੱਢ ਦਿਓ ਮਾਰ ਕੇ। ਅਸੀਂ ਉਹਨੂੰ ਵੀ ਠੀਕ ਸਮਝਦੇ ਹਾਂ, ਅਸੀਂ ਮੀਆਂ ਫਜ਼ਲ ਹੁਸੈਨ ਵੀ, ਕਿਉਂਕਿ ਇਹ ਸਾਰੇ ਸ਼ੇਡਸ ਹੈਗੇ ਨੇ ਕਾਨੂੰਨ। ਔਰ ਫਿਰ ਇੱਕ ਹੋਰ ਅਹਿਮ ਗੱਲ ਜਿਹੜੀ ਹੈ, ਇਸ ਮੀਆਂ ਸਾਹਿਬ ਦੀ ਸਾਰੀ ਦੇ ਉੱਤੇ ਗੱਲ ਕਰਦੇ ਹੋਏ ਤੁਹਾਨੂੰ ਯਾਦ ਰੱਖਣੀ ਚਾਹੀਦੀ ਹੈ, ਉਹ ਹੈ ਕਿ ਕਮਿਊਨਿਟੀਜ਼ ਦੀ ਮਦਦ ਵਾਸਤੇ ਕੋਈ ਗੱਲ ਕਰਨੀ, ਮਤਲਬ ਕੋਈ ਬੰਦਾ ਸਿੱਖਾਂ ਦੀ ਮਦਦ ਵਾਸਤੇ ਗੱਲ ਕਰਦਾ, ਕੋਈ ਮੁਸਲਮਾਨਾਂ ਦੀ ਮਦਦ ਵਾਸਤੇ ਗੱਲ ਕਰਦਾ, ਕੋਈ ਹਿੰਦੂਆਂ ਦੀ ਗੱਲ ਕਰਦਾ, ਉਹ ਏਜੰਡਾ ਜਿਹੜਾ ਹੈ ਉਹ ਰਿਲੀਜੀਅਸ ਐਕਸਟ੍ਰੀਮਿਜ਼ਮ ਨਹੀਂ ਹੈਗਾ। ਹਿੰਦੂਤਾ ਦੀ ਗੱਲ ਕਰਨਾ ਹੋਰ ਗੱਲ ਹੈ, ਸਿੱਖ ਬੁਨਿਆਦ ਪ੍ਰਸਤੀ ਦੀ ਗੱਲ ਕਰਨਾ ਹੋਰ ਗੱਲ ਹੈ, ਇਸੇ ਤਰ੍ਹਾਂ ਇਸਲਾਮਿਸਟ ਦੀ ਗੱਲ ਕਰਨਾ ਹੋਰ ਗੱਲ ਹੈ। ਹਰ ਉਹ ਬੰਦਾ ਜਿਹੜਾ ਅਗਰ ਉਹ ਕਹਿ ਰਿਹਾ ਕਿ ਜਨਾਬ ਮੈਂ ਮੁਸਲਮਾਨ ਹਾਂ, ਲਖਨਊ ਪੈਕਟ ਹੋ ਗਿਆ ਤਾਂ ਬਹੁਤ ਸਾਰੇ ਮੁਸਲਮਾਨਾਂ ਨੇ ਇਹ ਸਮਝਿਆ ਕਿ ਜਨਾਬ ਹੈ ਪੰਜਾਬੀਆਂ ਨੇ, ਪੰਜਾਬੀ ਮੁਸਲਮਾਨਾਂ ਨੇ ਔਰ ਬੰਗਾਲੀ ਮੁਸਲਮਾਨਾਂ ਨੇ ਕਰਨਾ ਜਾਤੀ। ਹੁਣ ਉਹ ਗੱਲ ਕਰਨ ਵਾਲਾ ਬੰਦਾ ਐਕਸਟ੍ਰੀਮਿਸਟ ਨਹੀਂ ਹੈਗਾ, ਉਹ ਇੱਕ ਪੋਲੀਟੀਕਲ ਕੁਐਸਚਨ ਹੈ। ਔਰ ਫਿਰ ਇੱਕ ਐਸੀ ਜਗ੍ਹਾ ਦੇ ਉੱਤੇ ਜਿੱਥੇ ਉਹ ਅਕਸਰੀਅਤ 'ਚ ਹੈਗੇ ਨੇ, ਉਹ ਸਮਝਦੇ ਨੇ ਸਾਡੀ ਅਕਸਰੀਅਤ ਨੂੰ ਖਤਮ ਕਰਨ ਵਾਸਤੇ ਕੰਮ ਕੀਤਾ ਗਿਆ। ਸੋ ਉਸ ਦੇ ਵਿੱਚੋਂ ਰਸਤੇ ਜਿਹੜੇ ਨਿਕਲਣੇ ਨੇ, ਉਹ ਠੀਕ ਹੈ, ਉਹਦੇ ਵਿੱਚ ਬੁਨਿਆਦ ਪ੍ਰਸਤ ਵੀ ਹੋ ਸਕਦੇ ਨੇ, ਲੇਕਿਨ ਤੁਹਾਨੂੰ ਇਹ ਸਮਝਣੀ ਪਏਗੀ ਗੱਲ ਕਿ ਹਰ ਉਹ ਬੰਦਾ ਜਿਹੜਾ ਕਿਸੇ ਵੀ ਮਜ਼ਹਬ ਦੀ ਗੱਲ ਕਰ ਰਿਹਾ ਹੈ, ਔਰ ਅਗਰ ਇਹ ਕਹਿ ਰਿਹਾ ਕਿ ਹਰ ਉਹਨੂੰ ਤੁਸੀਂ ਲਪੇਟ ਲਪੂਟ ਕੇ ਐਕਸਟ੍ਰੀਮਿਜ਼ਮ ਵੱਲ ਲਿਜਾਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਲੇਕਿਨ ਇਹ ਕੀਤਾ, ਇਹ ਵੀ ਮਤਲਬ ਹੈ ਕਿ ਬਹੁਤ ਅਹਿਮ ਹੈ ਕਿ ਹੁਣ ਇਹ ਮੁਸਲਿਮ ਲੀਗ ਮੁਸਲਮਾਨਾਂ ਦੇ ਢੂਕ ਵਾਸਤੇ ਬਣੀ, ਲੇਕਿਨ ਮੁਸਲਿਮ ਲੀਗ ਦੇ ਵਿੱਚ ਜਮਾਤ ਇਸਲਾਮੀ 'ਚ ਬਹੁਤ ਫਰਕ ਹੈ। ਜੋ ਜਮਾਤ ਇਸਲਾਮੀ ਜਾਂ ਇਸਲਾਮਿਸਟ ਕਰਦੇ ਨੇ, ਉਹ ਤਾਂ ਇੱਕ ਪੂਰਾ ਏਜੰਡਾ ਹੈਗਾ। ਸੋ ਇਹ ਸਾਰੀ ਉਹ ਬਹਿਸਾਂ ਹੈਗੀਆਂ ਜਿਹੜੀਆਂ ਸ਼ਾਇਦ ਸਾਨੂੰ 47 ਤੋਂ ਬਾਅਦ ਕਰਨੀਆਂ ਚਾਹੀਦੀਆਂ ਸਨ, ਲੇਕਿਨ ਅਸੀਂ ਉਸ ਤਰ੍ਹਾਂ ਨਹੀਂ ਕੀਤੀ, ਕਿਉਂਕਿ ਨਵੀਂ ਰਿਆਸਤਾਂ ਦੇ ਜਿਹੜੇ ਏਜੰਡੇ ਹੈਗੇ ਨਾ, ਇਹ ਵੀ ਇੱਕ ਬਹੁਤ ਵੱਡੀ ਵਜ੍ਹਾ ਸੀ ਕਿ ਨਵੀਂ ਰਿਆਸਤਾਂ ਦੇ ਜਿਹੜੇ ਏਜੰਡੇ ਨੇ, ਉਹਦੀ ਵਜ੍ਹਾ ਤੋਂ ਵੀ ਇਹ ਮੀਆਂ ਫਜ਼ਲ ਹੁਸੈਨ ਜਾਂ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ, ਜਿਹੜੇ ਹਿਸਟਰੀ ਤੋਂ ਮਾਈਨਸ ਹੋਏ, ਉਹ ਨਵੀਂ ਰਿਆਸਤਾਂ ਦੇ ਜਿਹੜੇ ਮਸਾਇਲ ਹੈਗੇ ਸਨ, ਉਹਦੀ ਵਜ੍ਹਾ ਤੋਂ ਹੀ ਨਿਕਲੇ। ਸੋ ਮੀਆਂ ਸਾਹਿਬ ਜਿਹੜੇ ਹੈਗੇ ਨੇ, ਅਗਰ ਤੁਸੀਂ ਉਹਨਾਂ ਤੇ ਗੱਲ ਕਰੋਗੇ ਤੇ ਉਹ 1901 ਤੋਂ ਪੜ੍ਹ ਕੇ ਵਾਪਸ ਆ ਕੇ, ਔਰ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਜ਼ਿੰਦਗੀ ਇੱਥੇ ਗੁਜ਼ਾਰੀ, ਉਹਦੇ ਵਿੱਚ ਸਿਆਲਕੋਟ ਵੀ ਉਹ ਆਏ, ਔਰ ਸਿਆਲਕੋਟ ਵੀ ਰਹੇ, ਪ੍ਰੈਕਟਿਸ ਹੀ ਉਹਨਾਂ ਨੇ ਸਿਆਲਕੋਟ ਸ਼ੁਰੂ ਕੀਤੀ, ਉਸ ਤੋਂ ਬਾਅਦ ਲਾਹੌਰ ਮੁੰਤਕਿਲ ਹੋਏ। ਔਰ ਫਿਰ ਤੁਸੀਂ ਦੇਖੋ ਕਿ ਜੇ ਮਤਲਬ ਬੁਨਿਆਦੀ ਤੌਰ 'ਤੇ ਉਹਨਾਂ ਦੀ ਜਿਹੜੀ ਪੋਲੀਟੀਕਲ ਲਾਈਫ ਦਾ ਅਗਰ ਘੇਰਾ ਪੇਟਾ ਦੇਖੋ, ਤੇ ਉਹ 1916 ਤੋਂ 1936 ਉਹਨਾਂ ਦੇ ਮਰਨ ਤੱਕ, ਯਾਨੀ ਇਹ 20 ਈਅਰਸ ਜਿਹੜੇ ਹੈਗੇ ਨੇ, ਇਹ ਉਹਨਾਂ ਦੀ ਜ਼ਿੰਦਗੀ ਦੇ ਅਹਿਮ ਤਰੀਨ ਸਾਲ ਹੈਗੇ ਨੇ। ਔਰ ਉਹ ਉਹਨਾਂ ਲੋਕਾਂ ਸ਼ਾਮਿਲ ਹੈਗੇ ਨੇ ਜਿਨ੍ਹਾਂ ਨੇ 1916 ਦੇ ਵਿੱਚ ਹੋਣ ਵਾਲੇ ਲਖਨਊ ਪੈਕਟ ਤੇ ਦਸਤਖਤ ਕੀਤੇ। ਉਸ ਵੇਲੇ ਤੱਕ ਉਹਨਾਂ ਨੂੰ ਪੰਜਾਬੀ ਮੁਸਲਮਾਨ ਬਾਰੇ ਉਹ ਅੰਦਾਜ਼ਾ ਨਹੀਂ ਸੀ,
उस लिए अगर किसी ने मुखालफत की थी तो हकीम अजमल खान है सन, इलामा इकबाल है सन और मियाँ शफी है सन। उन्होंने उसने मुखालफत की थी कि पंजाबी मुसलमानों के नाल ज्यादती हो रही है। पर तुसीं देखो कि वो एजेंडा भी की है। ਇਹ ਬਹੁਤ ਅਹਿਮ ਹੈ ਕਿ ਜਦੋਂ ਵੀ ਤੁਸੀਂ ਮੀਆਂ ਫਜ਼ਲ ਹੁਸੈਨ ਤੇ ਗੱਲ ਕਰਨਾ ਸ਼ੁਰੂ ਕਰਦੇ ਹੋ ਤੇ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਜਿਹੜਾ ਉਹ ਏਜੰਡਾ ਹੈਗਾ ਉਹ ਜ਼ਾਹਿਰ ਅਕਲੀਤਾਂ ਦੀ ਮਦਦ ਲਈ ਬਣਾਇਆ ਗਿਆ ਜਿਹੜੀ ਉਹਦਾ ਜਿਹੜਾ ਫਰੰਟ ਹੈਗਾ ਉਹ ਲਖਨਊ ਪੈਕਟ ਹੈ ਕਿ ਅਕਲੀਤਾਂ ਦੀ ਮਦਦ ਹੋ ਰਹੀ ਹੈ। ਲੇਕਿਨ ਅਸਲ ਦੇ ਵਿੱਚ ਉਹਦੇ ਨਾਲ ਕੀ ਨਤੀਜਾ ਨਿਕਲ ਰਿਹਾ ਕਿ ਤੁਸੀਂ ਇਹ ਕਰ ਰਹੇ ਹੋ ਕਿ ਤੁਸੀਂ ਮਤਲਬ ਪੰਜਾਬੀ ਮੁਸਲਮਾਨ ਜਿਹੜਾ ਮੁਸਲਿਮ ਨੈਰੇਟਿਵ ਉਹਦੇ ਆਇਆ ਉਹ ਹੈ ਕਿ ਦੋ ਹੀ ਸੂਬੇ ਹੈਗੇ ਨੇ ਜਿੱਥੇ ਮੁਸਲਮਾਨ ਅਕਸਰੀਅਤ ਹੈਗੇ ਨੇ, ਤੁਸੀਂ ਦੋਵਾਂ ਦੇ ਵਿੱਚ ਉਹਨਾਂ ਦੀ ਅਕਸਰੀਅਤ ਖਤਮ ਕਰਤੀ। ਔਰ ਇਹ ਵਕਤ ਵੀ ਉਹ ਹੈਗਾ ਕਿ ਜਿਹਦੇ ਤੁਸੀਂ ਦੇਖੋਗੇ ਪੋਸਟ ਸੈਕੰਡ ਵਰਲਡ ਵਾਰ ਪੋਸਟ ਫਸਟ ਵਰਲਡ ਵਾਰ ਉਹ ਸਾਰਾ ਪੀਰੀਅਡ ਉਹ ਹੈਗਾ ਕਿ ਜਿਹਦੇ 'ਚ ਫਿਰ ਹੁਣ ਚੈਂਪਸਫਰਡ ਰਿਫਾਰਮ ਦੇ ਜ਼ਰੀਏ ਸੂਬਿਆਂ ਨੂੰ ਇਖਤਿਆਰਾਤ ਮਿਲਦੇ ਔਰ ਸੂਬਿਆਂ ਨੂੰ ਜਿਹੜੇ ਇਖਤਿਆਰਾਤ ਮਿਲਣ ਦਾ ਕਾਨੂੰਨ ਹੈ 1919 ਦਾ ਜਿਹਦੇ 'ਚ ਉਹ ਡਾਇਹਾਰਕੀ ਬਣਾ ਰਹੇ ਨੇ ਉਹਦੇ ਉਹ ਲਖਨਊ ਐਕਟ ਨੂੰ ਪਾਰਟ ਆਫ ਦਾ ਕੌਨਸਟੀਟਿਊਸ਼ਨ ਬਣਾ ਦਿੰਦੇ ਜਿਹੜੀ ਜੋ ਉਹਨੂੰ ਕੌਨਸਟੀਟਿਊਸ਼ਨ ਹੀ ਕਹਿੰਦੇ ਹਨ 1919 ਦਾ ਆਈਨ ਸਾਨੂੰ ਪੜ੍ਹਾਉਂਦੇ ਰਹੇ ਤੇ ਉਹ ਜਿਹੜਾ ਐਕਟ ਆਫ ਇੰਡੀਆ 1919 ਹੈ ਉਹਦਾ ਪਾਰਟ ਬਣਾ ਦਿੱਤਾ ਲਖਨਊ। ਹੁਣ ਉਹ ਸਾਰੀ ਜਿਹੜੀ ਪੋਲੀਟਿਕਸ ਹੈ ਔਰ ਉਹਦੇ ਬਾਅਦ ਮੀਆਂ ਸਾਹਿਬ ਨੂੰ ਵੀ ਰਿਅਲਾਈਜ਼ ਹੋ ਗਿਆ, ਉਹਨਾਂ ਨੇ ਵੀ ਬਹੁਤ ਸਾਰੇ ਬੰਦਿਆਂ ਨੂੰ ਰਿਅਲਾਈਜ਼ ਹੋਇਆ, ਚਤਰਿੰਦਰ ਦਾਸ ਨੂੰ ਰਿਅਲਾਈਜ਼ ਹੋਇਆ ਔਰ ਮੇਰਾ ਖਿਆਲ ਹੈ ਵਾਹਿਦ ਐਗਜ਼ਾਮਪਲ ਚਤਰਿੰਦਰ ਦਾਸ ਦੀ ਜਿਨ੍ਹਾਂ ਨੇ ਅਸੈਂਬਲੀ ਦੇ ਜ਼ਰੀਏ ਉੱਥੇ ਕਲਕੱਤੇ ਦੇ ਵਿੱਚ ਨਾਫਜ਼ ਵੀ ਕਰਤਾ, ਉਹਨੇ 50% ਸੀਟਾਂ ਦਿੱਤੀਆਂ 1926 ਦੇ ਵਿੱਚ ਮੁਸਲਮਾਨਾਂ ਨੂੰ ਲਖਨਊ ਪੈਕਟ ਦੀ ਮੁਖਾਲਫਤ ਦੇ ਵਿੱਚ। ਸੋ ਇਹ ਜਿਹੜਾ ਮੀਆਂ ਫਜ਼ਲ ਹੁਸੈਨ ਨੇ ਇਹਨਾਂ ਦੇ ਮੁਤਲਕ ਜਦੋਂ ਅਸੀਂ ਦੇਖਦੇ ਹਾਂ ਕਿ ਫਸਟ ਵਰਲਡ ਵਾਰ ਤੋਂ ਬਾਅਦ ਖਾਸ ਤੌਰ 'ਤੇ ਜੋ ਸੂਰਤ ਹਾਲ ਹੈ ਇਹ ਉਸ ਦੀ ਪੈਦਾਵਾਰ ਹੈ। ਇਹ 1916 ਦੇ ਵਿੱਚ ਯੂਨੀਵਰਸਿਟੀ ਦੇ ਸੀਟ ਦੇ ਉੱਤੇ ਉਸ ਤੋਂ ਯੂਨੀਵਰਸਿਟੀ ਵੀ ਸੀਟ ਦੇ ਹੁੰਦੀ ਉਹ ਪੰਜਾਬ ਅਸੈਂਬਲੀ ਦੇ ਮੈਂਬਰ ਵੀ ਬਣ ਗਏ ਸਨ ਔਰ ਉਹਦੀ ਵੀ ਕਹਾਣੀ ਇਹਨਾਂ ਨੇ ਲਿਖੀ, ਉਹ ਵੀ ਬੜੀ ਦਿਲਚਸਪ ਹੈਗੀ ਹੈ। ਐਕਚੁਅਲੀ ਉਹਦੀ ਕਹਾਣੀ ਦੇ ਵਿੱਚ ਵੀ ਤੁਸੀਂ ਇਹ ਦੇਖਦੇ ਹੋ ਕਿਸ ਤਰ੍ਹਾਂ ਮੀਆਂ ਫਜ਼ਲ ਹੁਸੈਨ ਨੂੰ ਚੀਜ਼ਾਂ ਦਾ ਅੰਦਾਜ਼ਾ ਹੋ ਰਿਹਾ ਔਰ ਉਹ ਦੇਖ ਰਹੇ ਨੇ ਕੌਣ ਉਹਨਾਂ ਦੀ ਮੁਖਾਲਫਤ ਕਰ ਰਿਹਾ। ਉਹ ਖੁਦ ਤੇ ਅਸੈਂਬਲੀ ਮੈਂਬਰ ਬਣਨਾ ਚਾਹੁੰਦੇ ਨੇ ਕਿ ਲੇਕਿਨ ਕੁਝ ਲੋਕਾਂ ਵਾਸਤੇ ਇਹ ਅਹਿਮ ਹੈਗਾ ਕਿ ਇੱਕ ਮੁਸਲਮਾਨ ਦੀ ਅਸੈਂਬਲੀ ਮੈਂਬਰ ਬਣ ਜਾਏ, ਉਹਦੇ ਵਾਸਤੇ ਇਹ ਅਹਿਮ ਹੈਗਾ ਕਿ ਨਹੀਂ ਇਸ ਸਿਰਫ ਹਿੰਦੂ ਨੂੰ ਆਉਣਾ ਚਾਹੀਦਾ, ਸਿੱਖ ਨੂੰ ਆਉਣਾ ਚਾਹੀਦਾ। ਔਰ ਫਿਰ ਉਹੀ ਟਾਈਮ ਹੈ ਜਦੋਂ ਗੁਰਦੁਆਰਾ ਮੂਵਮੈਂਟ ਵੀ ਚੱਲ ਰਹੀ ਹੈ। ਤੁਸੀਂ ਦੇਖੋ ਕਿ ਲਖਨਊ ਪੈਕਟ ਦੇ ਨਾਲ ਨਾਲ ਜਿਹੜੀ ਆਹਿਸਤਾ ਆਹਿਸਤਾ ਚੀਜ਼ ਉੱਭਰ ਰਹੀ ਹੈ ਉਹ ਅਗਰ ਤੁਸੀਂ ਜ਼ਰਾ ਧਿਆਨ ਦੇ ਨਾਲ ਦੇਖੋ ਇਹ ਸਾਰਾ 1910 ਔਰ 1911 ਤੋਂ ਲੈ ਕੇ ਤੇ ਮਤਲਬ 1922 ਤੱਕ ਦਾ ਸਾਰਾ ਸਿਲਸਿਲਾ ਤੇ ਉਹਦੇ ਵਿੱਚ ਜਿਹੜੀ ਤੁਹਾਡੀ ਆਇਡੈਂਟੀਟੀ ਪੋਲੀਟਿਕਸ ਹੈਗੀ ਹੈ ਉਹ ਇੱਕ ਨਵੇਂ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ। ਔਰ ਅਸੀਂ ਦੇਖਦੇ ਹਾਂ ਕਿ ਫਸਟ ਵਰਲਡ ਵਾਰ ਤੋਂ ਬਾਅਦ ਖਾਸ ਤੌਰ 'ਤੇ ਜਦੋਂ ਜਲਿਆਂਵਾਲਾ ਬਾਗ ਦਾ ਇਵੈਂਟ ਹੁੰਦਾ ਹੈ ਤੇ ਜਲਿਆਂਵਾਲਾ ਬਾਗ ਤੋਂ ਬਾਅਦ ਲਾਹੌਰ ਦੇ ਵਿੱਚ ਜਿਹੜਾ ਪਹਿਲਾ ਜਲਸਾ ਹੋਇਆ ਮੋਚੀ ਦਰਵਾਜ਼ੇ ਉਹ ਵੀ ਮੀਆਂ ਫਜ਼ਲ ਹੁਸੈਨ ਨੇ ਕਰਵਾਇਆ। ਇਹ ਇੰਨੇ ਕੁ ਵੱਡੇ ਹੋ ਗਏ ਸਾਨੂੰ ਕਿ ਇਹ ਜਲਸਾ ਇਹਨਾਂ ਨੇ ਕਰਾਇਆ। ਹਾਲਾਂਕਿ ਕਾਫੀ ਦਿਨਾਂ ਦਾ ਮਾਰਸ਼ਲ ਲੱਗਾ ਸੀ ਲਾਹੌਰ ਦੇ ਵਿੱਚ ਔਰ ਮਾਰਸ਼ਲ ਤੋਂ ਬਾਅਦ ਜੈਸੀ ਇਜਾਜ਼ਤ ਹੋਈ ਤੇ ਇਹਨਾਂ ਜਲਸਾ ਕਰਾਇਆ। ਉਸ ਜਲਸੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਸ਼ਿਰਕਤ ਕੀਤੀ, ਇਲਾਮਾ ਇਕਬਾਲ ਨੇ ਕੀਤੀ, ਨਜ਼ਮ ਵੀ ਪੜ੍ਹੀ ਔਰ ਉਸ ਵੇਲੇ ਉਹਨਾਂ ਨੇ ਉੱਥੇ ਵਿਲਸਨ ਦੇ 14 ਪੁਆਇੰਟਸ ਦਾ ਹਵਾਲਾ ਦਿੱਤਾ ਜਿਹੜਾ ਬਿਲਕੁਲ ਉਸੇ ਵੇਲੇ ਆਏ ਸਨ 1918 'ਚ ਆਏ ਸੀ ਔਰ ਇਹ ਕਿਹਾ ਕਿ ਉਹ 14 ਪੁਆਇੰਟਸ ਦੇ ਤਹਿਤ ਉਹਨਾਂ ਨੂੰ ਸਾਨੂੰ ਚਾਹੀਦਾ ਕਿ ਉਹ ਸਾਡੀ ਕੋਲੋਨਾਈਜੇਸ਼ਨ ਦਾ ਅਮਲ ਸ਼ੁਰੂ ਕਰਨ। ਉਹ ਜਲਸਾ ਮੀਆਂ ਫਜ਼ਲ ਹੁਸੈਨ ਨੇ ਕਰਾਇਆ ਸੀ। ਲੇਕਿਨ ਕਿਉਂਕਿ ਅਸੀਂ ਉਹਨਾਂ ਨੂੰ ਯੂਨੀਅਨਿਸਟ ਪਾਰਟੀ ਤੋਂ ਅੱਗੇ ਦੀ ਪੋਲੀਟਿਕਸ ਦੇ ਵਿੱਚ ਦੇਖਦੇ ਹਾਂ ਇਸ ਵਾਸਤੇ ਨਾ ਅਸੀਂ ਉਹਨਾਂ ਦੀ ਫੈਮਿਲੀ ਦੀ ਲੈਗੇਸੀ ਨੂੰ ਸਮਝਣਾ ਚਾਹੁੰਦੇ ਹਾਂ ਔਰ ਨਾ ਹੀ ਅਸੀਂ ਉਹਨਾਂ ਦੀ ਇਹ ਜਿਹੜੀ ਈਵਨ ਲਖਨਊ ਪੈਕਟ ਕੀਤਾ ਫਿਰ ਉਹਨਾਂ ਨੇ ਆਪਣਾ ਮੋਚੀ ਦਰਵਾਜ਼ੇ ਵਾਲਾ ਜਲਸਾ ਕਰਵਾਇਆ। ਹੁਣ ਇਹ ਜਿਹੜੇ ਸਾਰੇ ਕੰਮ ਹੈਗੇ ਇਹ ਸਾਰੀ ਚੀਜ਼ਾਂ ਨੂੰ ਅਸੀਂ ਵੇਖਣਾ ਨਹੀਂ ਚਾਹੁੰਦੇ। ਅਸੀਂ ਉਹਨਾਂ ਦੇ ਇੰਗਲੈਂਡ ਜਾਣ ਦਾ ਜ਼ਿਕਰ ਮੈਨੂੰ ਯਾਦ ਹੈ ਸੀ ਜਦੋਂ ਪਹਿਲੇ ਦੇਖਦੇ ਸਨ ਇੰਗਲੈਂਡ ਜਾਣ ਦਾ ਜ਼ਿਕਰ ਬਾਹਰੋਂ ਪੜ੍ਹ ਕੇ ਆਏ ਨੇ ਔਰ ਇੱਥੇ ਅੰਗਰੇਜ਼ਾਂ ਦੇ ਨਾਲ ਮਿਲ ਕੇ ਯੂਨੀਅਨਿਸਟ ਪਾਰਟੀ ਬਣਾਈ ਹੈ। ਇਸ ਤਰ੍ਹਾਂ ਬਾਅਦ ਅਸੀਂ
ਇੱਥੇ ਬਹੁਤ ਸਾਰੇ ਮੁਸਲਿਮ ਵੀ ਕਹਿੰਦੇ ਰਹੇ ਕਿ ਅੰਗਰੇਜ਼ਾਂ ਨੇ ਬਣਾਈ, ਤੇ ਉਹ ਫਿਰ ਇੰਝ ਹੀ ਅਸੀਂ ਇੱਕ ਨੈਰੇਟਿਵ ਬਣਾਇਆ ਹੈ ਸੀ, ਕਿਉਂਕਿ ਉਹ ਨੈਰੇਟਿਵ ਦੇ ਵਿੱਚ ਜਿਹੜਾ ਹੈ ਉਹ ਯੂਨੀਅਨਿਸਟ ਪਾਰਟੀ ਨੂੰ ਅਸੀਂ ਜਗੀਰਦਾਰਾਂ ਦੀ ਪਾਰਟੀ ਕਹਿੰਦੇ ਹਾਂ। ਇਹ ਬੜਾ ਦਿਲਚਸਪ ਹੈ ਕਿ ਜਦੋਂ ਅਸੀਂ ਕਾਂਗਰਸ ਦਾ ਐਨਾਲਿਸਿਸ ਕਰਨੇ ਸਾਂ ਤੇ ਅਸੀਂ ਕਦੀ ਇਹ ਨਹੀਂ ਕਹਿੰਦੇ ਸਾਂ ਕਿ ਇਹ ਸਰਮਾਏਦਾਰਾਂ ਦੀ ਪਾਰਟੀ ਹੈ। ਉੱਥੇ ਅਸੀਂ ਕਹਿੰਦੇ ਹਾਂ ਸੈਕੂਲਰ ਔਰ ਫੰਡਾਮੈਂਟਲਿਜ਼ਮ, ਮੁਸਲਿਮ ਲੀਗ ਨੂੰ ਫੰਡਾਮੈਂਟਲਿਜ਼ਮ ਦੇ ਖਾਤੇ ਪਾ ਦਿੱਤਾ ਔਰ ਕਾਂਗਰਸ ਨੂੰ ਸੈਕੂਲਰਿਜ਼ਮ ਦੇ ਖਾਤੇ ਪਾ ਦਿੱਤਾ। ਉੱਥੇ ਕਲਾਸ ਐਨਾਲਿਸਿਸ ਬਿਲਕੁਲ ਨਹੀਂ ਕਰਨੇ। ਔਰ ਜਦੋਂ ਯੂਨੀਅਨਿਸਟਾਂ ਦੀ ਗੱਲ ਆਉਂਦੀ ਸੀ ਅਸੀਂ ਕਲਾਸ ਦਾ ਘੋੜਾ ਚੁੱਕ ਲੈਂਦੇ। ਕਿਉਂ? ਉਹ ਕੀ ਵਜ੍ਹਾ ਸੀ? ਉਹ ਸਵਾਲ ਜਿਹੜਾ ਹੈਗਾ ਅਸੀਂ ਕਿਉਂ ਨਹੀਂ ਦੇਖਣਾ ਚਾਹੁੰਦੇ? ਔਰ ਉਹ ਸਵਾਲ ਮੀਆਂ ਸਾਹਿਬ ਨੇ ਉਹਦਾ ਜਵਾਬ ਦਿੱਤਾ ਹੈਗਾ ਕਿ ਕਿਉਂ ਜਿਹੜਾ ਹੈਗਾ ਕਾਂਗਰਸ ਜਿਹੜੀ ਉਹ ਪੰਜਾਬ ਵਿੱਚ ਪਾਪੂਲਰ ਨਹੀਂ ਹੋ ਸਕਦੀ। ਇਸ ਸਵਾਲ ਦੇ ਵਿੱਚ ਇਸ ਪੂਰੀ ਗੁਫ਼ਤਗੂ ਦਾ ਜਿਹੜਾ ਨਿਚੋੜ ਹੈਗਾ, ਇਸ ਸਵਾਲ ਦੇ ਵਿੱਚੋਂ ਹੀ ਮੀਆਂ ਫਜ਼ਲ ਹੁਸੈਨ ਨਿਕਲਦੇ। ਲੇਕਿਨ ਸਾਡੇ ਕੁਝ ਦੋਸਤ ਨੂੰ ਮਤਲਬ ਕਿ ਸਿਰਫ ਇਹ ਦੱਸਣਾ ਚਾਹੁੰਦੇ ਨੇ ਕਿ ਉਹ ਮੁਸਲਿਮ ਲੀਗ ਦੇ ਨਾਲ ਉਹਦੀ ਲੜਾਈ, ਹਾਲਾਂਕਿ ਮਤਲਬ ਜਿਹੜੀ ਕਮਿਊਨਲ ਅਵਾਰਡ ਹੈ ਉਹਦੇ ਵਿੱਚ ਮੁਸਲਿਮ ਲੀਗ ਯੂਨੀਅਨਿਸਟ ਨੂੰ ਇੱਕ ਪੇਜ ਤੇ ਸੋ ਮਤਲਬ ਅਸੀਂ ਅਸਲ ਦੇ ਵਿੱਚ ਕਿਉਂਕਿ ਪਿਕ ਐਂਡ ਚੂਜ਼ ਕਰਨੇ ਇਸ ਵਾਸਤੇ ਪ੍ਰੋਬਲਮ ਹੋ ਜਾਂਦੀ ਹੈ। ਮੀਆਂ ਸਾਹਿਬ ਦੀ ਸਾਰੀ ਗੱਲਾਂ ਹੈਗੀਆਂ, ਉਹਨਾਂ ਦਾ ਬਾਹਰ ਜਾਣਾ ਵੀ ਉਹਨਾਂ ਦੀ ਜ਼ਾਤ ਦਾ ਹਿੱਸਾ ਹੈਗਾ, ਉਹਨਾਂ ਦੀ ਜਿਹੜੀ ਲੈਗੇਸੀ ਹੈ ਫੈਮਿਲੀ ਲੈਗੇਸੀ ਉਹ ਵੀ ਉਹਨਾਂ ਦੀ ਜ਼ਾਤ ਦਾ ਹਿੱਸਾ ਹੈ, ਉਹਨਾਂ ਦੇ ਜਿਹੜੇ ਵਾਲਿਦ ਹੈਗੇ ਨੇ ਉਹਦਾ ਡਿਸਟ੍ਰਿਕਟ ਜੱਜ ਹੋਣਾ ਉਹ ਵੀ ਉਹਨਾਂ ਦੀ ਜ਼ਾਤ ਦਾ ਹਿੱਸਾ ਹੈ। ਉਹਨਾਂ ਨੇ ਜਿਹੜਾ ਮੋਚੀ ਦਾ ਜਲਸਾ ਕੀਤਾ, ਜਿਹੜਾ ਲਖਨਊ ਪੈਕ ਕੀਤਾ, ਸਾਨੂੰ ਉਹਦੇ ਤੇ ਮੁਖਤਲਿਫ ਚੀਜ਼ਾਂ ਤੇ ਇਤਰਾਜ਼ ਹੋ ਸਕਦਾ ਹੈ, ਕਰਨਾ ਵੀ ਚਾਹੀਦਾ ਹੈ, ਕਿਉਂਕਿ ਇਹ ਜਿਹੜਾ ਹੀਰੋ ਔਰ ਜ਼ੀਰੋ ਬਣਾਉਣ ਵਾਲੀ ਗੇਮ ਹੈਗੀ ਹੈ ਸਾਨੂੰ ਇਹ ਨਹੀਂ ਕਰਨੀ ਚਾਹੀਦੀ। ਸਾਨੂੰ ਇੱਕ ਬੰਦੇ ਨੂੰ ਉਸ ਤਰ੍ਹਾਂ ਹੀ ਲੈਣਾ ਚਾਹੀਦਾ ਜਿਸ ਤਰ੍ਹਾਂ ਉਹ ਹੈ, ਜੋ ਵੀ ਉਹਨੇ ਕੀਤਾ ਹੈਗਾ। ਤੁਸੀਂ ਆਪਣੇ ਕਮੈਂਟ ਦਿਓ, ਲੇਕਿਨ ਜੋ ਉਹਨੇ ਕੀਤਾ ਉਸ ਤੋਂ ਇਨਕਾਰੀ ਦੇ ਨਾ ਹੋ, ਉਹਨੂੰ ਗੈਰ ਤਾਂ ਨਾ ਕਰੋ। ਸੋ ਉਹਨਾਂ ਨੇ ਲਖਨਊ ਪੈਕ ਕੀਤਾ। ਮੈਂ ਲਖਨਊ ਪੈਕ ਦੇ ਬਹੁਤ ਖਿਲਾਫ ਹੈਗਾ, ਲੇਕਿਨ ਮਤਲਬ ਜਦੋਂ ਕੀਤਾ ਹੈਗਾ ਤਾਂ ਕੀਤਾ ਹੈਗਾ ਨਾ ਉਹਨਾਂ ਨੇ, ਉਸ ਨੂੰ ਤੁਸੀਂ ਗਾਇਬ ਨਹੀਂ ਕਰ ਸਕਦੇ, ਉਹਨੂੰ ਬਿਆਨ ਕਰਨਾ ਪਏਗਾ। ਉਸ ਤਰ੍ਹਾਂ ਦਾ ਅੰਦਾਜ਼ਾ ਵੀ ਹੁੰਦਾ ਕਿ ਖੁਦ ਬੰਦੇ ਦੀ ਵੀ ਆਪਣੀ ਡਿਵੈਲਪਮੈਂਟ ਹੋ ਰਹੀ ਹੈ। ਖੁਦ ਅਸੀਂ ਵੀ, ਮੈਂ ਤੁਹਾਨੂੰ ਦੱਸਦਾ ਕਿ ਮੈਂ ਯੂਨੀਅਨਿਸਟਾਂ ਦੇ ਮੁਤਲਕ ਟੋਡੀ ਹੋਣ ਦਾ ਬੜਾ ਸਿਲਸਿਲਾ ਹੈਗਾ ਸਾਡੇ। ਹੁਣ ਕਰਨੇ ਦਾ ਪੜ੍ਹਨੇ ਦਾ ਕੀ ਕਰੀਏ, ਜੋ ਕੀਤਾ ਉਹ ਹੈ ਨਾ, ਜੋ ਫਿਰ ਬਾਅਦ ਜਾ ਕੇ ਖੁਸ਼ੀ ਦਾ ਆਪਣੀ ਦਾ ਕੋਈ ਅੰਦਾਜ਼ਾ ਹੋਇਆ। ਸੋ ਖੁਦ ਅਗਰ ਤੁਸੀਂ ਇਹ ਦੇਖੋ ਕਿ ਮੀਆਂ ਫਜ਼ਲ ਹੁਸੈਨ ਜਿਹੜੇ ਹੈਗੇ ਨੇ ਯੂਨੀਅਨਿਸਟ ਪਾਰਟੀ ਬਣਾਉਣ ਤੋਂ ਪਹਿਲੇ ਤੱਕ, ਉਸ ਤੋਂ ਪਹਿਲੇ ਤੱਕ ਉਹ ਖੁਦ ਮੁਖਤਲਿਫ ਜਗ੍ਹਾ ਤੋਂ ਲੰਘ ਰਹੇ ਨੇ ਔਰ ਮੁਖਤਲਿਫ ਚੀਜ਼ਾਂ ਦੇਖ ਰਹੇ ਨੇ। ਮਤਲਬ ਗੁਰਦੁਆਰਾ ਐਕਟ ਵਾਸਤੇ ਉਹਨਾਂ ਨੇ 1921 ਤੋਂ ਕੰਮ ਸ਼ੁਰੂ ਕਰਤਾ। ਉਹਨਾਂ ਨੇ ਕਿਹਾ ਕਿ ਮਤਲਬ ਗੁਰਦੁਆਰਾ ਐਕਟ ਦੀ ਕਿਉਂ ਉਹ ਸਪੋਰਟ ਕਰ ਰਹੇ ਸਨ ਜਾਂ ਕਿਉਂ ਉਹ ਕਹਿ ਰਹੇ ਸਨ। ਪਰ ਇਹ ਵੀ ਬੜੀ ਕਹਾਣੀ ਹੈ ਕਿ ਗੁਰਦੁਆਰਾ ਐਕਟ ਜਿਹੜਾ ਹੈ ਉਹਦੀ ਜਿਹੜੀ ਪੰਜਾਬ ਅਸੈਂਬਲੀ ਦੇ ਅੰਦਰ ਕਾਰਵਾਈ 1916 ਤੋਂ ਲੈ ਕੇ ਤੇ 1925 ਔਰ ਉਸ ਤੋਂ ਬਾਅਦ ਤੱਕ ਇਹਦੇ ਤੇ ਵੀ ਕੰਮ ਹੋਣ ਦੀ ਲੋੜ ਹੈ। ਸਾਡੇ ਕੋਲ ਕੋਈ ਕੰਮ ਨਹੀਂ ਹੈ ਕਿ ਪੰਜਾਬ ਅਸੈਂਬਲੀ 'ਚ ਕਿਸ ਨੇ ਕੀ ਪੋਜੀਸ਼ਨ ਲਿੱਤੀ ਸੀ, ਕੀ ਤਕਰੀਰਾਂ ਕੀਤੀਆਂ ਸੀ। ਹੁਣ ਅਗਰ ਉਹਦੇ ਵਿੱਚ ਲੋਕਾਂ ਨੇ ਇਹਦੀ ਮੁਖਾਲਫਤ ਕੀਤੀ ਸੀ ਤਾਂ ਕਿਸ ਬੁਨਿਆਦ ਤੇ ਕੀਤੀ ਸੀ, ਇਹਦੀ ਹਮਾਇਤ ਕੀਤੀ ਸੀ ਤਾਂ ਕਿਸ ਬੁਨਿਆਦ ਤੇ ਕੀਤੀ ਸੀ। ਮੀਆਂ ਸਾਹਿਬ ਦਾ ਤਾਂ ਕੁਛ ਨੈਰੇਟਿਵ ਇਹਦੇ ਵਿੱਚ ਬਿਆਨ ਕੀਤਾ ਇਹਨਾਂ ਨੇ, ਔਰ ਕੁਛ ਉਹਨਾਂ ਦੇ ਖਤਾਂ ਦੇ ਵਿੱਚ ਵੀ ਹੈਗਾ ਕਿ ਜਿਹਨਾਂ ਉਹਨਾਂ ਨੇ ਖਤ ਹੈਗੇ ਨੇ ਉਹਦੇ ਵਿੱਚੋਂ ਵੀ ਤੁਹਾਨੂੰ ਪਤਾ ਚੱਲਦਾ ਕਿ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਐਕਟ ਜਿਹੜਾ ਹੈਗਾ, ਫਿਰ ਉਹਨਾਂ ਨੇ ਅਮੈਂਡਮੈਂਟਸ ਵੀ ਪ੍ਰਪੋਜ਼ ਕੀਤੀਆਂ, ਅਮੈਂਡਮੈਂਟ ਵੀ ਮਨਜ਼ੂਰ। ਤੇ ਉਹ ਜਿਹੜੀ ਮੁਖਤਲਿਫ ਕਮਿਊਨਿਟੀਜ਼ ਵਾਸਤੇ ਉਹ ਠੀਕ ਹੈ ਕਿ ਮੁਸਲਮਾਨਾਂ ਵਾਸਤੇ ਉਹ ਕਹਿੰਦੇ ਹਨ ਪੰਜਾਬੀ ਮੁਸਲਮਾਨਾਂ ਨੂੰ ਉਹਨਾਂ ਦੀ ਆਬਾਦੀ ਦੇ ਮੁਤਾਬਿਕ ਹਿੱਸਾ ਮਿਲਣਾ ਚਾਹੀਦਾ, ਕੋਟੇ ਹਰ ਜਗ੍ਹਾ ਹੋਣੇ ਚਾਹੀਦੇ ਨੇ, ਉਹਨਾਂ ਨੂੰ ਆਪਣੀ ਆਬਾਦੀ ਦੇ ਮੁਤਾਬਿਕ ਮਿਲਣਾ ਚਾਹੀਦਾ। ਕਿਉਂਕਿ ਇਹ ਲਖਨਊ ਪੈਕਟ ਤੋਂ ਬਾਅਦ ਤਾਂ ਵੈਸੇ ਹੀ ਮੁਸਲਮਾਨਾਂ ਦਾ ਕੋਟਾ ਜਿਹੜਾ ਹੈਗਾ 40% ਵੀ ਘੱਟ ਗਿਆ ਔਰ ਐਜੂਕੇਸ਼ਨ ਇੰਸਟੀਟਿਊਸ਼ਨ ਤਾਂ ਬਹੁਤ ਘੱਟ ਹੈਗਾ ਸੀ। ਇਹ ਜਿਹੜਾ ਕਹਿੰਦੇ ਨੇ ਜੀ ਮੁਸਲਮਾਨ ਪੜ੍ਹਦੇ ਨਹੀਂ थे, ਉਹ ਦੱਸਣ ਨਾ ਕੋਟਾ ਕਿੰਨਾ ਰੱਖਿਆ ਹੈ। ਸੋ ਪੰਜਾਬੀ ਮੁਸਲਮਾਨ ਅਕਸਰੀਅਤ 'ਚ ਹੈਗੇ ਸਨ। ਦੇਖੋ ਇਹ ਵੀ ਗੱਲ ਬਹੁਤ ਅਹਿਮ ਹੈਗੀ ਹੈ ਕਿ ਤਕਰੀਬਨ 500 ਸਾਲ ਤੋਂ ਤੇ ਲਾਜ਼ਮੀ ਪੰਜਾਬ ਇੱਕ ਮੁਸਲਿਮ ਫਿਨੋਮੇਨਾ ਹੈ। ਇਹਨੂੰ ਮੰਨਣ 'ਚ ਕੋਈ ਹੱਦ ਨਹੀਂ, ਇਹਨੂੰ ਡਿਨਾਈਲ 'ਚ ਜਾਣ ਦੀ ਕੋਈ ਲੋੜ ਨਹੀਂ। ਔਰ ਪੰਜਾਬੀ ਮੁਸਲਮਾਨ ਨੂੰ ਮਿਹਣਾ ਨਹੀਂ ਹੈਗਾ ਸੀ ਕਿ ਉਹ ਪੰਜਾਬ ਵਿੱਚ 56-57% ਹੈ।
ਜਦੋਂ ਗਿਣਤੀ ਦੀ ਗੱਲ ਸ਼ੁਰੂ ਹੋਈ, ਵੋਟ ਦੀ ਗੱਲ ਸ਼ੁਰੂ ਹੋਈ, ਤੇ ਫਿਰ ਉਹਨਾਂ ਦੀ ਗੱਲ ਤੇ ਹੋਣੀ ਸੀ। ਔਰ ਤੁਸੀਂ ਦੇਖੋ ਕਿ ਮੀਆਂ ਸਾਹਿਬ ਦੀ ਜਦੋਂ ਇਨ ਮੇਕਿੰਗ ਹੈਗੇ ਨੇ, ਉਸ ਵੇਲੇ ਹੀ 56% ਤਹਿਰੀਕ ਚੱਲੀ। ਪੰਜਾਬੀ ਦੇ ਉਹ ਸ਼ਾਇਰ ਜਿਹੜੇ ਲਾਲ ਦੀਨ ਕੈਸਰ ਔਰ ਹੋਰ ਵੀ ਬਹੁਤ ਸਾਰੇ ਲੋਕ ਸਨ ਉਹਨਾਂ ਨਾਲ ਜਿਨ੍ਹਾਂ ਨੇ ਇਸ ਤਹਿਰੀਕ ਨੂੰ ਅੱਗੇ ਵਧਾਇਆ। ਤੇ 56% ਤਹਿਰੀਕ ਹੀ ਇਸ ਬੁਨਿਆਦ ਤੇ ਕਿ 56% ਹੈਗੇ ਤਾਂ 56% ਤੇ ਹਿੱਸਾ ਹੋਣਾ ਚਾਹੀਦਾ ਸਾਡਾ। ਔਰ ਇਹਨੂੰ ਤੁਸੀਂ ਐਕਸਟ੍ਰੀਮਿਜ਼ਮ ਦੇ ਨਾਲ ਨਹੀਂ ਜੋੜ ਸਕਦੇ। ਦੇਖੋ ਇਹ ਜਿਹੜੀ ਖਾਸ ਤੌਰ ਤੇ ਐਕਸਟ੍ਰੀਮਿਜ਼ਮ ਵਾਲੀ ਗੱਲ ਹੈ ਨਾ, ਅੱਜ ਤੇ ਬਹੁਤ ਹੀ ਗੁਆਚ ਗਈ ਹੈ। ਅੱਜ ਤੇ 9/11 ਤੋਂ ਬਾਅਦ ਜਿਹੜਾ ਹੈਗਾ ਤੁਹਾਨੂੰ ਪਤਾ ਨਵੇਂ ਬਾਂਦਰ ਆ ਗਏ ਨੇ। ਹੁਣ ਉਹ ਕਹਿੰਦੇ ਨੇ ਕਿ ਪੂਰੀ ਦੁਨੀਆ ਦੇ ਵਿੱਚ ਜੋ ਕਲੋਨੀਅਲਿਜ਼ਮ ਦੇ ਖਿਲਾਫ ਹੋਇਆ ਉਹ ਸਭ ਹੀ ਐਕਸਟ੍ਰੀਮਿਜ਼ਮ ਹੈ। ਉਹਦੇ ਵਾਸਤੇ ਉਹਨਾਂ ਨੇ ਨਵਾਂ ਨਾਂ ਰੱਖਿਆ ਹੈ ਰੈਡੀਕਲ। ਉਹ ਰੈਡੀਕਲ ਕਹਿ ਕੇ ਸਭ ਚੀਜ਼ਾਂ ਨੂੰ ਭੇੜ ਦਿੰਦੇ ਨੇ। ਔਰ ਇਸ ਦੇ ਉੱਤੇ ਸਾਨੂੰ ਗੌਰ ਕਰਨਾ ਪਏਗਾ ਕਿ ਅਸੀਂ ਬਹੁਤ ਮੁਸ਼ਕਿਲ ਜਿਹੜਾ ਉਹ ਹੋ ਰਿਹਾ ਸੀ ਹਰ ਚੀਜ਼ ਨੂੰ ਨਹੀਂ ਜਿਹੜੇ ਸਮਝਦੇ ਸਨ ਕਿ ਉਹ ਮਾਰ ਕੇ ਤੁਸੀਂ ਅੰਗਰੇਜ਼ ਨੂੰ ਕੱਢ ਸਕਦੇ ਹੋ, ਉਹਨਾਂ ਦੀ ਗੱਲ ਹੋ ਰਹੀ ਹੈ, ਉਹ ਉਸਦੇ ਉੱਤੇ ਵੀ ਅਸੀਂ ਕਰਾਂਗੇ। ਲੇਕਿਨ ਮੈਂ ਕਹਿੰਦਾ ਕਿ ਇਹ ਸਾਰਾ ਸ਼ੇਡਸ ਹੈ ਨਾ ਫਰੀडम ਮੂਵਮੈਂਟ, ਇਹਨੂੰ ਜਿਹੜਾ ਅਸੀਂ ਐਕਸਕਲੂਡ ਕਰਤਾ ਸੀ ਟੋਡੀ ਕਹਿ ਕੇ, ਇਹ ਗਲਤ ਹੈਗਾ। ਔਰ ਇਹ ਸਾਰੇ ਕੰਮ ਦੇ ਵਿੱਚ ਜਦੋਂ ਉਹਨਾਂ ਨੂੰ ਮੌਕਾ ਮਿਲਿਆ, ਯਾਨੀ ਜਦੋਂ ਉਹ ਵਜ਼ੀਰ ਤਾਲੀਮ ਬਣੇ, ਤੇ ਚੈਂਪਸਫੋਰਡ ਰਿਫਾਰਮ ਦੇ ਤਹਿਤ ਜਿਹੜਾ ਹੈਗਾ ਉਹਦੇ 'ਚ ਚੈਂਪਸਫੋਰਡ ਰਿਫਾਰਮ ਦੇ ਵਿੱਚ ਇਹ ਗੱਲ ਮੰਨੀ ਹੋਈ ਜੀ ਬਸ ਸਾਡੇ ਨਾਲ ਨੈਟ ਦਾ ਥੋੜਾ ਪ੍ਰੋਬਲਮ ਹੈ, ਅਮਰ ਹੋਰੀ ਸਾਡੇ ਨਾਲ ਬਿਲਕੁਲ ਥੋੜੀ ਦੇਰ 'ਚ ਹੀ ਦੁਬਾਰਾ ਕਨੈਕਟ ਹੁੰਦੇ ਨੇ ਤੇ ਅਸੀਂ ਜਨਾਬ ਤੱਕ ਪਹੁੰਚਾਉਂਦੇ ਉਹਨਾਂ ਦੀ ਗੱਲਬਾਤ। ਜਿਹੜੇ ਦੋ ਸਾਡੇ ਨਾਲ ਆਏ ਨੇ ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ। ਅਮਰ ਸਾਹਿਬ हाँ जी आ गई। जी 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 सर ठीक है। जी जी मैं जारी रखा। जी बिल्कुल अच्छा जी बिल्कुल। मैं ਜੀ ਜੀ ਇਹ ਜਿਹੜੀ ਗੱਲ ਵਿੱਚ ਹੁਣ ਡਿਸਕਨੈਕਟ ਹੋ ਗਈ ਸੀ, ਬਹਰਹਾਲ ਮੈਂ ਉੱਥੋਂ ਹੀ ਸ਼ੁਰੂ ਕਰ ਰਹਾ ਹਾਂ ਕਿ ਜਦੋਂ ਵਜ਼ੀਰ ਤਾਲੀਮ ਬਣੇ ਔਰ
ਸਰ ਤੁਹਾਡੀ ਆਵਾਜ਼ ਨਹੀਂ ਠੀਕ ਆ ਰਹੀ। ਤੁਸੀਂ ਇੱਕ ਦਫਾ ਦੁਬਾਰਾ ਲੌਗਇਨ ਕਰੋ, ਤੁਹਾਡੀ ਆਵਾਜ਼ ਨਹੀਂ ਠੀਕ ਆ ਰਹੀ, ਤੁਹਾਡੇ ਵਾਲਾ ਇੰਟਰਨੈਟ ਸਲੋ ਹੈ। ਜੀ ਬਹੁਤ ਮਾਜ਼ਰਤ, ਨੈਟ ਦੇ ਵਾਲੇ ਦੀ ਵਜ੍ਹਾ ਤੋਂ ਸਾਡਾ ਬਾਰ-ਬਾਰ ਗੱਲ ਜਿਹੜੀ ਡਿਸਕਨੈਕਟ ਹੋ ਰਹੀ। ਤੇ ਉਮੀਦ ਹੈ ਕਿ ਇਸ ਵਾਰੀ ਕਨੈਕਟ ਹੋਈ ਤਾਂ ਫਿਰ ਠੀਕ ਰਹੇਗਾ ਕੰਮ। जी सर। जनाब हाँ जी ठीक है आवाज़? हाँ जी ठीक है सर। चलो ठीक है। ਤੇ ਉਹ ਮੈਂ ਗੱਲ ਇੱਥੇ ਕਰ ਰਿਹਾ ਜਦੋਂ ਡਿਸਕਨੈਕਸ਼ਨ ਹੋਈ ਕਿ ਵਜ਼ਾਰਤ ਜਿਹੜੀ ਵਜ਼ੀਰ ਤਾਲੀਮ ਹੈ ਕਿਸ ਤਰ੍ਹਾਂ ਬਣੇ ਉਸ ਗਵਰਨਮੈਂਟ ਦੇ ਵਿੱਚ, ਉਹਦੇ ਵਿੱਚ ਜਦੋਂ ਮੈਂ ਕਿਤਾਬ ਪੜ੍ਹੀ ਹੈ ਦੀ ਸੈਯਦ ਨੂਰੁੱਲਾ ਔਰ ਮੈਂ ਦੱਸਿਆ JP ਨਾਈਕ ਦੀ ਕਿਤਾਬ ਹੈ ਜਿਹੜੀ ਨੈਸ਼ਨਲ ਬੁੱਕ ਟਰਸਟ ਆਫ ਇੰਡੀਆ ਨੇ ਛਾਪੀ ਸੀ 1965 ਵਿੱਚ। 100 ਸਾਲ ਦਾ ਜਾਇਜ਼ਾ ਹੈਗਾ ਸੀ ਉਹ ਤਾਲੀਮ ਦਾ, ਔਰ ਉਹਦੇ ਵਿੱਚ ਬੇਸਿਕ ਹਵਾਲਾ ਉਹਨਾਂ ਨੇ ਇਸਤੇਮਾਲ ਕੀਤਾ ਸੀ ਇੰਡੀਅਨ ਐਜੂਕੇਸ਼ਨ ਰਜਿਸਟਰ ਦਾ। ਤੇ ਉਸ ਤੋਂ ਮੈਨੂੰ ਅੰਦਾਜ਼ਾ ਹੋਇਆ ਕਿ ਇੰਡੀਅਨ ਐਜੂਕੇਸ਼ਨ ਰਜਿਸਟਰ ਵੀ ਕੋਈ ਚੀਜ਼ ਹੈਗੀ ਹੈ। ਔਰ ਫਿਰ ਮੈਂ ਜਦੋਂ ਚੀਜ਼ਾਂ ਲੱਭਣੀਆਂ ਸ਼ੁਰੂ ਕੀਤੀਆਂ ਤੇ ਉਸ ਤੋਂ ਵਿੱਚ ਮੈਨੂੰ ਕਾਫੀ ਸਾਰੇ ਹਵਾਲੇ ਮਿਲੇ, ਔਰ ਬਹੁਤ ਖਾਸ ਤੌਰ ਤੇ ਐਜੂਕੇਸ਼ਨ ਦੇ ਹਵਾਲੇ। ਤੇ ਉਹਦੇ ਜਦੋਂ ਮੈਂ 1922 ਔਰ 1927 ਤੱਕ ਦਾ ਡੇਟਾ ਪੜ੍ਹਿਆ ਤੇ ਉਹ ਹੈਰਾਨਕੁਨ ਹੈਗਾ ਸੀ, ਕਿਉਂਕਿ ਚੈਂਪਸਫੋਰਡ ਰਿਫਾਰਮ ਦੇ ਤਹਿਤ ਬੱਚਿਆਂ ਦੀ ਔਰ ਬੱਚੀਆਂ ਦੀ ਐਸੈਂਸ਼ੀਅਲ ਪ੍ਰਾਇਮਰੀ ਐਜੂਕੇਸ਼ਨ ਦੇ ਲਾਜ਼ ਜਿਹੜੇ ਹੈਗੇ ਨੇ ਪਾਸ ਹੋਏ ਸਨ, ਔਰ ਮੁਖਤਲਿਫ ਸੂਬਿਆਂ ਨੇ ਉਹਨੂੰ ਅਡੋਪਟ ਕੀਤਾ ਸੀ। ਕੁਛ ਨੇ ਸਿਰਫ ਮੁੰਡਿਆਂ ਵਾਸਤੇ ਕੀਤਾ ਸੀ, ਕੁਛ ਨੇ ਮੁੰਡਿਆਂ ਕੁੜੀਆਂ ਦੋਵਾਂ ਵਾਸਤੇ ਕੀਤਾ ਸੀ, ਜ਼ਿਆਦਾਤਰ ਨੇ ਵੈਸੇ ਸਿਰਫ ਮੁੰਡਿਆਂ ਵਾਸਤੇ ਕੀਤਾ ਸੀ। ਅੱਛਾ, ਉਹ ਵੀ ਹੁਣ ਬਹੁਤ ਦਿਲਚਸਪ ਹੈਗਾ ਕਿ ਜਦੋਂ ਤੁਸੀਂ ਉਹ ਪੜ੍ਹਦੇ ਹੋ ਤਾਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਉਸ ਵੇਲੇ 5 ਲੱਖ ਪਿੰਡ ਸਨ ਪੂਰੇ ਇੰਡੀਆ 'ਚ। ਹੁਣ 5 ਲੱਖ ਪਿੰਡ ਦੇ ਵਿੱਚੋਂ ਕੋਈ 14,000 ਕੇ ਆਪਣਾ ਤਕਰੀਬਨ 13,072 ਪਿੰਡਾਂ ਦੇ ਅੰਦਰ ਐਸੈਂਸ਼ੀਅਲ ਐਜੂਕੇਸ਼ਨ ਹੋਈ, ਸਕੂਲ ਬਣੇ, ਔਰ ਉਹਨਾਂ ਦੇ ਵਿੱਚੋਂ ਜਿਹੜੇ 80% ਸਕੂਲ ਨੇ ਯਾਨੀ 10,450 ਸਕੂਲ ਜਿਹੜੇ ਉਹ ਪੰਜਾਬ ਦੇ ਪਿੰਡਾਂ 'ਚ ਬਣੇ, ਔਰ ਉਹਦੇ ਵਿੱਚ ਮੀਆਂ ਫਜ਼ਲੇ ਹੁਸੈਨ ਦਾ ਕਮਾਲ ਹੈਗਾ। ਇਹ ਕੰਮ ਇੱਕ ਹੱਦ ਤੱਕ ਜਿਹੜਾ ਹੈਗਾ ਉਹ ਉਹਨਾਂ ਨੇ ਵੀ ਕੀਤਾ ਸੀ, AK ਫਜ਼ਲ ਰੱਖ ਨੇ, ਲੇਕਿਨ ਬਾਅਦ ਦੇ ਵਿੱਚ ਮੀਆਂ ਫਜ਼ਲ ਹੁਸੈਨ ਨੇ ਜਿਹੜਾ ਇਹ ਕੰਮ ਕੀਤਾ ਅਸੀਂ ਸਾਰੇ ਪੰਜਾਬੀ ਉਹਦੀ ਦੇਣ ਹੈਗੀ, ਕਿਉਂਕਿ ਉਸ ਵੇਲੇ ਪ੍ਰਾਇਮਰੀ ਐਜੂਕੇਸ਼ਨ ਬਣਾਉਣੀ ਸਕੂਲਾਂ ਦੀ ਉਹਦਾ ਇੱਕ ਮਤਲਬ ਹੈਗਾ ਸੀ। ਮਤਲਬ ਉਸ ਕਿਤਾਬ ਦੇ ਵਿੱਚ ਸਾਰਾ ਸਾਫ਼ ਲਿਖਿਆ ਹੋਇਆ ਸੀ कि पंजाब के अलावा दही इलाकों में लाजमी तालीम की तरक्की बहुत सुस्त रही। ये किताब ਦੇ ਵਿੱਚ ਲਿਖਿਆ ਸੀ ਉਹ ਜਿਹੜੀ तारीख़ तालीम हिंद है। हिंदुस्तान के 5 लाख गाँव में से सिर्फ 13,072 गाँव लाजमी तालीम के तहत लाए गए। इनमें से तकरीबन 10,450 सिर्फ पंजाब में थे। लाजमी तालीम का मसला हकीकतन देहातों का मसला है, यह राइटर का अपना ख्याल है, और इसे हल करने के लिए महासभाए पंजाब मुश्किल ही से कोई मुनासिब कोशिश नजर आई। और फिर उन्होंने अगे सर हार्टोक कमेटी की रिपोर्ट दी है जिहदे इसे गल नूं मन्निया भी गया है कि पंजाब दे विच जिहड़ा है वो बहुत तेजी नाल स्कूल बने ने। हुण मियाँ साहब की बाकी सियासी काम जिहड़े हैगे ने उस ते असीं ज़ाहिर है आहिस्ता आहिस्ता गल करांगे अगे, लेकिन यह उन्हां दी हवाला है बहुत वड्डा, और यह जाहिर है बाद यूनिवर्सिटां दे खाते भी पिया, और ਇਹਦੇ ਨਾਲ ਇੱਕ ਅਵੇਕਨਿੰਗ ਵੀ ਪੈਦਾ ਹੋਈ ਪੰਜਾਬ ਦੇ ਵਿੱਚ। ਹੁਣ ਇਹ ਗੱਲ ਜਿਹੜੀ ਹੈਗੀ ਹੈ ਇਹਨੂੰ ਕਿੰਨਾ ਸੈਲੀਬ੍ਰੇਟ ਸਾਨੂੰ ਕਰਨਾ ਚਾਹੀਦਾ ਸੀ, ਅਸੀਂ ਕਿਆ ਕੀਤਾ। ਉਹ ਬਾਅਦ ਚ ਕਾਂਗਰਸੀ ਮੁਸਲਿਮ ਲੀਗੀ ਹੋ ਗਏ, ਚਲੋ ਠੀਕ ਹੈ, ਲੇਕਿਨ ਇਹ ਜਿਹੜਾ ਕੰਮ ਹੈਗਾ ਜਿਹਨੇ ਵੀ ਕੀਤਾ ਉਹਨੂੰ ਤਾਂ ਸੈਲੀਬ੍ਰੇਟ ਕਰਨਾ ਚਾਹੀਦਾ। ਵੈਸੇ ਅਸੀਂ ਐਜੂਕੇਸ਼ਨ ਸੁਬਾਹ ਸ਼ਾਮ ਕਰਦੇ ਰਹੇ, ਤੇ ਜਿਸ ਬੰਦੇ ਨੇ ਖਲੋ ਕੇ ਸਾਰਾ ਕੰਮ ਕਰਾਇਆ ਜੋ ਉਸ ਦੇ ਪੀਰੀਅਡ ਦੇ ਵਿੱਚ ਹੋਇਆ ਉਸ ਨੂੰ ਅਸੀਂ ਸੈਲੀਬ੍ਰੇਟ ਨਹੀਂ ਕਰ ਰਹੇ, ਕਿਉਂਕਿ ਅਸੀਂ ਮੀਆਂ ਫਜ਼ਲੇ ਹੁਸੈਨ ਦਾ ਨਾਂ ਨਹੀਂ ਲੈਣਾ ਇਸ ਵਾਸਤੇ।
ਸੋ ਮਤਲਬ ਇਹ ਜਿਹੜੀ ਸਾਰੀ ਗੱਲ ਹੈਗੀ ਆ। ਔਰ ਉਸ ਤੋਂ ਬਾਅਦ ਉਹਨੇ 1936 ਔਰ 1937 ਦਾ ਵੀ ਡਾਟਾ ਦਿੱਤਾ, ਉਹਦੇ 'ਚ ਸੂਰਤ ਹਾਲ ਹੈਗੀ ਹੈ। ਔਰ ਲੇਕਿਨ ਉਹਦੇ 'ਚ ਇੱਕ ਹੋਰ ਕਮਾਲ ਹੈਗਾ ਕਿ 36-37 ਤੱਕ ਆਉਂਦੇ ਆਉਂਦੇ ਉਹਨਾਂ ਨੇ ਪਿੰਡਾਂ ਤੋਂ ਇਲਾਵਾ ਸਕੂਲ, ਸ਼ਹਿਰਾਂ 'ਚ ਬਹੁਤ ਸਾਰੇ ਸਕੂਲ ਬਰਬਾਦ ਕੀਤੇ। ਸੋ ਇਹ ਜਿਹੜੀ ਮਤਲਬ ਚੀਜ਼ ਹੈਗੀ ਸੀ, ਪੰਜਾਬ ਨੂੰ ਜਿਹੜਾ ਵੰਡਿਆ ਗਿਆ ਉਹਦੇ ਪਿੱਛੇ ਕਹਾਣੀ ਇਹ ਵੀ ਕਿ ਉਹ ਬਹੁਤ ਅੱਗੇ ਨਿਕਲ ਰਿਹਾ ਸੀ। ਖੈਰ ਇਹ ਗੱਲ ਬਾਅਦ ਦੇ ਵਿੱਚ ਲਿਖਾਂਗੇ। ਲੇਕਿਨ ਮੀਆਂ ਸਾਹਿਬ ਨੇ ਜਦੋਂ ਯੂਨੀਅਨਿਸਟ ਪਾਰਟੀ ਬਣਾਈ, ਉਸ ਲਈ ਉਹਨਾਂ ਦੇ ਜ਼ਿਹਨ 'ਚ ਕੀ ਗੱਲ ਹੈਗੀ, ਉਹ ਜਿਹੜੀ ਅਹਿਮ ਗੱਲ ਹੈਗੀ ਹੈ ਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਮਤਲਬ ਕਿ ਇਸ ਵੇਲੇ ਜਿਹੜੇ ਅਸੈਂਬਲੀ ਦੇ ਅੰਦਰ, ਜਦੋਂ ਬੇਸਿਕਲੀ ਉਹਨਾਂ ਨੇ ਅਸੈਂਬਲੀ ਦੇ ਅੰਦਰ ਬੰਦੇ, ਅਸੈਂਬਲੀ ਤੋਂ ਬਾਹਰ ਨੇ, ਅਸੈਂਬਲੀ ਦੇ ਅੰਦਰ ਉਹ ਮੌਜੂਦ ਹੈਗੇ ਸਨ। ਸੋ ਇਹ ਇੱਕ ਹੋਰ ਕਿਸਮ ਦੀ ਪਾਰਟੀ ਸੀ। ਜਿਸ ਤਰ੍ਹਾਂ ਮੁਸਲਿਮ ਲੀਗ ਬਣੀ ਜਾਂ ਕਾਂਗਰਸ ਬਣੀ, ਉਹ ਅਸੈਂਬਲੀ ਦੇ ਅੰਦਰ ਨਹੀਂ ਬਣੀ। ਯੂਨੀਅਨਿਸਟ ਪਾਰਟੀ ਦਾ ਜਦੋਂ ਵੀ ਅਸੀਂ ਤਜਜ਼ੀਆ ਕਰਨ ਲੱਗਾਂਗੇ ਤੇ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਇਹ ਪਾਰਟੀ ਬਣੀ, ਇਹ ਅਸੈਂਬਲੀ ਦੇ ਅੰਦਰ ਜਿਹੜੇ ਸਨ, ਮਤਲਬ ਪਹਿਲੇ ਉਹਨਾਂ ਨੇ ਪੰਜਾਬ ਐਗਰੀਕਲਚਰਿਸਟ ਪਾਰਟੀ ਬਣੀ, ਯੂਨੀਅਨਿਸਟ ਪਾਰਟੀ, ਫਿਰ 1926 ਜਾ ਕੇ ਉਹਦਾ ਨਾਮ ਰੱਖਿਆ ਯੂਨੀਅਨਿਸਟ ਪਾਰਟੀ ਆਫ ਪੰਜਾਬ। ਉਹ ਜਦੋਂ ਉਹਨਾਂ ਨੇ ਅਸੈਂਬਲੀ ਦੇ ਅੰਦਰ ਜਿਹੜਾ ਹੈਗਾ ਸਿਲਸਿਲਾ ਬਣਾਇਆ ਔਰ ਉਸ ਪਾਰਟੀ ਦੀ ਫਾਰਮੇਸ਼ਨ ਇਸ ਤਰ੍ਹਾਂ ਦੀ ਬਣਾਈ ਕਿ ਉਹਦਾ ਹੈਡ ਜਿਹੜਾ ਹੈਗਾ ਉਹ ਇੱਕ ਮੁਸਲਮਾਨ ਰਹੇਗਾ, ਲੇਕਿਨ ਉਹ ਨਾਲ ਹਿੰਦੂਆਂ ਸਿੱਖਾਂ ਦੀ ਗੱਲ ਵੀ ਕਰੇਗੀ। ਹੁਣ ਅਸੀਂ ਉਹਨੂੰ ਇੱਕ ਖਾਸ ਸੈਕੂਲਰ ਫਰੇਮ ਦੇ ਵਿੱਚ ਦੇਖਣਾ ਚਾਹੁੰਦੇ ਹਾਂ। ਇਹ ਸਾਡਾ ਮਸਲਾ ਹੈਗਾ, ਪ੍ਰੋਬਲਮ ਹੈਗਾ ਸਾਡਾ। ਕਾਂਗਰਸ ਨੂੰ ਵੀ ਅਸੀਂ ਦੇਖਣਾ ਚਾਹੁੰਦੇ ਹਾਂ, ਅਸੀਂ ਉਸ ਤਰ੍ਹਾਂ ਹੀ ਚਾਹੁੰਦੇ ਹਾਂ। ਲੇਕਿਨ ਦੇਖੋ, ਇੱਕ ਪਾर्टी 'ਚ मुख्तलिफ किस्म के ग्रुप्स और मुख्तलिफ किस्म के लोग शामिल होंगे और यूनियनिस्ट पार्टी ते एसेंशियली असैंबली मैंबरस ਜਿਹੜੇ ਆਲਰੇਡੀ ਮੁੰਤਖਬ ਹੋ ਕੇ ਆਏ ਸਨ, ਉਹਨਾਂ ਦੇ ਵਿੱਚ ਹੀ ਬਣੀ। ਔਰ ਇਲੈਕਸ਼ਨ ਜਿਹੜੇ ਹੈਗੇ ਨੇ ਉਹ 1920 ਚ ਹੋਏ, ਫਿਰ 1923 ਚ ਹੋਏ, ਫਿਰ 1926 ਚ ਹੋਏ ਔਰ 26 ਤੱਕ ਇਹਦੀ ਫਾਰਮੇਸ਼ਨ ਬਣ ਚੁੱਕੀ ਸੀ। ਹੁਣ ਸਰ ਜ਼ਫਰੁੱਲਾ ਜਿਹੜੇ ਨੇ, ਉਹਨਾਂ ਦੀ ਜਿਹੜੀ ਕਿਤਾਬ ਹੈ ਤਹਿਦੀਸ ਨਿਮਤ, ਉਹਦੇ 'ਚ ਉਹਨਾਂ ਨੇ ਲਿਖਿਆ ਕਿ ਮੈਨੂੰ ਮੇਰੀ ਜਮਾਤ ਨੇ ਹੁਕਮ ਦਿੱਤਾ ਕਿ ਮੈਂ ਜੁਆਇਨ ਕਰਾਂ ਯੂਨੀਅਨਿਸਟ ਪਾਰਟੀ, ਔਰ ਫਿਰ ਇਹਨਾਂ ਨੇ ਜੁਆਇਨ ਕੀਤੀ 1926 ਦੇ ਐਂਡ 'ਤੇ ਕੀਤੀ, ਫਿਰ 27 ਦੇ ਵਿੱਚ ਭਰਾ ਵੀ ਇਹਨਾਂ ਦੇ ਮੈਂਬਰ। ਹੁਣ ਉਹ ਮਤਲਬ ਕਿ ਬਹੁਤ ਸਾਰੇ ਲੋਕਾਂ ਨੇ ਸ਼ਾਇਦ ਜੁਆਇਨ ਕੀਤਾ ਔਰ ਬਹੁਤ ਸਾਰੇ ਲੋਕਾਂ ਦੀ ਵਜ੍ਹਾ ਤੋਂ ਉਹ ਬਹੁਤ ਸਾਰੀ ਚੀਜ਼ਾਂ ਉਹਦੇ 'ਚ ਸ਼ਾਮਿਲ ਵੀ ਹੋਈਆਂ। ਉਹਨੂੰ ਅੱਜ ਦੀ ਮਾਡਰਨ ਇੱਕ, ਦੇਖੋ ਅੱਜ ਅਸੀਂ ਬਿਲਕੁਲ ਹੋਰ ਤਰ੍ਹਾਂ ਗੱਲ ਕਰਦੇ ਹਾਂ। ਅੱਜ ਅਸੀਂ ਇਹ ਸਮਝਦੇ ਹਾਂ ਕਿ ਪਾਰਟੀ ਜਿਹੜੀ ਹੈਗੀ ਹੈ ਉਹ ਸਿਰਫ ਅਸੈਂਬਲੀ ਮੈਂਬਰਾਂ ਦੇ ਮੁਸ਼ਤਮਲ ਨਹੀਂ ਹੁੰਦੀ। ਔਰ ਜਦੋਂ ਅਜ਼ੀਮ ਹੁਸੈਨ ਨੇ ਉਸ ਮੀਟਿੰਗ ਦਾ ਅਹਿਵਾਲ ਲਿਖਿਆ ਹੈ 1936 ਦੀ, ਜਦੋਂ ਮੀਆਂ ਸਾਹਿਬ ਆਏ ਨੇ ਵਾਪਸ ਪੰਜਾਬ ਵਿੱਚ ਦੁਬਾਰਾ ਤੋਂ ਪੋਲੀਟਿਕਸ ਸੰਭਾਲੀ ਹੈ, ਉਹਨਾਂ ਨੇ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਉਹਨਾਂ ਨੇ ਸਭ ਨੂੰ ਬੁਲਾਇਆ, ਦੌਲਤਾਨਾ ਵੀ ਸੀ, ਫਿਰ ਉਸ ਕਾਨੂੰਨ ਵਗੈਰਾ ਸਭ ਸ਼ਾਮਲ ਹੈਗੇ, ਕਿਉਂਕਿ ਸਾਰੇ ਹੀ ਅਸਲ 'ਤੇ ਮੀਆਂ ਫਜ਼ਲ ਹੁਸੈਨ ਦੀ ਪੈਦਾਵਾਰ। ਇਹਨਾਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਨੇ ਕਿਹਾ ਕਿ ਦੇਖੋ ਵੋਟ ਦਾ ਜ਼ਮਾਨਾ ਆ ਗਿਆ। 1935 ਦਾ ਹਲੇ ਐਕਟ ਆ ਗਿਆ ਸੀ, ਲੇਕਿਨ ਉਹਨਾਂ ਨੂੰ ਪਤਾ ਸੀ ਗੱਲ ਹੁਣ ਇਸ ਤੋਂ ਵੀ ਅੱਗੇ ਜਾਣੀ ਤੇ ਤੁਹਾਨੂੰ ਪਾਰਟੀ ਦੀ ਫਾਰਮੇਸ਼ਨ ਵੀ ਬਦਲਣੀ ਪਏਗੀ, ਕਿਉਂਕਿ ਜਿਹੜੀ ਪਾਰਟੀ ਉਹ ਲੈ ਕੇ ਚੱਲੇ ਸਨ 1926-27 ਤੋਂ ਲੈ ਕੇ ਤੇ 1936 ਤੱਕ, ਉਹ ਹੋਰ ਕਿਸਮ ਦੀ ਪਾਰਟੀ। ਉਸ ਪਾਰਟੀ ਨੂੰ ਤੁਸੀਂ ਉਸ ਤਰ੍ਹਾਂ ਹੀ ਸਮਝੋ, ਲੇਕਿਨ ਜੋ ਉਹਨਾਂ ਨੇ ਆਪਣੇ ਬਾਲਕਿਆਂ ਨੂੰ ਨਸੀਹਤ ਕੀਤੀ ਸੀ, ਉਹ ਬਾਲਕਿਆਂ 'ਚੋਂ ਕਿਸੇ ਨੇ ਵੀ ਉਸ ਨਸੀਹਤ 'ਤੇ ਅਮਲ ਨਹੀਂ ਕੀਤਾ। ਜਿਹੜੇ ਉਹਨਾਂ ਦੇ ਨਾਲ ਹੈਗੇ ਸਨ, ਯਾਨੀ ਜਿਹੜੇ ਉਹਨਾਂ ਦੇ ਮੇਨ ਪਾਰਟਨਰ ਹੈਗੇ ਸਨ ਇਸ ਸਾਰੇ ਕੰਮ ਵਿੱਚ, ਜਿਸ ਤਰ੍ਹਾਂ ਸਰ ਛੋਟੂ ਰਾਮ ਹੈਗੇ ਸਨ ਜਾਂ ਹੋਰ ਲੋਕ ਹੈਗੇ ਸਨ, ਬਹੁਤ ਸਾਰੇ ਲੋਕ ਸਨ। ਕੋਈ ਪਾਰਟੀ ਕਿਸੇ ਇੱਕ ਬੰਦੇ ਦੀ ਮਰਹੂਮੇ ਮਿਹਨਤ ਕਦੀ ਵੀ ਨਹੀਂ ਹੁੰਦੀ। ਉਹ ਚਾਹੇ ਕੁਲਵੰਤ ਦੀ ਭੁੱਟੋ ਦੀ ਪਾਰਟੀ ਹੈ, ਨਵਾਜ਼ ਸ਼ਰੀਫ ਦੀ ਪਾਰਟੀ ਹੈ, ਹਾਂਜੀ ਨਹਿਰੂਜ਼ ਦੀ ਪਾਰਟੀ ਬਣ ਜਾਂਦੀ ਹੈ, ਲੇਕਿਨ ਉਹਦੇ ਅੰਦਰ ਬਹੁਤ ਸਾਰੇ ਲੋਕ ਹੁੰਦੇ ਨੇ, ਬਹੁਤ ਸਾਰਾ ਕੰਮ ਹੋ ਰਿਹਾ ਹੁੰਦਾ, ਬਹੁਤ ਸਾਰੇ ਗਰੁੱਪਸ ਆਪਣੀ ਆਪਣੀ ਚੀਜ਼ਾਂ ਲੈ ਕੇ ਚੱਲ ਰਹੇ ਹੁੰਦੇ ਨੇ। ਇੰਝ ਹੀ ਯੂਨੀਅਨਿਸਟ ਪਾਰਟੀ ਦੇ ਅੰਦਰ, ਯੂਨੀਅਨਿਸਟ ਪਾਰਟੀ ਦੀ ਪ੍ਰਾਇਮਰੀ ਬ੍ਰਾਂਚਿਸ ਜਿਹੜੀਆਂ ਨੇ ਉਹ ਥੱਲੇ ਨਹੀਂ ਹੈਗੀਆਂ। ਜਿਸ ਸ਼ਕਲ ਦੇ ਵਿੱਚ ਬਾਅਦ 'ਚ ਮੁਸਲਿਮ ਲੀਗ ਦਾ ਕੰਮ ਹੈਗਾ ਜਾਂ ਕਾਂਗਰਸ ਦਾ ਕੰਮ ਹੈਗਾ, ਮੁਸਲਿਮ ਲੀਗ ਕਾਂਗਰਸ ਦਾ ਬਹੁਤ ਥੱਲੇ ਤੱਕ ਕੰਮ ਹੈਗਾ, ਲੇਕਿਨ ਉਹ ਸਾਰੇ ਕੰਮ ਦੇ ਵਿੱਚੋਂ ਯੂਨੀਅਨਿਸਟ ਪਾਰਟੀ ਇੱਕ ਡਿਫਰੈਂਟ ਪਾਰਟੀ ਸੀ। ਹਾਂ, ਉਹਨੂੰ ਇੱਕ
ਵੱਡੀ ਪਾਰਟੀ ਬਣਾਇਆ ਜਾ ਸਕਦਾ ਸੀ। ਮੀਆਂ ਸਾਹਿਬ ਫੌਤ ਹੋ ਗਏ 37 ਦੇ ਇਲੈਕਸ਼ਨ ਤੋਂ ਪਹਿਲਾਂ ਹੀ ਫੌਤ ਹੋ ਗਏ, ਤੇ ਉਹ ਵਿਜ਼ਨ ਜਿਹੜਾ ਹੈਗਾ ਉਹ ਖੁਦ ਬਹੁਤ, ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ 1900 ਦੇ ਵਿੱਚ ਇਹ ਗੱਲ ਤੈਅ ਕਰ ਲਈ ਕਿ ਲੜਕੇ ਨਹੀਂ ਕੱਢੇ ਜਾ ਸਕਦੇ, ਤੇ ਵਿਜ਼ਨਰੀ ਦੇ ਬਹੁਤ ਹੈਗੇ ਸਨ। ਪੰਜਾਬ ਮਤਲਬ ਉਹਨਾਂ ਨੇ ਲਖਨਊ ਪੈਕਟ ਸਾਈਨ ਕੀਤੇ, ਲੇਕਿਨ ਫਿਰ ਇਹ ਸਮਝਿਆ ਗਿਆ ਗੱਲ ਠੀਕ ਨਹੀਂ। ਉਹਦੇ ਮੀਆਂ ਜੀ हाँ जी, मेरी आवाज आ रही? आ रही है? हाँ जी, मैनू आ रही थोड़ी। हाँ जी, आ रही है। बस ठीक है, मैं जारी रखा। हाँ जी, हाँ जी। ਸੋ ਮੀਆਂ ਸਾਹਿਬ ਨੇ ਮਤਲਬ ਮੀਆਂ ਅਜ਼ੀਮ ਹੁਸੈਨ ਨੇ ਵੀ ਉਸ ਦੇ ਉੱਤੇ ਉਹ ਮਤਲਬ ਉਨੀ ਭਰਵੀਂ ਗੱਲ ਨਹੀਂ ਕੀਤੀ, ਲੇਕਿਨ ਉਹ ਇੱਕ ਪੂਰੀ ਡਿਵੈਲਪਮੈਂਟ हाँ जी, लगता नैट थोड़ा काफ़ी खराब हो गया है। हुण तुहाडी आवाज़ जिहड़ी है ना बिल्कुल नहीं आ रही। मेरी अगर आवाज़ तुसीं सुन रहे हो तो तुसीं दोबारा लॉग इन करो। अमर, तुहानूं मेरी आवाज़ आ रही? जी, थोड़ा नेट दा प्रॉब्लम है अजकल, ते
ਬਸ ਥੋੜੀ ਦੇਰ 'ਚ ਹੀ ਅਮਰ ਸਾਹਿਬ ਸਾਡੇ ਨਾਲ ਅਟੈਚ ਹੋ ਜਾਂਦੇ ਨੇ ਤੇ ਫਿਰ ਅਸਾਂ ਉਹਨਾਂ ਦੇ ਨਾਲ ਕੁਝ ਸਵਾਲ ਕੋਈ ਗੱਲਾਂ ਬਾਤਾਂ ਅਗਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੁਸੀਂ ਜ਼ਰੂਰ ਕਮੈਂਟ 'ਚ ਲਿਖ ਦਿਓ, ਮੈਂ ਉਹਨੂੰ ਲਵਾਂਗਾ। ਔਰ ਜਿਸ ਤਰ੍ਹਾਂ ਹੀ ਅਮਰ ਸਾਡੇ ਨਾਲ ਦੁਬਾਰਾ ਅਟੈਚ ਹੁੰਦੇ ਨੇ ਅਸੀਂ ਉਹਨਾਂ ਨੂੰ ਆਉਂਦੇ ਹਾਂ। ਜੀ ਸਰ। ਜਨਾਬੇ ਅਲੀ, ਬਸ ਹੁਣ ਕੀ ਕਰੀਏ ਜੀ, ਫੰਨੀ ਮਜਬੂਰੀ ਹੈ। ਕਿਤੇ ਲਾਹੌਰ ਮੀਂਹ ਤਾਂ ਨਹੀਂ ਲੱਥ ਆਇਆ? ਹੈ ਲਾਹੌਰ ਵੀ ਤਾਂ ਮੀਂਹ ਤਾਂ ਨਹੀਂ ਆਇਆ ਕਿਤੇ? ਹਾਂ ਜੀ ਸਰ, ਤੁਸੀਂ ਆਖਰੀ ਜਿਹੜੇ ਗੱਲ ਕਰ ਰਹੇ ਸੋ ਕਰੋ ਸਰ। ਜੀ ਜੀ। ਤੇ ਉਹ ਹੁਣ ਜਿਹੜੀ ਮੀਆਂ ਸਾਹਿਬ ਦੀ ਜਿਸ ਟਾਈਮ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਜਦੋਂ ਉਹਨਾਂ ਨੇ ਪਾਰਟੀ ਆਪਣੀ ਬਣਾਈ ਹੈਗੀ ਹੈ, ਉਸ ਲਈ ਉਹ ਇੱਕ ਇਲੈਕਟੇਬਲ ਸੀ, ਉਹਦੇ 'ਚ ਇਲੈਕਟੇਬਲਸ ਹੈਗੇ ਸਰ, ਇਹਨੂੰ ਮੰਨਣਾ ਚਾਹੀਦਾ। ਉਹ ਕਾਂਗਰਸ ਵਰਗੀ ਪਾਰਟੀ ਨਹੀਂ ਹੈਗੀ। ਜਦੋਂ ਵੀ ਅਸੀਂ ਉਹਦਾ ਤਜਜ਼ੀਆ ਕਰਾਂਗੇ, ਉਹਦੇ ਘਾਟਿਆਂ ਤੇ ਵੀ ਗੱਲ ਕਰਾਂਗੇ, ਜਿਹੜੀ ਅੱਗੇ ਜਾ ਕੇ ਕਰਨੀ ਹੈ, ਉਸ ਵੇਲੇ ਵੀ ਸਾਨੂੰ ਇਹ ਗੱਲ ਅਗਰ ਤੁਸੀਂ ਸ਼ੁਰੂ 'ਚ ਕੀਤੀ ਹੋਏਗੀ, ਤੁਹਾਨੂੰ ਫਿਰ ਉਹਦਾ ਐਨਾਲਿਸਿਸ ਕਰਨਾ ਆਸਾਨ ਵੀ ਹੋ ਜਾਂਦਾ। ਇੱਥੇ ਕਹਿੰਦੇ ਨੇ ਕਿ ਜੀ ਸਿਕੰਦਰ ਨੇ ਇਹ ਕਰਤਾ ਤੇ ਆਪਣਾ ਖਿਜ਼ਰ ਨੇ ਇਹ ਕਰਤਾ, ਉਹ ਠੀਕ ਹੈ, ਲੇਕਿਨ ਵੱਡੀ ਗੱਲ ਇਹ ਸੀ ਕਿ ਮੀਆਂ ਸਾਹਿਬ ਵਾਲਾ ਵਿਜ਼ਨ ਜਿਹੜਾ ਹੈ ਕਿ ਪਾਰਟੀ ਨੂੰ ਥੱਲੇ ਤੱਕ ਲੈ ਜਾਓ, ਉਹ ਵਾਲਾ ਵਿਜ਼ਨ ਜਿਹੜਾ ਹੈਗਾ ਉਹ ਸਿਕੰਦਰ ਦੇ ਵਿੱਚ ਤੇ ਕੋਈ ਨਹੀਂ, ਲੇਕਿਨ ਖਿਜ਼ਰ ਦੇ ਵਿੱਚ ਬਿਲਕੁਲ ਹੀ ਨਹੀਂ ਹੈਗਾ ਸੀ। ਮਤਲਬ ਹੈ ਕਿ ਉਹ ਉਸੇ ਤਰ੍ਹਾਂ ਉਹਨੂੰ ਡੀਲ ਕਰਨਾ ਚਾਹੁੰਦੇ, ਜਦੋਂ ਕਿ ਉਹਦੇ ਮੁਕਾਬਲੇ ਜਿਹੜੀ ਕਾਂਗਰਸ ਔਰ ਮੁਸਲਿਮ ਲੀਗ ਹੈ ਉਹਨਾਂ ਥੱਲੇ ਤੱਕ ਪ੍ਰਾਇਮਰੀ ਯੂਨਿਟਸ ਬਣਾਏ ਉਸ ਪੀਰੀਅਡ ਦੇ। ਹੁਣ ਮੈਂ ਕਹਿ ਰਿਹਾ ਕਿ ਜਿਹੜੀ ਉਹਨਾਂ ਦੀ ਅਚੀਵਮੈਂਟਸ ਹਨ, ਮਸਾਂ ਉਹਨਾਂ ਨੇ ਜਿਹੜਾ ਬਨੀਏ ਦੇ ਖਿਲਾਫ ਲੈਜਿਸਲੇਸ਼ਨਾਂ ਕਰਾਈਆਂ, ਅਮੈਂਡਮੈਂਟਸ ਕਰਾਈਆਂ, ਉਹਨਾਂ ਦੇ ਕਰਜ਼ਿਆਂ ਤੋਂ ਨਿਜਾਤ ਦਿਵਾਈ, ਉਹ ਪੰਜਾਬੀ ਕਿਸਾਨ ਨੂੰ ਉਹਨਾਂ ਦੇ ਮਰਨ ਤੋਂ ਬਾਅਦ ਵੀ ਯਾਨੀ ਹੁਣ ਤੱਕ ਯਾਦ ਨੇ। ਪੰਜਾਬ ਦੇ ਪਿੰਡਾਂ 'ਚ ਚਲੇ ਜਾਓ, ਹੁਣ ਤੱਕ ਯਾਦ ਨੇ ਲੋਕਾਂ। ਸਕੂਲਾਂ ਦੀ ਗੱਲ ਜਿਹੜੀ ਹੈਗੀ ਹੈ ਤੁਹਾਨੂੰ ਉਸ ਤਰ੍ਹਾਂ ਨਹੀਂ ਪਤਾ, ਲੇਕਿਨ ਅਗਰ ਤੁਸੀਂ ਪੰਜਾਬ ਦੇ ਹਰੇ ਵੀ ਜ਼ਿਲ੍ਹਿਆਂ ਚਲੇ ਜਾਓ, ਤੁਹਾਨੂੰ ਕੋਈ ਨਾ ਕੋਈ ਪੁਰਾਣਾ ਸਕੂਲ ਨਜ਼ਰ ਆ ਜਾਂਦਾ। ਔਰ ਜਦੋਂ ਤੱਕ ਚੱਲਦਾ ਹੈ ਕਿ ਇਹ ਸਕੂਲ ਜਿਹੜਾ ਹੈਗਾ ਇਹ ਉਸੇ ਕੰਟੀਨਿਊਟੀ 'ਚ ਉਹਨਾਂ ਨੇ ਬਣਵਾਇਆ ਸੀ, ਤੇ ਫਿਰ ਤੁਹਾਨੂੰ ਹੋਰ ਖਿਆਲ ਆਉਂਦਾ ਕਿ ਜਨਾਬ ਉਸ ਜ਼ਮਾਨੇ ਦੇ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਦੂਰ ਦਰਾਜ਼ ਦੇ ਜ਼ਿਲ੍ਹੇ ਦੇ ਵਿੱਚ ਸਕੂਲ ਬਣਿਆ, ਕਿਉਂਕਿ ਮੁਖੱਈਰ ਜ਼ਰਾਤ ਹਾਂਜੀ ਆ ਰਹੀ ਆਵਾਜ਼? ਜੀ ਜੀ ਆ ਰਹੀ ਨਹੀਂ ਆ ਰਹੀ ਆਵਾਜ਼ ਆ ਰਹੀ ਹੈ। ਹੁਣ ਮੈਂ ਕੀ ਕਰਾਂ? हाँ आ रही है हजरत, आवाज आ रही है। अमर तुसी दोबारा एक दफा कनेक्ट करो। हाँ जी, बस साढ़े जरा सौन भादरों मॉनसून शुरू है तो मीआं का करके थोड़ा नेट का भी मसला बनया होया, इस करके थोड़ी माजरत। दोस्त जिले साडे नाल ने, बड़ी मेहरबानी उन्हां दी बैठे सुन रहे ने। जिले दोस्त साडे नाल नवें आए ने उन्हां नूं भी जी आयां नूं। जिस तरह ही अमर साडे नाल कनैक्ट होंदे ने, असीं उन्हां नूं दुबारा लैने स्क्रीन ते। ਜਿਹੜੇ ਦੋਸਤ ਕੋਈ ਕੁਐਸਚਨ ਕਰਨਾ ਚਾਹੁੰਦੇ ਨੇ ਪਲੀਜ਼ ਉਹ ਕਮੈਂਟ ਕਰ ਦੇਣ, ਤਾਂ ਕਿ ਅਸੀਂ ਜਿਹੜਾ ਉਹਨਾਂ ਦੇ ਕੋਲੋਂ ਕੁਐਸਚਨ ਜਿਹੜਾ ਉਹਨਾਂ ਦੇ ਨਾਲ ਡਿਸਕਸ ਕਰ ਸਕੀਏ। ਜੀ ਮੇਰਾ ਖਿਆਲ ਹੈ ਕਿ ਅਮਰ ਹੋਰਾਂ ਨੂੰ ਅਟੈਚ ਹੋਣ 'ਚ ਕੋਈ ਪ੍ਰੋਬਲਮ ਹੋ ਰਹੀ ਹੈ, ਅਜੇ ਤੱਕ ਉਹ ਨਹੀਂ ਅਟੈਚ ਹੋ ਸਕੇ। ਤੇ ਸਾਡੇ ਪ੍ਰੋਗਰਾਮ ਦਾ ਵੇਲਾ ਵੀ ਮੁੱਕ ਗਿਆ,
ਤੇ ਜਿਹੜੇ ਦੋਸਤ ਸਾਡੇ ਨਾਲ ਅੱਜ ਆਏ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਹਰ ਮਹੀਨੇ ਦੇ ਵਿੱਚ 1-2 ਟਾਕ ਜਿਹੜੀਆਂ ਨਾ ਲਾਜ਼ਮੀ ਕਰ ਸਕੀਏ। ਪਰ ਮਸਲਾ ਇਹ ਹੁੰਦਾ ਹੈ ਕਿ ਬਸ ਟਾਈਮ ਦਾ ਇਸ਼ੂ ਹੋ ਜਾਂਦਾ ਹੈ, ਔਰ ਬਸ ਜਿਹੜੇ ਅਵੇਲੇਬਿਲਿਟੀ ਜਿਹੜੀ ਦੋਸਤਾਂ ਦੀ ਹੈ ਉਹ ਨਹੀਂ ਹੋ ਪਾਉਂਦੀ ਰਿਸਰਚਰਸ ਦੀ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕਰੀਏ ਔਰ ਅਪ ਟੂ ਦਾ ਸਟੈਂਡਰਡ ਅਸੀਂ ਰੱਖੀਏ ਕਿ ਜਿਹੜੇ ਪੰਜਾਬ ਦੇ ਹਵਾਲੇ ਨਾਲ ਜਿਹੜਾ ਅਸੀਂ ਸਮਝਦੇ ਹਾਂ ਕਿ ਜਿੰਨਾ ਟੌਪਿਕਸ ਤੇ ਗੱਲ ਹੋਣੀ ਚਾਹੀਦੀ ਉਹਨਾਂ ਤੇ ਅਸੀਂ ਜ਼ਰੂਰ ਆਪਣੇ ਦੋਸਤਾਂ ਨੂੰ ਬੁਲਾਉਂਦੇ ਰਹੀਏ। ਅੱਜ ਦੀ ਇਸ ਸਾਡੀ ਬੈਠਕ ਦੇ ਵਿੱਚ, ਅੱਜ ਦੀ ਇਸ ਸੱਥ ਦੇ ਵਿੱਚ, ਅੱਜ ਦੇ ਇਸ ਪ੍ਰੋਗਰਾਮ ਲੈਕਚਰ ਸੀਰੀਜ਼ ਦੇ ਵਿੱਚ ਆਉਣ ਦਾ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸ਼ੁਕਰੀਆ। ਔਰ ਅੱਜ ਦੀ ਇਸ ਗੱਲਬਾਤ 'ਚ ਰਲਣ ਦਾ ਵੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸ਼ੁਕਰੀਆ ਜਿਹੜੇ ਅੱਜ ਸਾਡੇ ਨਾਲ ਆਏ। ਖਾਸ ਕਰਕੇ ਜਿਹੜੇ ਸਾਡੇ ਬਹੁਤ ਸੀਨੀਅਰ ਦੋਸਤ ਅੱਜ ਸਾਡੇ ਨਾਲ ਰਲੇ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ। ਤੇ ਮੇਰਾ ਖਿਆਲ ਹੈ ਕਿ ਅਮਰ ਨੂੰ ਇੱਕ ਦਫਾ ਦੁਬਾਰਾ ਟਰਾਈ ਕਰ ਲੈਣ। ਹੈਲੋ, ਆਵਾਜ਼ ਆ ਰਹੀ ਹੈ? ਆ ਰਹੀ ਆਵਾਜ਼? ਹਾਂਜੀ 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 ਜੀ ਸਰ, ਤੁਸੀਂ ਆਖਰੀ ਲਾਈਨਾਂ ਕਨਕਲੂਡ ਕਰ ਰਹੇ ਸੀ ਤੇ ਮੈਨੂੰ ਲੱਗਦਾ ਕਿ ਉਹ ਰਹਿ ਗਈਆਂ ਸਨ। ਜੀ ਜੀ ਬਿਲਕੁਲ ਬਿਲकुल बिल्कुल। ਹਾਂਜੀ, ਮੈਂ ਸਿਰਫ ਇਹੀ ਕਹਿ ਰਿਹਾ ਸੀ ਕਿ ਜੋ ਉਹਨਾਂ ਦੀ ਅਚੀਵਮੈਂਟਸ ਹੈਗੀਆਂ ਨੇ ਉਹ ਆਪਣੀ ਜਗ੍ਹਾ ਦੇ ਉੱਤੇ ਉਹਨਾਂ ਦੀ ਅਹਿਮੀਅਤ ਬਰਕਰਾਰ ਹੈਗੀ। ਉਹਨਾਂ ਨੇ ਬਨੀਏ ਦੇ ਖਿਲਾਫ ਜੋ ਕੰਮ ਕੀਤਾ, ਉਹਨਾਂ ਨੇ ਸਕੂਲ ਬਣਾਉਣ ਜੋ ਕੰਮ ਕੀਤਾ, ਬਾਕੀ ਉਹਨਾਂ ਦੀ ਜਿਹੜੀ ਪੋਲਿਟਿਕਸ ਹੈਗੀ ਸੀ ਉਸ ਵੇਲੇ ਉਹਦੇ ਤੇ ਤੁਸੀਂ 10 ਗੱਲਾਂ ਕਰ ਸਕਦੇ ਹੋ। ਮਸਲਨ ਯੂਨੀਅਨਿਸਟ ਪਾਰਟੀ ਜਿਹੜੀ ਹੈ ਉਸਦੇ ਉੱਤੇ, ਉਹਦੀ ਸਿਆਸਤ ਦੇ ਉੱਤੇ ਅਸੀਂ ਤਨਕੀਦ ਵੀ ਕਰ ਸਕਦੇ ਹਾਂ। ਅਸੀਂ ਇਹ ਕਹਿ ਸਕਦੇ ਹਾਂ ਕਿ ਕਾਂਗਰਸ ਵਾਂਗਰ ਉਹਨਾਂ ਨੇ ਵੀ ਮਜ਼ਹਬ ਦਾ ਇਸਤੇਮਾਲ ਕੀਤਾ, ਉਹਨਾਂ ਨੇ ਵੀ ਫਿਰਕੇ ਦਾ ਵੀ ਇਸਤੇਮਾਲ ਕੀਤਾ। ਕਸ਼ਮੀਰ ਦੀ ਤਹਿਰੀਕ ਜਿਹੜੀ 1931 ਦੀ ਹੈਗੀ ਹੈ ਉਹਦੇ ਵਿੱਚ ਵੀ, ਔਰ ਫਿਰ ਕਸ਼ਮੀਰ ਤੋਂ ਬਾਅਦ ਜਿਹੜੀ ਖਾਸ ਤੌਰ 'ਤੇ ਜਿਹੜੀ ਸ਼ਹੀਦਗੰਜ ਦੀ ਤਹਿਰੀਕ ਹੈਗੀ ਉਹਦੇ ਵਿੱਚ ਵੀ ਉਹ ਸਾਰੇ ਕੁਛ ਉਹ ਬਿਲਕੁਲ ਉਂਝ ਹੀ ਹੈਗਾ ਜਿਸ ਤਰ੍ਹਾਂ ਕੋਈ ਪਾਵਰ ਪਲੇਅਰ ਕਰਦਾ ਹੈ। ਉਹ ਕੋਈ ਯੂਨੀਅਨਿਸਟ ਵੱਖਰੇ ਨਹੀਂ ਹੈਗੇ, ਉਹ ਉਂਝ ਹੀ ਇਹ ਕਾਂਗਰਸ ਨੇ ਵੀ ਕੀਤਾ, ਮੁਸਲਿਮ ਲੀਗ ਨੇ ਵੀ ਕੀਤਾ, ਪਾਕਿਸਤਾਨ ਬਣਨ ਤੋਂ ਬਾਅਦ ਵੀ ਕੀਤਾ, ਦੋਵਾਂ ਨੇ। ਉਹ ਪਾਵਰ ਪਲੇਅਰ ਅੰਗਰ ਉਹਨਾਂ ਨੇ ਡੀਲ ਕੀਤਾ, ਉਸਨੂੰ ਕਾਮਯਾਬੀ ਵੀ ਲਿੱਤੀ। ਲੇਕਿਨ ਓਵਰਆਲ ਅਗਰ ਪੰਜਾਬ ਦੇ ਪਰਸਪੈਕਟਿਵ ਵਿੱਚ ਦੇਖੋ ਤੇ ਪੰਜਾਬ ਦੇ ਵਿੱਚ ਜਿਹੜੀ ਅੰਗਰੇਜ਼ਾਂ ਨੇ ਬੂਟਾ ਲਾਇਆ ਸੀ ਸਿੱਖ ਮੁਸਲਿਮ ਤਜ਼ਾਦ ਦਾ, ਉਹ ਪਾਰਟੀਸ਼ਨ ਤੋਂ ਬਿਲਕੁਲ ਪਹਿਲੇ 1935 ਦੇ ਵਿੱਚ ਯੂਨੀਅਨਿਸਟਾਂ ਨੇ ਆਪਣੀ ਪੋਲਿਟਿਕਸ ਨੂੰ ਬਚਾਉਣ ਵਾਸਤੇ ਇਸਤੇਮਾਲ ਕੀਤਾ ਸਿੱਖ ਮੁਸਲਿਮ ਤਜ਼ਾਦ ਸ਼ਹੀਦਗੰਜ ਦੇ ਵਿੱਚ, ਔਰ ਉਹਦਾ ਪੰਜਾਬ ਨੂੰ ਬਹੁਤ ਖਮਿਆਜ਼ਾ ਭੁਗਤਣਾ ਪਿਆ। ਸੋ ਅਸੀਂ ਜਦੋਂ ਉਸ ਦੇ ਉੱਤੇ ਗੱਲ ਕਰੀਏ ਤੇ ਮੈਂ ਕਹਿੰਦਾ ਸਾਨੂੰ ਪੂਰੀ ਗੱਲ ਕਰਨੀ ਚਾਹੀਦੀ ਕਿ ਸਾਨੂੰ ਦੇਖੋ ਯੂਨੀਅਨਿਸਟ ਪਾਰਟੀ ਜਿਹੜੀ ਉਹਦਾ ਖਤਮ ਹੋਣਾ ਜਿਹੜਾ ਹੈਗਾ ਜਾਂ ਉਹਦਾ ਪਿੱਛੇ ਚਲੇ ਜਾਣਾ, ਮਤਲਬ ਮੈਂ ਸਮਝਦਾ ਕਿ ਜਦੋਂ ਖਿਜ਼ਰ ਹਯਾਤ ਜਿਹੜਾ ਹੈਗਾ ਹਾਰ ਗਿਆ ਸੀ ਔਰ 20 ਸੀਟਾਂ ਮਿਲੀਆਂ ਸਨ ਤੇ ਉਹ ਆਪੋਜੀਸ਼ਨ 'ਚ ਬੈਠ ਜਾਂਦਾ ਤੇ ਉਹ ਵੱਡਾ ਲੀਡਰ ਬਣ ਜਾਂਦਾ। ਉਹਨੇ ਜਿਹੜੀ ਉਹ ਪਾਵਰ ਪੋਲਿਟਿਕਸ ਸੀ ਉਹਦੇ ਮੁਤਾਬਕ, ਪਾਵਰ ਪੋਲਿਟਿਕਸ ਦੇ ਮੁਤਾਬਿਕ ਤਾਂ ਉਹ ਗੇਮ ਠੀਕ ਹੈਗੀ ਕਿ ਕਾਂਗਰਸ ਦੇ 50 ਵੋਟ ਲੈ ਕੇ ਤੇ ਕਾਂਗਰਸ ਦੇ ਕਹਿੰਦੇ ਮੁਸਲਿਮ ਲੀਗ ਦੇ ਤੇ ਹਲਾ ਕਰਕੇ ਪੈ ਜਾਓ, ਉਹ ਪੈ ਗਿਆ। ਲੇਕਿਨ ਜਦੋਂ ਪਿੱਛੇ ਮੁੜ ਕੇ ਵੇਖਿਆ ਤਾਂ ਕਾਂਗਰਸੀ ਗਏ ਵੇ ਸਰ, ਫਿਰ ਧੜਮ ਨਾਲ ਥੱਲੇ ਡਿੱਗਿਆ। ਉਹ ਜਦੋਂ ਡਿੱਗਿਆ ਤੇ ਫਿਰ ਸਾਰੀ ਜ਼ਿੰਦਗੀ ਉਹਨੂੰ ਪਛਤਾਵਾ ਰਿਹਾ। ਮਤਲਬ ਹੈ ਕਿ ਉਹ ਉਹਨੂੰ ਪਛਤਾਵਾ ਰਹੇ ਨਾ ਰਹੇ, ਇਸ਼ੂ ਇਹ ਹੈਗਾ ਕਿ ਉਸ ਅਹਿਮ ਮੌਕੇ ਦੇ ਉੱਤੇ ਜੋ ਉਹਨੇ ਕੰਮ ਕੀਤਾ ਉਹਦੇ ਨਾਲ ਪੰਜਾਬ ਦੀ ਵੰਡ ਦੇ ਵਾਸਤੇ ਚੀਜ਼ਾਂ ਤਿਆਰ ਹੋਈ। ਸੋ ਅਸੀਂ ਯੂਨੀਅਨਿਸਟ ਪਾਰਟੀ ਤੇ ਖੈਰ ਵੀ ਗੱਲ ਕਰਾਂਗੇ, ਲੇਕਿਨ ਮੀਆਂ ਸਾਹਿਬ ਤੇ 1936 'ਚ ਫੌਤ ਹੋ ਗਏ ਸਰ, ਲੇਕਿਨ ਸ਼ਹੀਦਗੰਜ ਬਹਰਹਾਲ ਉਹਦੇ ਵਿੱਚ ਉਹਨਾਂ ਦਾ ਹਿੱਸਾ ਹੈਗਾ। ਔਰ ਫਿਰੋਜ਼ ਖਾਨ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਅਸੀਂ ਇਹ ਸਮਝਦੇ ਸਾਂ ਕਿ ਇਹਰਾਰੀ ਜਿਹੜੇ ਨੇ ਔਰ ਸਿੱਖ ਅਗਰ ਮਿਲ ਗਏ ਤਾਂ ਸਾਡਾ ਕੰਮ ਖਰਾਬ ਹੋ ਜਾਏਗਾ। ਫਿਰੋਜ਼ ਖਾਨ ਨੇ ਲਿਖਿਆ ਕਿ ਯੂਨੀਅਨਿਸਟ ਅਸੀਂ ਇਹ ਸਮਝਦੇ ਸਾਂ ਕਿ ਇਹ ਕੰਮ ਜਿਹੜਾ ਹੈਗਾ ਇਹ ਬੇੜਾ ਗਰਕ ਹੋ ਜਾਏਗਾ, ਤੇ ਇਸ ਵਾਸਤੇ ਸਾਨੂੰ ਇਹਨੂੰ ਟੈਕਲ ਕਰਨ ਵਾਸਤੇ ਜਿਹੜਾ ਹੈਗਾ ਨਾ ਸ਼ਹੀਦਗੰਜ ਦਾ ਲਾਟੂ ਫੇਰ ਦੇਣਾ ਚਾਹੀਦਾ। ਉਹ ਲਾਟੂ ਫੇਰਤਾ ਤੇ ਕਾਮਯਾਬੀ ਵੀ ਹੋ ਗਈ, ਰਾਰੀ ਫਾਰਗ ਹੋ ਗਏ। ਰਾਰੀ ਦੇ ਮਤਲਬ ਕਿ ਕੀ ਹੈ, ਮਤਲਬ ਕਿ ਉਹਨਾਂ ਤੋਂ ਸਭ ਤੋਂ ਪਹਿਲੇ ਤੇ ਇਹਨਾਂ ਨੇ ਪੀਰਾਂ ਨੂੰ ਤੋੜਿਆ। ਪੀਰ ਪੀਰਾਂ ਦੀ ਤਾਕਤ ਹੈਲੋ ਅਮਰ, ਮੇਰੀ ਆਵਾਜ਼ ਆ ਰਹੀ ਤੁਹਾਨੂੰ ਸਰ?
ਅਮਰ ਜੀ ਮੇਰੀ ਆਵਾਜ਼ ਆ ਰਹੀ ਤੁਹਾਨੂੰ? ਜੀ ਪ੍ਰੋਫੈਸਰ ਰਮਨਦੀਪ ਬੱਲ ਜੀ, ਬਿਲਕੁਲ ਸਾਡੇ ਵਾਲੀ ਸਾਈਡ ਤੇ ਇਹਦੇ ਵਿੱਚ ਸਿਲੇਬਸ ਵਿੱਚ ਯੂਨੀਨਿਸਟ ਪਾਰਟੀ ਬਿਲਕੁਲ ਵੀ ਨਹੀਂ ਹੈ ਔਰ ਨਾ ਹੀ ਡਿਸਕਸ ਕੀਤੀ ਜਾਂਦੀ ਹੈ ਜਨਾਬ। ਹਾਂਜੀ, ਮੈਂ ਕਿਹਾ ਤੁਸੀਂ ਪੀਰਾਂ ਦੇ ਖਿਲਾਫ ਗੱਲ ਕਰੋਗੇ ਤੇ ਇਦਾਂ ਹੀ ਤੁਹਾਡੀ ਆਵਾਜ਼ ਬੰਦ ਹੋਣੀ, ਮੈਂ ਤੁਹਾਨੂੰ ਦੱਸਦਾ। ਨਹੀਂ, ਮੈਂ ਤਾਂ ਪੀਰਾਂ ਦੀ ਤਾਰੀਫ ਕਰ ਰਿਹਾ। ਮੈਂ ਕਹਿੰਦਾ ਪੀਰਾਂ ਦੀ ਤਾਕਤ ਹੈਗੀ ਸੀ ਤੇ ਇਰਾਨ ਨੇ 31 ਦੀ ਤਾਰੀਖ ਚਲਾਈ ਸੀ ਤੇ ਉਹ ਪੀਰਾਂ ਦੀ ਤਾਕਤ ਜਿਹੜੀ ਹੈਗੀ ਹੈ ਉਹ ਖਾਰਜ ਹੋ ਗਈ, ਕਿਉਂਕਿ ਸ਼ਹੀਦਗੰਜ ਦੇ ਵਿੱਚ ਲੋਕਾਂ ਨੂੰ ਇਹ ਲੱਗਿਆ ਕਿ ਸਿੱਖਾਂ ਨਾਲ ਮਿਲ ਗਏ ਨੇ, ਹੈ ਜੀ, ਉਹ ਦੋ ਧਾਰੀ ਤਲਵਾਰ ਹੈਗੀ ਸੀ। ਸੋ ਉਹਦੇ ਨਤੀਜੇ ਦੇ ਵਿੱਚ ਉਹ ਸਾਰਾ, ਔਰ ਫਿਰ ਯੂਨੀਨਿਸਟਾਂ ਨੂੰ ਪੀਰਾਂ ਦੀ ਤਾਕਤ ਮਿਲੀ। ਫਿਰ ਜਦੋਂ ਪੀਰ ਸਾਰੇ ਸ਼ਿਫਟ ਹੋ ਗਏ ਮੁਸਲਿਮ ਲੀਗ ਗੱਲ, ਹੈ ਜੀ, ਤੇ ਯੂਨੀਨਿਸਟ ਪਾਰਟੀ ਦੇ ਮਤਲਬ ਦੇਖੋ, ਕਿਉਂਕਿ ਤੁਸੀਂ ਥੱਲੇ ਤੱਕ ਜਿਹੜੀ, ਅਗਰ ਤੁਸੀਂ ਉਸ ਟਾਈਮ ਦੇ ਉੱਤੇ ਦੇਖੋ ਨਾ, ਯਾਨੀ 1936 ਤੋਂ ਔਨਵਰਡ, ਤੇ ਉਹਦੇ ਵਿੱਚ ਮੁਸਲਿਮ ਲੀਗ ਨੇ ਥੱਲੇ ਤੱਕ ਕੰਮ ਕੀਤਾ ਹੈਗਾ। ਉਹਨਾਂ ਨੇ ਪ੍ਰਾਇਮਰੀ ਆਪਣੀ ਯੂਨਿਟਸ ਬਣਾਏ ਹੈਗੇ ਨੇ। ਤੁਸੀਂ ਲੋਕਾਂ ਦੇ ਨੈਰੇਟਿਵ ਪੜ੍ਹ ਕੇ ਦੇਖ ਲਓ ਨਾ, ਤਸਕਰੇ ਪੜ੍ਹ ਕੇ ਦੇਖ ਲਓ, ਉਸ ਤੋਂ ਵੀ ਤੁਹਾਨੂੰ ਪਤਾ ਚੱਲਦਾ ਹੈ। ਲੇਕਿਨ ਯੂਨੀਨਿਸਟ ਪਾਰਟੀ ਤੇ ਸਿਰਫ ਪਾਵਰ ਪੋਲਿਟਿਕਸ ਨਹੀਂ ਕੀਤੀ। ਉਹਨੇ ਸਿਕੰਦਰ ਜਿਨਾ ਪੈਕਟ ਕਰ ਲਿਆ ਹੈ, ਉਹਨੇ ਪਾਕਿਸਤਾਨ ਰੈਜ਼ੋਲੂਸ਼ਨ ਦੀ ਵੀ ਮਦਦ ਕਰਤੀ ਹੈ। ਫਿਰ ਉਹ ਖੈਰ ਖਿਦਰ ਵੀ ਆਪਣਾ ਸਿਕੰਦਰ ਹੀ ਮਰ ਗਿਆ 42 ਦੇ ਵਿੱਚ, ਤੇ ਉਸ ਤੋਂ ਬਾਅਦ ਖਿਦਰ ਆ ਗਿਆ, ਉਹ ਵੀ ਸਿਰਫ ਅੰਗਰੇਜ਼ਾਂ ਦੇ ਨਾਲ ਮਿਲ ਕੇ, ਫਿਰ ਕਾਂਗਰਸ ਨਾਲ ਮਿਲ ਕੇ ਹਕੂਮਤ ਬਣਾ ਲਈ, ਤੇ ਉਹ ਫਿਰ ਉਸ ਪਾਰਟੀ ਦਾ ਤੇ ਖਤਮ ਹੋਣਾ ਜਿਹੜਾ ਹੈਗਾ, ਕਿਉਂਕਿ ਇਲੈਕਟੇਬਲ ਦੇ ਉੱਤੇ ਰਹੋਗੇ ਤਾਂ ਫਿਰ ਇਹੀ ਹੋਏਗਾ। ਸੋ ਸਾਨੂੰ, ਮੇਰਾ ਆਪਣਾ ਹੀ ਖਿਆਲ ਹੈਗਾ, ਮੈਂ ਕਿਉਂਕਿ ਬਾਰ-ਬਾਰ ਡਿਸਕਨੈਕਸ਼ਨ ਹੋ ਰਹੇ ਹੈ, ਇਸ ਵਾਰ ਮੈਂ ਵੀ ਡਿਸਕਨੈਕਟ ਹੀ ਕਰਾਂ। ਮਤਲਬ ਦੇਖੋ, ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਲੋਕਾਂ ਦੇ ਨਾਲ ਚੱਲ, ਉਹ ਜ਼ਮੀਨ ਤੇ ਉਹਦਾ ਹੋਣਾ ਬੜਾ ਜ਼ਰੂਰੀ ਹੈ। ਉਹ ਵੱਡੇ ਕੰਮ ਯੂਨੀਨਿਸਟ ਪਾਰਟੀ ਨੇ ਕੀਤੇ ਵੱਡੇ, ਉਸ ਤੋਂ ਇਨਕਾਰ ਕੋਈ ਨਹੀਂ, ਲੇਕਿਨ ਜ਼ਮੀਨ ਦੇ ਉੱਤੇ ਜਿਹੜੀ ਉਹਦੀ ਗਰਾਊਂਡ ਹੈਗੀ ਸੀ ਉਹ ਨਹੀਂ ਹੈਗੀ ਸੀ, ਉਹ ਨਹੀਂ ਬਣ ਸਕੀ। ਉਸ ਤੋਂ ਬਾਅਦ ਖਾਸ ਤੌਰ ਤੇ ਜਦੋਂ ਜਿਸ ਟਾਈਮ ਤੇ ਬਣਨੀ ਚਾਹੀਦੀ ਸੀ, ਔਰ ਉਹਦਾ ਨਤੀਜਾ ਜਿਹੜਾ ਹੈਗਾ ਉਹ ਉਹੀ ਨਿਕਲਿਆ ਜੋ ਡਰ ਐਕਚੁਅਲੀ ਮੀਆਂ ਫਜ਼ਲੇ ਹੁਸੈਨ ਨੂੰ ਹੈਗਾ ਸੀ। ਔਰ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਇਹ ਕਹਿਤਾ ਸੀ ਕਿ ਵੋਟ ਦਾ ਜ਼ਮਾਨਾ ਆ ਰਿਹਾ ਹੈ, ਤੁਸੀਂ ਵੋਟ ਦੇ ਮੁਤਾਬਿਕ ਬਦਲੋ ਔਰ ਆਪਣੇ ਆਪ ਨੂੰ ਨਵੇਂ ਹਾਲਾਤ ਦੇ ਮੁਤਾਬਿਕ ਬਣਾਓ ਆਪਣੀ ਪਾਰਟੀ ਨੂੰ। ਉਹ ਨਹੀਂ ਬਣਾਇਆ ਉਸ ਪਾਰਟੀ ਨੇ, ਔਰ ਉਹਦੇ ਨਤੀਜੇ 'ਚ ਹੋਇਆ। ਤੇ ਮੀਆਂ ਸਾਹਿਬ ਦੇ ਜਿੰਨੇ ਕੰਮ ਹੈਗੇ ਨੇ, ਉਹ ਮਤਲਬ ਕਿ ਕੋਈ ਮੰਨੇ ਜਾਂ ਨਾ ਮੰਨੇ, ਉਹ ਕੰਮਾਂ ਦੀ ਮੈਂ ਤਾਂ ਕਹਿੰਦਾ ਅਸੀਂ ਦੇਣ ਹੈਗੀ ਆ ਉਹਦੀ। ਉਹਨਾਂ ਨੇ ਜਿਹੜੇ ਬਹੁਤ ਵੱਡੇ ਵੱਡੇ ਕੰਮ ਕੀਤੇ, ਉਹਨਾਂ ਨੇ ਤੇ ਇਹਨੂੰ ਛੱਡ ਦਿਓ, ਉਹਨਾਂ ਨੇ ਸਿੰਧ ਦੀ ਸੈਪਰੇਸ਼ਨ ਵਾਸਤੇ ਖਲੋ ਗਏ। ਸਿੰਧ ਨੂੰ ਅਲੱਗ ਸੂਬਾ ਬਣਾਉਣ ਵਾਸਤੇ ਕੋੜੋ ਦੇ ਨਾਂ ਉਹਨਾਂ ਦੇ ਖਾਤੇ ਗਏ ਨੇ, ਸ਼ਾਹਨਵਾਜ਼ ਭੁੱਟੋ ਦੇ ਨਾਂ ਉਹਨਾਂ ਦੇ ਖਾਤੇ ਗਏ ਨੇ, ਸ਼ਾਹਨਵਾਜ਼ ਭੁੱਟੋ ਦੇ ਉਹਨਾਂ ਦੇ ਨਾਂ ਖਾਤੇ ਗਏ ਨੇ, ਕਿ ਜਿਨ੍ਹਾਂ ਨੇ ਕਿਹਾ ਕਿ ਸਿੰਧ ਨੂੰ ਅਲੱਗ ਸੂਬਾ ਬਣਨਾ ਚਾਹੀਦਾ। ਵਰਨਾ ਬਹੁਤ ਸਾਰੇ ਸਾਡੇ ਜਿਹੜੇ ਹੈਗੇ ਸਨ, ਲਾਲਾ ਲਾਜਪਤ ਰਾਏ ਸਮੇਤ, ਜਿਹੜੇ ਬਹੁਤ ਖਿਲਾਫ ਹੈਗੇ ਸਨ, ਉਹ ਕਹਿੰਦੇ ਸਨ ਇਕਨੋਮਿਕਲੀ ਵਾਇਬਲ ਨਹੀਂ ਹੋਏਗਾ ਸਿੰਧ। ਨਹਿਰੂ ਰਿਪੋਰਟ ਦੇ ਵਿੱਚ 2 ਚੈਪਟਰ ਹੈਗੇ ਨੇ 1928 ਦੇ ਵਿੱਚ। ਸੋ ਉਹ ਮੀਆਂ ਸਾਹਿਬ ਖਲੋ ਗਏ, ਔਰ ਮੀਆਂ ਸਾਹਿਬ ਦਾ ਉਹਨਾਂ ਨੇ ਸ਼ੁਕਰੀਆ ਅਦਾ ਕੀਤਾ। ਹੁਣ ਤੇ ਸਿੰਧੀ ਉਹਨਾਂ ਲੈਟਰਾਂ ਨੂੰ ਨਹੀਂ ਵੇਖਣਗੇ, ਕਿਉਂਕਿ ਉਹਨਾਂ ਦੀ ਕੌਮ ਪ੍ਰਸਤੀ ਨੂੰ ਸੂਟ ਨਹੀਂ ਕਰਦਾ। ਇੱਕ ਪੰਜਾਬੀ ਨੇ ਉਹਨਾਂ ਨੂੰ ਜਿਹੜਾ ਹੈਗਾ ਬੰਬਈ ਦੇ ਕਬਜ਼ੇ ਤੋਂ ਆਜ਼ਾਦ ਕਰਾਇਆ ਸੀ। ਨੈਸ਼ਨਲ ਦੇ ਬੜੇ ਪੁਆੜੇ ਹੁੰਦੇ ਨਾ, ਕਿ ਤੁਸੀਂ ਫੈਕਟਸ ਗਾਇਬ ਕਰ ਦਿੰਦੇ। ਜਿਸ ਤਰ੍ਹਾਂ ਯੂਨੀਨਿਸਟ ਪਾਰਟੀ ਗਾਇਬ ਹੋਈ, ਇਸੇ ਤਰ੍ਹਾਂ ਬਹੁਤ ਸਾਰੇ ਫੈਕਟਸ ਵੀ ਵਿੱਚੋਂ ਗਾਇਬ ਹੋ ਜਾਂਦੇ। ਔਰ ਫਿਰ ਕਮਿਊਨਲ ਅਵਾਰਡ ਦੇ ਵਿੱਚ ਉਹਨਾਂ ਨੇ ਪੂਰਾ ਆਪਣਾ ਹਿੱਸਾ ਪਾਇਆ। ਔਰ ਕਮਿਊਨਲ ਅਵਾਰਡ ਵਿੱਚ ਲਖਨਊ ਪੈਕਟ ਦੀ ਜਿਹੜੀ ਗਵਾਚ ਗਈਆਂ ਸਨ ਸੀਟਾਂ, ਮੁਸਲਿਮ ਸੀਟਾਂ, ਉਹ ਉਹਨਾਂ ਨੂੰ ਕਾਫੀ ਸਾਰੀਆਂ ਵਾਪਸ ਮਿਲੀਆਂ। ਸਾਰੀਆਂ ਨਹੀਂ ਮਿਲੀਆਂ, ਲੇਕਿਨ ਕਾਫੀ ਸਾਰੀ ਵਾਪਸ ਮਿਲੀਆਂ। ਸੋ ਲਖਨਊ ਪੈਕਟ ਤੋਂ ਖਲੋਤੇ ਰਹੇ, ਔਰ ਉਹਨਾਂ ਨੇ ਕਿਹਾ ਹੋਣਾ ਚਾਹੀਦਾ। ਉਹ ਤੁਹਾਨੂੰ ਪਤਾ ਹੈ ਕਿ ਲਖਨਊ ਪੈਕਟ ਦੇ ਵਿੱਚ ਆਪਣਾ ਕਮਿਊਨਲ ਅਵਾਰਡ ਦੇ ਵਿੱਚ 1932 ਦਾ ਜਿਹੜਾ, ਔਰ ਕਮਿਊਨਲ ਅਵਾਰਡ ਦੇ ਵਿੱਚ ਜਿਹੜਾ ਹੈ, ਉਹ ਤੁਹਾਨੂੰ ਯਾਦ ਹੋਏਗਾ ਕਿ ਉਹ ਜਦੋਂ ਉਹਨਾਂ ਨੇ ਸ਼ਡਿਊਲ ਕਾਸਟਾਂ ਨੂੰ ਵੀ ਸੀਟਾਂ ਦਿੱਤੀਆਂ ਸਨ,
ਸ਼ਡਿਊਲ ਕਾਸਟਾਂ ਦੀ ਪੋਲਿਟਿਕਸ ਵੀ ਉਸ ਵੇਲੇ ਸ਼ੁਰੂ ਹੋਈ ਹੈ ਤੇ ਸ਼ਡਿਊਲ ਕਾਸਟਾਂ ਨੂੰ ਸੀਟਾਂ ਦਿੱਤੀਆਂ ਤੇ ਉਹ ਗਾਂਧੀ ਸਾਹਿਬ ਨੂੰ ਜਿਹੜਾ ਹੈ ਉਹਨਾਂ ਨੂੰ ਲਾਈਟ ਆਣੀ ਬੰਦ ਖਤਮ ਹੋ ਗਈ ਹੈ, ਉਹਨਾਂ ਮਰਨ ਵਰਤ ਰੱਖ ਲਿਆ ਔਰ ਫਿਰ ਉਹਨਾਂ ਨੇ ਅੰਬੇਦਕਰ ਨੂੰ ਜਿਹੜਾ ਹੈਗਾ ਉਹ ਟੋਰਿਆ ਔਰ ਪੂਰਾ ਘੁਮਾ ਕਰਕੇ ਤੇ ਉਹਨੂੰ ਬਿਲਾਖਰ ਸ਼ਡਿਊਲ ਕਾਸਟਾਂ ਦੀ ਸੀਟਾਂ ਖਤਮ ਕੀਤੀਆਂ ਤੇ ਹੁਣ ਉਹ ਪੂਰੀ ਪੋਲਿਟਿਕਸ ਹੈਗੀ ਹੈ ਕਿ ਉਸ ਪੋਲਿਟਿਕਸ ਨੇ ਔਰ ਫਿਰ ਉਸੇ ਅੰਬੇਦਕਰ ਨੇ ਪੰਜਾਬ ਦੀ ਡਿਵੀਜ਼ਨ ਦੇ ਉੱਤੇ 1940 ਦੇ ਵਿੱਚ ਪੂਰਾ ਭਰਵਾਂ ਜਿਹੜਾ ਹੈਗਾ ਕਿਤਾਬ ਲਿਖੀ ਕਿ ਕਿਸ ਤਰ੍ਹਾਂ ਪੰਜਾਬ ਦੇ ਟੋਟੇ ਕਰਨੇ ਚਾਹੀਦੇ ਨੇ। ਸੋ ਇਹ ਸਾਰੀ ਚੀਜ਼ਾਂ ਹੈਗੀਆਂ ਨੇ ਜਿਹਨਾਂ ਨੂੰ ਸਮਝਣ ਦੀ ਲੋੜ ਹੈ। ਲੇਕਿਨ ਇਹ ਜਿਹੜੇ ਲੋਕ ਹੈਗੇ ਨੇ ਜਿਸ ਤਰ੍ਹਾਂ ਮੀਆਂ ਇਫਤਖਾਰੁদ্ਦੀਨ ਬਾਅਦ 'ਚ ਲੇਕਿਨ ਮੀਆਂ ਫਜ਼ਲ ਹੁਸੈਨ ਪਹਿਲੇ, ਇਹਨਾਂ ਨੂੰ ਪੰਜਾਬ ਦਾ ਅਹਿਸਾਸ ਹੈਗਾ, ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈਗਾ ਸੀ ਕਿ ਪੰਜਾਬ ਦੇ ਵਿੱਚ ਵਸਦੇ ਨੇ ਔਰ ਪੰਜਾਬ ਦੇ ਮਫਾਦਾਤ ਦਾ ਖਿਆਲ ਹੈਗਾ ਸੀ, ਉਹਦੀ ਇਹ ਗੱਲ ਕਰਦੇ ਸਨ। ਇਹ ਉਸ ਤਰ੍ਹਾਂ ਦੇ ਨੈਸ਼ਨਲਿਸਟ ਨਹੀਂ ਸਨ ਜਿਸ ਤਰ੍ਹਾਂ ਦੇ ਅਸੀਂ ਬਾਅਦ ਦੇ ਵਿੱਚ ਪੈਦਾ ਕਰ ਰਹੇ ਸਾਂ, ਲੇਕਿਨ ਇਹ ਵੱਡੇ ਵਿਜ਼ਨਰੀ ਆਦਮੀ ਹੈਗੇ ਸਨ। ਜਿਸ ਤਰ੍ਹਾਂ ਸਕੂਲ ਬਣਾਉਣੇ, ਬਨੀਏ ਦੇ ਖਿਲਾਫ ਕੰਮ ਕਰਨਾ, ਮਤਲਬ ਇਹ ਛੋਟੇ ਕੰਮ ਨਹੀਂ ਹੈਗੇ, ਇਹ ਵੱਡੇ ਕੰਮ ਸਨ ਔਰ ਉਹਨਾਂ ਨੇ ਕੀਤੇ। ਫਿਰ ਇਹ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਕੋਟਾ ਰਖਾਇਆ, ਇਹ ਗਵਰਨਮੈਂਟ ਕਾਲਜ ਵਗੈਰਾ ਦੇ ਵਿੱਚ ਕੋਟੇ ਰਖਾਏ ਮੁਸਲਮਾਨਾਂ ਦੇ, ਜਿਹਦੀ ਵਜ੍ਹਾ ਤੋਂ ਬਹੁਤ ਸਾਰੇ 40s ਦੇ ਵਿੱਚ ਮੁਸਲਮਾਨ ਪੜ੍ਹ ਲਏ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਹੈਗੇ ਨੇ ਕਿ ਜਿਹੜੇ ਇਹਨਾਂ ਨੇ ਕੀਤੇ। ਸਾਨੂੰ ਯੂਨੀਅਨਿਸਟ ਮੁਸਲਿਮ ਲੀਗੀਆਂ ਨੂੰ ਜਾਂ ਕਾਂਗਰਸੀਆਂ ਨੂੰ ਪਸੰਦ ਨਾ ਵੀ ਹੋਣ, ਲੇਕਿਨ ਜੋ ਪੰਜਾਬ ਦੇ ਵਿੱਚ ਉਹਨਾਂ ਨੇ ਕੰਮ ਕੀਤੇ ਨੇ ਉਹਨਾਂ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ। ਲੇਕਿਨ ਅਸੀਂ ਦੇਖਦੇ ਹਾਂ ਕਿ ਨਾ ਉੱਧਰ ਔਰ ਨਾ ਇੱਧਰ, ਇਹਨਾਂ ਨੂੰ ਨਿਗੇਟ ਕਰਨ ਵਾਲੇ ਤਾਂ ਜ਼ਿਆਦਾ ਹੈਗੇ ਸਨ, ਇਹਨਾਂ ਦੀ ਕੰਮਾਂ ਦੇ ਉੱਤੇ ਜਿਹੜਾ ਹੈਗਾ ਗੱਲ ਕਰਨ ਵਾਲੇ ਬਹੁਤ ਘੱਟ ਲੋਕ ਨੇ। ਔਰ ਜਿਹੜੇ ਹੈਗੇ ਵੀ ਸਨ, ਜਿਹੜੇ ਆਇਨ ਟਾਲਬੂਟ ਐਂਡ ਕੰਪਨੀ ਹੈਗੀ ਹੈ, ਇਹ ਸਾਰੇ ਜਿਹੜੇ ਹੈਗੇ ਨੇ ਇਹ ਵੀ ਉਹਨਾਂ ਨੂੰ ਟੋਡੀ ਸਾਬਤ ਕਰਦੇ ਸਨ, ਹਾਲਾਂਕਿ ਉਹ ਟੋਡੀ ਨਹੀਂ ਹੈਗੇ ਸਨ, ਉਹ ਟੋਡੀ ਨਹੀਂ ਹੈਗੇ ਸਨ। ਉਹਨਾਂ ਦਾ ਇੱਕ ਨੁਕਤਾ ਨਜ਼ਰ ਹੈਗਾ ਸੀ ਔਰ ਉਸ ਨੁਕਤਾ ਨਜ਼ਰ ਤੇ ਉਹਨਾਂ ਨੇ ਕੰਮ ਕੀਤਾ ਜਿਸ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ, ਜਿਹੜੀ ਸ਼ਾਇਦ ਅਸੀਂ ਬਹੁਤ ਸਾਰੀ ਵਜੂਹਾਤ ਦੀ ਬੁਨਿਆਦ ਤੇ ਨਹੀਂ ਸਮਝਦੇ। ਮੇਰਾ ਖਿਆਲ ਕਾਫੀ ਹੈ। ਚਲੋ ਸਰ, ਬਹੁਤ ਬਹੁਤ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ। ਜ਼ਾਹਿਰ ਹੈ ਇੰਟਰਨੈਟ ਦੀ ਪ੍ਰੋਬਲਮ ਦੀ ਵਜ੍ਹਾ ਤੋਂ ਬਹੁਤ ਸਾਰੀਆਂ ਗੱਲਾਂ ਉਸ ਤਰ੍ਹਾਂ ਨਹੀਂ ਹੋ ਸਕੀਆਂ, ਤੇ ਅਸੀਂ ਆਪਣੇ ਦੋਸਤਾਂ ਨੂੰ ਕਿਹਾ ਕਿ ਤੁਸੀਂ ਕਮੈਂਟ ਕਰ ਦੇਣਾ, ਅਗਰ ਕੋਈ ਸਵਾਲ ਹੋਏ ਤੇ ਅਸੀਂ ਜ਼ਰੂਰ ਕਰਾਂਗੇ। ਆਖਰ ਤੇ ਅਮਰ ਸਾਹਿਬ ਕਿ ਅਸੀਂ ਵੇਖਦੇ ਕਿ ਪੰਜਾਬ ਦੇ ਉੱਪਰ ਕੰਮਕਾਰ ਕਰਨ ਦਾ ਜਿਹੜਾ ਯੂਨੀਵਰਸਿਟੀਜ਼ ਦੇ ਵਿੱਚ ਰਿਵਾਜ ਹੈ ਉਹ ਤਾਂ ਪਹਿਲੇ ਬਿਲਕੁਲ ਹੀ ਨਹੀਂ ਸੀ ਹੋਣਾ, ਕਿ ਥੋੜਾ ਬਹੁਤਾ ਬਣਿਆ, ਲੇਕਿਨ ਜਿਹੜੇ ਟੌਪਿਕ ਮਸਲਨ ਸਰ ਫਜ਼ਲੇ ਹੁਸੈਨ ਹੈ ਜਾਂ ਯੂਨੀਅਨਿਸਟ ਪਾਰਟੀ ਹੈ, ਇਹਨਾਂ ਦੇ ਉੱਪਰ ਕੰਮ ਬਿਲਕੁਲ ਨਾ ਹੋਣ ਦੇ ਬਰਾਬਰ ਹੈ। ਉਹ ਤੁਸੀਂ ਦੇਖੋ ਨਾ ਕਿ ਇਹ ਜਿਹੜੇ ਸਾਡੇ ਤਰੱਕੀ ਪਸੰਦ ਹੈਗੇ ਸਨ, ਜਿੰਨੀ ਇਹਨਾਂ ਨੇ ਜ਼ਿਆਦਤੀ ਕੀਤੀ ਇੰਨੀ ਸ਼ਾਇਦ ਕਾਂਗਰਸੀਆਂ ਨੇ ਵੀ ਨਹੀਂ ਕੀਤੀ। ਇਹਨਾਂ ਨੇ ਵੀ ਇਹਨਾਂ ਨੂੰ ਜਿਹੜਾ, ਕਿਉਂਕਿ ਜਿਹੜੀ ਆਖਰੀ ਲੜਾਈ ਅਸਲ ਵਿੱਚ ਜਿਹੜੀ 46 ਦੀ ਲੜਾਈ ਹੈ, ਦੇਖੋ ਨਾ, ਉਹਦੇ 'ਚ ਯੂਨੀਅਨਿਸਟ ਪਾਰਟੀ ਜਿਹੜੀ ਉਹ 20 ਬੰਦਿਆਂ ਦੀ ਪਾਰਟੀ ਜਿਹੜੀ ਖਿਜ਼ਰ ਹਯਾਤ ਨੂੰ ਲੀਡ ਕਰ ਰਿਹਾ, ਜੋ ਉਹਨਾਂ ਦਾ ਕਿਰਦਾਰ ਹੈ ਐਕਚੁਅਲੀ ਉਹਨਾਂ ਦੇ ਨਾਲ ਉਹ ਕਮਿਊਨਿਸਟਾਂ ਨੇ ਉਹਦੇ ਖਿਲਾਫ, ਕਮਿਊਨਿਸਟ ਉਸਲੇ ਤਰੀਕੇ ਪਾਕਿਸਤਾਨ ਦੇ ਨਾਲ ਜੁੜੇ ਹੋਏ ਸਨ, ਸਜਾਦ ਜ਼ਹੀਰ ਵਗੈਰਾ ਸਾਰੇ ਹੈ ਤੇ ਸਾਰੇ ਉਹ ਲਿਖਦੇ ਸਨ ਉਸਲੇ CPI ਦਾਨੀਅਲ ਲਤੀਫੀ ਔਰ ਸਾਹਿਬ ਤੇ ਉਸਲੇ ਇਹ ਲੱਗੇ ਹੋਏ ਸਨ, ਇਹ ਮੁਸਲਿਮ ਲੀਗ ਦੇ ਵਿੱਚ ਇਨਕਲਾਬ ਕੱਢ ਰਹੇ ਸਨ। ਹਾਲਾਂਕਿ ਉਸ ਪਾਵਰ ਪੋਲਿਟਿਕਸ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਸਮਝਦੇ ਹੋ ਉਸ ਨੂੰ ਹੀ ਗੱਲ ਕਰਨੀ ਸੀ, ਲੇਕਿਨ ਉਸਲੇ ਵੀ ਇਹਨਾਂ ਨੇ ਚਲੋ ਜੋ ਕੁਝ ਹੋਇਆ 46-47 ਦੇ ਵਿੱਚ ਪਾਕਿਸਤਾਨ ਔਰ ਇੰਡੀਆ ਬਣਨ ਤੋਂ ਬਾਅਦ, ਜਿਸ ਤਰ੍ਹਾਂ ਇਹਨਾਂ ਨੇ ਉਹ ਸਾਰੀ ਤਾਰੀਖ ਨੂੰ ਮਸਖ ਕੀਤਾ ਨਾ, ਸਾਡੇ ਆਪਣੇ ਦੋਸਤਾਂ ਨੇ ਵੀ, ਉਹ ਰਿਆਸਤਾਂ ਤੋਂ ਘੱਟ ਨਹੀਂ ਹੈਗਾ, ਰਿਆਸਤਾਂ ਨੇ ਤਾਂ ਕਰਨਾ ਹੀ ਕਰਨਾ ਸੀ, ਲੇਕਿਨ ਅਸੀਂ ਆਪਣੇ ਨਜ਼ਰੀਆਤੀ ਗਰੁੱਪਾਂ ਦੇ ਅੰਦਰ ਉਹ ਸਾਰੀ ਤਾਰੀਖ ਨੂੰ ਉਸੇ ਤਰ੍ਹਾਂ ਬਿਆਨ ਨਹੀਂ ਕੀਤਾ ਜਿਸ ਤਰ੍ਹਾਂ ਹੈਗਾ। ਲੇਕਿਨ ਅਸਲ ਦੇ ਵਿੱਚ ਇਹ ਹੈਗਾ ਕਿ ਤੁਹਾਨੂੰ ਇਹ ਦੇਖਣਾ ਪਏਗਾ ਕਿ ਜਿਹੜੇ ਪ੍ਰੀ ਪਾਰਟੀਸ਼ਨ ਆਜ਼ਾਦੀ ਦੀ ਤਹਿਰੀਕ ਦੇ ਡਿਫਰੈਂਟ ਸ਼ੇਡਸ ਹੈਗੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ, ਔਰ ਉਹਦੇ ਜਿੱਥੇ ਉਹਦੀ ਮੁਖਾਲਫਤ ਹੋ ਸਕਦੀ ਹੈ ਮੁਖਾਲਫਤ ਕਰੋ, ਜਿੱਥੇ ਉਹਨੇ ਕੁਝ ਕੰਮ ਕੀਤਾ ਉਹਨੂੰ ਕੰਟਰੀਬਿਊਸ਼ਨ ਦੀ ਵੀ ਹਿਮਾਇਤ ਕਰੋ। ਬਸ ਮੈਂ ਪੜ੍ਹਿਆ ਔਰ ਇਹ ਗੱਲ ਜਿਹੜੀ ਹੈਗੀ ਹੈ ਮੈਂ 3-4 ਜਗ੍ਹਾ ਤੋਂ ਪੜ੍ਹੀ ਕਿ ਬੰਗਾਲੀ ਹਿੰਦੂਆਂ ਨੇ ਜਦੋਂ ਅੰਗਰੇਜ਼ਾਂ ਨੇ ਉਹਨਾਂ ਦੇ ਨਾਂ ਹੈ ਚੈਟਰਜੀ ਬੈਨਰਜੀ ਵਗੈਰਾ ਕੀਤੇ ਤੇ ਬੰਗਾਲੀ ਹਿੰਦੂ ਬੁਨਿਆਦ ਪ੍ਰਸਤਾਂ ਨੇ ਉਹ ਨਾਂ ਬਚਾਏ। ਉਹਨਾਂ ਕਿਹਾ ਨਹੀਂ ਅਸੀਂ ਬੰਦੋਪਾਧਿਆਏ ਆਏ ਹੈਗੇ, ਅਸੀਂ ਚੱਟੋਪਾਧਿਆਏ ਆਏ ਹੈਗੇ, ਨਾਂ ਰੱਖੇ। ਅੱਛਾ ਹੁਣ ਤੁਸੀਂ ਬੁਨਿਆਦ ਪ੍ਰਸਤਾਂ ਦੀ ਹਿਮਾਇਤ ਮੁਖਾਲਫਤ ਕਰੀ ਜਾਓ, ਉਹ ਠੀਕ ਹੈ, ਲੇਕਿਨ ਉਹਨਾਂ ਦਾ ਜਿਹੜਾ ਇਹ ਐਕਟ ਹੈਗਾ ਜਿਹਦੇ 'ਚ ਉਹ ਕਲੋਨੀਅਲਿਜ਼ਮ ਦੇ ਉਸ ਚੀਜ਼ ਨੂੰ ਯਾਨੀ ਨਾਮ ਬਦਲ ਰਹੇ ਹੋ ਯਾਰ, ਉਹਦੇ ਤੇ ਉਹ ਖਲੋ ਗਏ ਨੇ, ਉਹ ਠਾਕੁਰ ਹੀ ਰਹੇ, ਟੈਗੋਰ ਨਹੀਂ ਹੋਏ। ਹੁਣ ਉਸ ਗੱਲ ਨੂੰ ਹੀ ਗਾਇਬ ਕਰ ਦਿਓ ਵਿੱਚੋਂ,
ਸੋ ਇਹ ਸਾਨੂੰ ਦੇਖਣਾ ਚਾਹੀਦਾ ਕਿ ਡਿਫਰੈਂਟ ਜਿਹੜੇ ਸ਼ੇਡ ਨੇ ਉਹਦੇ ਡਿਫਰੈਂਟ ਮਤਲਬ ਇਸ ਤਰ੍ਹਾਂ ਅਸੀਂ ਜਾਂ ਹੀਰੋ ਹੈ ਜਾਂ ਜ਼ੀਰੋ ਹੈ, ਇਸ ਕੰਮ ਤੋਂ ਹੁਣ ਮੇਰਾ ਖਿਆਲ ਨਿਕਲ ਆਉਣਾ ਚਾਹੀਦਾ। ਸਹੀ ਹੈ, ਉਹ ਨਿਕਲਾਂਗੇ ਤੇ ਅਗਲੀ ਗੱਲ ਬਣੇਗੀ, ਵਰਨਾ ਨਹੀਂ ਬਣੇਗੀ। ਠੀਕ ਹੈ ਸਰ। ਸਰ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਇਸ ਗੱਲਬਾਤ ਵਾਸਤੇ। ਤੇ ਹੁਣ ਅਸੀਂ ਕਿਸੇ ਅਗਲੇ ਮੁੱਦੇ ਤੇ ਇਕੱਠੇ ਹੋਵਾਂਗੇ ਦੁਬਾਰਾ। ਅੱਜ ਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ ਸਰ। ਬਹੁਤ ਮਿਹਰਬਾਨੀ। ਸਾਰੇ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜਿਹੜੇ ਅੱਜ ਸਾਡੇ ਨਾਲ ਰਲੇ ਔਰ ਅੱਜ ਦੀ ਇਸ ਗੱਲਬਾਤ ਦੇ ਵਿੱਚ ਉਹਨਾਂ ਨੇ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ। ਮਿਲਨੇ ਅਗਲੇ ਪ੍ਰੋਗਰਾਮ ਦੇ ਨਾਲ ਕਿਸੇ ਨਵੀਂ ਗੱਲਬਾਤ ਦੇ ਉੱਪਰ। ਤੇ ਉਨੀ ਦੇਰ ਵਾਸਤੇ ਤੁਸੀਂ ਸਾਡੇ ਨਾਲ ਜ਼ਰੂਰ ਕਮੈਂਟ ਰਾਹੀਂ, ਈਮੇਲ ਰਾਹੀਂ, WhatsApp ਦੇ ਨੰਬਰ ਰਾਹੀਂ ਅਟੈਚ ਰਹੋ। ਔਰ ਮੈਂ ਦੁਬਾਰਾ ਫਿਰ ਰਿਕੁਐਸਟ ਕਰਾਂਗਾ ਕਿ ਕੁਝ ਨਵੇਂ ਲੋਕ ਜਿਹੜੇ ਆਪਣੀ PhD ਦੇ ਥੀਸਿਸ ਕਰ ਰਹੇ ਨੇ ਔਰ ਆਪਣਾ ਸੈਮੀਨਾਰ ਕਰਨਾ ਚਾਹੁੰਦੇ ਨੇ, ਸਾਡੇ ਨਾਲ ਆਪਣੀ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਨੇ, ਤਾਂ ਅਸੀਂ ਉਹਨਾਂ ਨੂੰ ਵੈਲਕਮ ਕਹਿੰਦੇ ਹਾਂ। ਖਾਸ ਕਰ ਜਿਹੜੇ ਸਾਡੇ ਨਾਲ ਪ੍ਰੋਫੈਸਰ ਹਜ਼ਰਾਤ ਨੇ, ਉਹਨਾਂ ਦੇ ਜਿਹੜੇ ਸਟੂਡੈਂਟ ਨੇ, ਉਹ ਆਪਣੇ ਸਟੂਡੈਂਟ ਨੂੰ ਇੱਥੇ ਜਿਹੜਾ ਗੱਲਬਾਤ ਕਰਵਾ ਸਕਦੇ ਨੇ ਔਰ ਅਸੀਂ ਉਹਨਾਂ ਦੇ ਨਾਲ ਕੁਝ ਰਿਸੋਰਸਿਸ, ਕੋਈ ਗੱਲਾਂ ਬਾਤਾਂ ਉਹਨਾਂ ਦੀ ਰਿਸਰਚ ਦੇ ਉੱਪਰ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂਗੇ, ਜਿਹੜੇ ਪੰਜਾਬ ਦੇ ਨਾਲ ਪੰਜਾਬ ਦੀ ਹਿਸਟਰੀ ਦੇ ਉੱਪਰ ਕੋਈ ਰਿਸਰਚ ਅਗਰ ਹੋ ਰਹੀ ਹੈ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਹੜੇ ਅੱਜ ਸਾਡੇ ਨਾਲ ਸਨ। ਰੱਬ ਰੱਖ।